ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 25 अगस्त 2020 10 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਕਿ ਕਿਸ ਤਰ੍ਹਾਂ ਭਾਰਤ ਦੇ ਜੋ ਹਿੰਦੂਤਵੀ ਹਾਕਮ ਜਿੱਥੇ ਹਰ ਘਰੇਲੂ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋਏ ਨੇ ਉੱਥੇ ਉਹਨਾਂ ਦੀ ਫੋਰਨ ਪਾਲਿਸੀ ਦਾ ਪੂਰੀ ਤਰ੍ਹਾਂ ਜੋ ਹੈ ਜਨਾਜ਼ਾ ਨਿਕਲ ਗਿਆ ਹੈ ਔਰ ਅਫਗਾਨਿਸਤਾਨ ਦੇ ਮੁੱਦੇ ਤੇ ਆਪਣੇ ਆਪ ਇੱਕ ਧਿਰ ਸਮਝਣ ਵਾਲੇ ਭਾਰਤ ਨੂੰ ਉਦੋਂ ਇੱਕ ਜ਼ੋਰਦਾਰ ਔਰ ਜ਼ਬਰਦਸਤ ਧੱਕਾ ਲੱਗਾ ਜਦੋਂ ਪਾਕਿਸਤਾਨ ਨੇ ਇਸਲਾਮਾਬਾਦ ਦੇ ਵਿੱਚ ਤਾਲਿਬਾਨ ਦੇ ਵਫਦ ਨਾਲ ਗੱਲਬਾਤ ਵਿੱਚ ਚੀਨ ਦੇ ਅਫਗਾਨਿਸਤਾਨ ਵਿੱਚ ਅੰਬੈਸਡਰ ਨੂੰ ਮੁੱਖ ਵਾਰਤਾਕਾਰ ਵਜੋਂ ਗੱਲਬਾਤ ਵਿੱਚ ਸੱਦਾ ਦਿੱਤਾ। ਸੋ ਇਹ ਪਾਕਿਸਤਾਨ ਦਾ ਜੋ ਡਿਪਲੋਮੈਟਿਕ ਮਾਸਟਰ ਸਟ੍ਰੋਕ ਹੈ ਸੋ ਇਹ ਸਾਬਤ ਹੋਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਅਸੀਂ ਕੱਲ ਜਿਹੜਾ ਪ੍ਰੋਗਰਾਮ ਕੀਤਾ ਸਾਡੇ ਚਾਰੋਂ ਹੀ ਸੈਗਮੈਂਟ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹੇ ਗਏ ਜੀ। ਬਹੁਤ ਜ਼ਿਆਦਾ ਕਮੈਂਟ ਵੀ ਨੇ ਉਹਦੇ ਤੇ ਔਰ ਜ਼ਾਹਰ ਹੈ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕਿ ਸਾਨੂੰ ਇਨਪੁਟ ਮਿਲਦੀ ਹੈ ਬਿਲਕੁਲ ਔਰ ਉਹ ਇਨਪੁਟ ਹਰ ਪੱਖ ਤੋਂ ਹੁੰਦੀ ਹੈ। ਜਿੱਥੇ ਰੂਹਾਨੀਅਤ ਨਾਲ ਜੁੜੇ ਹੋਏ ਸਾਡੇ ਵੀਰ ਭੈਣਾਂ ਉਸ ਸੈਗਮੈਂਟ ਦੇ ਵਿੱਚ ਆਪਣੇ ਵਿਊ ਦਿੰਦੇ ਨੇ ਉੱਥੇ ਸਿਆਸੀ ਤੌਰ ਤੇ ਖਾਸ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਜੋ ਚੇਂਜਸ ਹੋ ਰਹੀਆਂ ਉਸ ਦੇ ਵਿੱਚ ਇੰਟਰਨੈਸ਼ਨਲ ਇੰਟਰਵੈਂਸ਼ਨ ਕੀ ਹੈ, ਭਾਰਤ ਕਿਵੇਂ ਬੁਰੀ ਤਰ੍ਹਾਂ ਜਿਹੜਾ ਉਹ ਪਛਾੜਿਆ ਜਾ ਰਿਹਾ ਹਰ ਪਾਸਿਓਂ ਔਰ ਕੁੱਲ ਮਿਲਾ ਕੇ ਇਹ ਸਰਕਮਸਟੈਂਸਸ ਜਿੰਨੇ ਅੱਜ ਨੇ ਉਹ ਕਿਵੇਂ ਖਾਲਿਸਤਾਨ ਦੀ ਆਜ਼ਾਦੀ ਕਸ਼ਮੀਰ ਦੀ ਆਜ਼ਾਦੀ ਦੇ ਲਈ ਲਾਭਕਾਰੀ ਨੇ, ਇਹਨਾਂ ਦਾ ਫਾਇਦਾ ਹੈ ਇਸ ਦੇ ਉੱਤੇ ਵੀ ਸਾਨੂੰ ਇਨਪੁਟ ਮਿਲਦੀ ਹੈ ਔਰ ਵੀਰ ਭੈਣਾਂ ਵੱਲੋਂ ਇਹ ਵੀ ਇਨਸਿਸਟ ਕੀਤਾ ਜਾਂਦਾ ਹੈ ਕਿ ਅਸੀਂ ਜਿਹੜਾ WhatsApp ਨੰਬਰ ਤੇ ਗੱਲਬਾਤ ਕਰੀਏ ਜਾਂ ਅਦਰਵਾਈਜ਼ ਗੱਲਬਾਤ ਕਰੀਏ। ਸੋ ਮੈਂ ਬਹੁਤ ਵਾਰ ਮਹਿਸੂਸ ਕਰਦਾ ਕਿ ਵੀ ਤੁਹਾਡੇ ਸੁਝਾਅ ਸਾਡੇ ਤੱਕ ਪਹੁੰਚ ਜਾਂਦੇ ਨੇ। ਜੇ ਤੁਸੀਂ sos@tv84.tv ਤੇ ਲਿਖੋ ਉਹਦੇ 'ਚੋਂ ਅਸੀਂ ਡਿਸਕਸ ਵੀ ਕਰਦੇ ਹਾਂ। ਹਾਲਾਂਕਿ ਕਈ ਵਾਰ ਜਦੋਂ ਦੂਸਰੇ ਟੌਪਿਕ ਓਵਰਵੈਲਮਿੰਗ ਹੁੰਦੇ ਨੇ ਤੇ ਅਸੀਂ ਪ੍ਰੋਪਰਲੀ ਮੇਲ ਤੁਹਾਡੀ ਐਡਰੈਸ ਨਹੀਂ ਕਰਦੇ ਲੇਕਿਨ ਉਹ ਸਾਡੇ ਰਿਕਾਰਡ 'ਚ ਹੁੰਦੇ ਔਰ ਰੁਝੇਵੇਂ ਭਰੇ ਦਿਨ ਔਰ ਅਦਰਵਾਈਜ਼ ਵੀ ਖਾਸ ਤੌਰ ਤੇ ਜਿਵੇਂ ਪੰਜਾਬ ਤੋਂ ਭਾਰਤੀ ਕਬਜ਼ੇ ਵਾਲੇ ਤੋਂ ਸਾਨੂੰ ਕਈ ਨੌਜਵਾਨ ਲਿਖਣਗੇ, ਕਈ ਡੈਸਪਰੇਟ ਵੀ ਹੁੰਦੇ ਨੇ ਗੱਲਬਾਤ ਲਈ। ਸਾਨੂੰ ਤੁਹਾਡੀ ਸਿਕਿਉਰਿਟੀ ਦਾ ਵੀ ਬਹੁਤ ਧਿਆਨ ਰਹਿੰਦਾ ਹੈ। ਮੈਂ ਇਸ ਗੱਲ ਨੂੰ ਸਮਝਦਾ ਕਿ ਇਸ ਵੇਲੇ ਉਹਨਾਂ ਦਾ ਸਾਈਬਰ ਸਪੇਸ ਹੋਏ ਦੂਜੇ ਏਜੰਟ ਹੋਣ ਉਹ ਉਹਨਾਂ ਨੂੰ ਹੀ ਜਿਹਦੇ ਵਿੱਚ ਬੇਸ਼ੱਕ ਇਨਕਮਿੰਗ ਕਾਲ ਹੀ ਹੈ ਗੱਲਬਾਤ ਨਹੀਂ ਵੀ ਹੋਈ ਇਸ ਬਿਨਾਂ ਦੇ ਉੱਤੇ ਵੀ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ। ਔਰ ਮੈਂ ਘੱਟੋ ਘੱਟ ਪਿਛਲੇ 30 ਸਾਲ ਦੇ ਆਪਣੇ ਇਸ ਸਫ਼ਰ ਦੇ ਵਿੱਚ ਇਹ ਗੱਲ ਮੰਨ ਕੇ ਹੀ ਤੁਰਿਆ ਕਿ ਇਹ ਜਿਹੜੀਆਂ ਫੋਨ ਲਾਈਨਾਂ ਨੇ ਇਹ
ਫੋਨ ਲਾਈਨਸ ਨਹੀਂ ਨੇ, ਕਮਿਊਨੀਕੇਸ਼ਨ ਲਾਈਨਸ ਨਹੀਂ ਨੇ, ਇਹ ਰੀਅਲ ਮਾਈਂਡਸ ਨੇ। ਬਿਲਕੁਲ। ਔਰ ਇਹਨਾਂ ਤੇ ਹੀ ਉਹਨਾਂ ਨੇ ਸਾਡੀ ਜੁਝਾਰੂ ਲਹਿਰ ਵੇਲੇ ਵੀ ਸਾਡੇ ਵੀਰ ਬਹੁਤ ਵਾਰ ਇਤਿਹਾਤ ਨਹੀਂ ਸੀ ਵਰਤਦੇ, ਉਹ ਸਮਝਦੇ ਸੀ ਕਿ ਭਾਈ ਉਹਨਾਂ ਨੇ ਐਕਸਚੇਂਜ ਚੋਂ ਕੀਤਾ ਹੈ ਜਾਂ ਡਿਫਰੈਂਟ ਨੰਬਰ ਜਾਂ ਡਿਫਰੈਂਟ, ਇਹ ਬਹੁਤਿਆਂ ਨੂੰ ਅਹਿਸਾਸ ਹੀ ਨਹੀਂ ਹੈ ਕਿ ਕਿਸ ਕਿਸਮ ਦੇ ਡਿਵਾਈਸਿਸ। ਔਰ ਹੁਣ ਜਦੋਂ ਇਹ ਸਾਹਮਣੇ ਆਇਆ ਹੈ ਕਿ ਕਿਵੇਂ ਫੇਸਬੁੱਕ ਨੇ ਕੰਪਰੋਮਾਈਜ਼ ਕੀਤੀ ਆਪਣੀ ਪੋਜੀਸ਼ਨ, YouTube ਨੇ ਕੀਤੀ ਹੋਈ ਹੈ, ਕਿਵੇਂ ਇਹੀ ਨਹੀਂ ਕਿ ਇਹਨਾਂ ਦੇ ਬੰਦੇ ਜਿਹੜੇ ਹਿੰਦੂਤਵੀ ਵਿੱਚ ਬੈਠੇ ਨੇ ਉਹ ਕੰਡਿਊਟ ਨੇ ਇਹ ਸਾਰੀ ਨੈਗੇਟਿਵਿਟੀ ਲਈ ਜਿਹੜੀਆਂ ਆਜ਼ਾਦੀ ਤਹਿਰੀਕਾਂ ਨੇ। ਔਰ ਤੁਸੀਂ 5 ਅਗਸਤ ਜਦੋਂ 1 ਸਾਲ ਪਹਿਲਾਂ ਆਈਨੀ ਗੁੰਡਾਗਰਦੀ ਕੀਤੀ ਕਸ਼ਮੀਰ 'ਚ, ਉਦੋਂ ਇਹ ਰਿਪੋਰਟ ਸੀ ਕਿ ਹਜ਼ਾਰਾਂ ਜਿਹੜੇ ਮੈਸੇਜ ਸੀ, ਟਵੀਟ ਸੀ, ਪੋਸਟ ਸੀ, ਉਹ ਡਿਲੀਟ ਕਰ ਦਿੱਤੀਆਂ ਗਈਆਂ ਜਿਹੜੀਆਂ ਕਸ਼ਮੀਰੀਆਂ ਦੇ ਹੱਕ 'ਚ ਸੀ ਜਾਂ ਭਾਰਤੀ ਹਾਕਮਾਂ ਦੇ ਖਿਲਾਫ ਸੀ। ਉਦੋਂ ਬਹੁਤਿਆਂ ਨੂੰ ਪਤਾ ਵੀ ਨਹੀਂ ਸੀ ਕਿ ਇਹਨਾਂ ਦੀ ਅਣਖੀ ਦਾਸ ਸੀ ਉੱਥੇ ਬੈਠੀ ਹੋਈ ਹੈ ਫੇਸਬੁੱਕ ਦੀ ਕਰਤੀ ਧਰਤੀ ਬਣ ਕੇ, ਜਿਹੜੀ ਮਿਲੀਅਨਸ ਆਫ ਡਾਲਰਸ ਦੀ ਬਿਜ਼ਨਸ ਦੇ ਰਹੀ ਹੈ ਫੇਸਬੁੱਕ ਨੂੰ। ਸੋ ਮੈਂ ਇਹ ਜਿਹੜਾ ਸਲਾਹ ਵੀ ਦੇਣਾ ਚਾਹੁੰਦਾ ਕਿ ਆਪਣੇ ਅਸੀਂ ਚਾਹੁੰਦੇ ਹਾਂ, ਅਸੀਂ ਤੁਹਾਡੇ ਜਜ਼ਬੇ ਦੇ ਕਦਰਦਾਨ ਹੈ, ਤੁਹਾਡੀ ਕੁਰਬਾਨੀ ਭਾਵਨਾ ਦੇ ਬਹੁਤ ਸਾਰੇ ਐਸੇ ਨੇ ਕੁਝ ਵੀ ਫੇਸ ਕਰਨ ਨੂੰ ਤਿਆਰ ਨੇ, ਉਹ ਸਾਡੇ ਕਹਿਣ ਤੇ ਜਾਨ ਦੇਣ ਨੂੰ ਅਸੀਂ ਸਮਝਦੇ ਨਹੀਂ। ਇਸ ਵਕਤ ਹੈ ਕਿ ਅਸੀਂ ਆਪਣੇ ਆਪ ਨੂੰ ਸੰਭਾਲ ਕੇ ਰੱਖੀਏ। ਸਾਡਾ ਦੁਸ਼ਮਣ ਸ਼ਾਤਰ ਹੈ, ਉਹ ਬੜੀ ਚਲਾਕੀ ਦੇ ਨਾਲ ਉਸ ਕਿਸਮ ਦਾ ਜਜ਼ਬਾਤੀ ਮਾਹੌਲ ਸਿਰਜਦਾ ਹੈ ਜਿਹਦੇ ਚੋਂ ਜਿਹੜੇ ਆਜ਼ਾਦੀ ਦੇ ਪਰਵਾਨੇ ਨੇ ਉਹ ਛਾਲ ਮਾਰ ਕੇ ਨਿਕਲ ਆਉਂਦੇ ਨੇ ਔਰ ਉਹ ਫਿਰ ਉਹਨਾਂ ਦੇ ਉਸ ਟ੍ਰੈਪ ਦੇ ਵਿੱਚ ਫਸਦੇ ਨੇ। ਔਰ ਜ਼ਾਹਰ ਹੈ ਅਸੀਂ ਦੇਖ ਰਹੇ ਹਾਂ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਕਿੰਨੇ ਨੌਜਵਾਨ, ਜੇ ਈਵਨ ਦਿਨਕਰ ਗੁਪਤੇ ਦਾ ਕੱਲ ਮੈਂ ਜ਼ਿਕਰ ਕੀਤਾ, ਜਿਹੜਾ DG ਪੁਲਿਸ ਹੈ, ਉਹਨੇ ਕਿਹਾ ਕਿ ਜੀ 400 ਨੌਜਵਾਨ ਅਸੀਂ ਡੀ ਰੈਡੀਕਲਾਈਜ਼ ਕੀਤੇ ਨੇ। ਮਤਲਬ ਇਹ ਵੀ ਜਿਨ੍ਹਾਂ ਦੀ ਕੋਈ ਉਹਨਾਂ ਨੇ ਪੋਸਟ ਦੇਖੀ, ਕਿਸੇ ਨੇ ਕਮੈਂਟ ਕੀਤਾ ਹੋਇਆ, ਉਹਨਾਂ ਨੇ ਚੁੱਕ ਲਿਆ ਔਰ ਉਹਨਾਂ ਦੇ ਵੀ ਤੁਸੀਂ ਦੱਸੋ ਕੀ ਹੈ, ਸਾਰੇ ਰਿਕਾਰਡ ਟੱਬਰਾਂ ਦੇ ਲੈ ਲਏ, ਨਾਲ ਹੀ ਵਾਰਨਿੰਗ ਦੇ ਕੇ ਛੱਡਤਾ। ਉਹਨੂੰ ਕਿਹਾ ਜੀ ਨਹੀਂ ਅਸੀਂ ਉਹਨਾਂ ਨੂੰ ਸਮਝਾ ਦਿੱਤਾ ਹੈ ਕਿ ਖਾਲਿਸਤਾਨ ਕੰਮ ਦੀ ਚੀਜ਼ ਨਹੀਂ ਹੈ। ਸੋ ਮੈਂ ਇਹ ਜਿੱਥੋਂ ਤੱਕ ਵੀ ਸਾਡਾ ਇਹ ਆਵਾਜ਼ ਜਾਂਦੀ ਹੈ ਇਹ ਮੈਂ ਜ਼ਰੂਰ ਤਾਕੀਦ ਕਰਨਾ ਚਾਹੁੰਦਾ। ਔਰ ਕੁਝ ਸਾਨੂੰ ਜਦੋਂ ਅਸੀਂ ਕੱਲ੍ਹ ਇਹ ਗੱਲ ਕਰ ਰਹੇ ਸੀ ਕਿ ਕਿਵੇਂ ਭਾਰਤੀ ਹਾਕਮ ਖਾਸ ਤੌਰ ਤੇ ਮੋਦੀ, ਅਮਿਤ ਸ਼ਾਹ, ਜਿਹੜੇ ਆਪਣੇ ਆਪ ਨੂੰ ਇੱਕ ਕਾਂ ਵਾਂਗ ਸਿਆਣੇ ਸਮਝਦੇ ਸੀ, ਅਲਟੀਮੇਟਲੀ ਕਿਵੇਂ ਕਿ ਸਾਡੇ ਪੰਜਾਬੀ ਤਹਿਜ਼ੀਬ 'ਚ ਕਿਵੇਂ ਜਾਂਦਾ ਹੈ ਕਿ ਭਾਈ ਜਿਹੜਾ ਕਾਂ ਆਪਣੇ ਆਪ ਨੂੰ ਸਿਆਣਾ ਸਮਝਦਾ ਅਲਟੀਮੇਟਲੀ ਗੂੰ ਤੇ ਡਿੱਗਦਾ। ਔਰ ਸਾਡੇ ਇੱਕ ਸਿੱਖ ਵੀਰ ਨੇ, ਔਰ ਮੈਨੂੰ ਇਹ ਸੀ ਕਿ ਵੀ ਇਸ ਦੇ ਉੱਤੇ ਕੋਈ ਨਾ ਕੋਈ ਗੁਰਬਾਣੀ ਕੋਟ ਹੈ, ਪਰ ਉਹ ਗੁਰਬਾਣੀ 'ਚ ਤਾਂ ਨਹੀਂ ਹੈ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾਵਾਂ ਨੂੰ ਅਸੀਂ ਜਿਹੜਾ ਕੀਰਤਨ ਵਿੱਚ ਵੀ ਗਾਇਨ ਕਰਦੇ ਹਾਂ, ਉਹਨਾਂ ਦਾ ਇੱਕ ਭਾਈ ਗੁਰਦਾਸ ਜੀ ਦਾ ਸ਼ਲੋਕ ਜਾਂ ਵਾਰ ਚੋਂ ਹੋਏਗਾ, ਉਹਦੇ 'ਚ ਉਹਨਾਂ ਨੇ ਕਿਹਾ, ਗੱਲੀ ਜੇ ਸ਼ੌ ਪਾਈ ਹੈ ਤੋਤਾ ਕਿਉਂ ਫਾਸੈ, ਮਿਲੇ ਨਾ ਬਹੁਤ ਸਿਆਣਪ ਹੈ ਕਾਉ ਗੂੰ ਗਿਰਾਸੈ। ਉਹਨੇ ਭਾਈ ਗੁਰਦਾਸ ਜੀ ਨੇ ਦੋਨਾਂ ਨੂੰ ਹੀ ਉਹਨਾਂ ਨੇ ਕਿਹਾ ਕਿ ਵੀ ਜੇ ਬਹੁਤੀਆਂ ਗੱਲਾਂ ਕੀਤੀਆਂ ਰੱਬ ਮਿਲਦਾ ਹੁੰਦਾ, ਪਿਆਰਾ ਮਿਲਦਾ ਹੁੰਦਾ, ਫਿਰ ਤੋਤਾ ਤਾਂ ਸਾਰਾ ਦਿਨ ਜਿਹੜਾ ਉਹ ਲੱਗਾ ਹੀ ਹੁੰਦਾ ਕੁਛ ਨਾ ਕੁਛ, ਫਿਰ ਉਹ ਜਿਹੜਾ ਬੋਲਣ ਵਾਲਾ ਤੋਤਾ ਹੈ ਉਹ ਫਸ ਕਿਵੇਂ ਜਾਂਦਾ ਪਿੰਜਰੇ 'ਚ? ਤੋਤਾ ਤੇ ਆਣਾ ਹੀ ਨਹੀਂ ਸੀ, ਕਿਉਂਕਿ ਜੇ ਸਿਰਫ ਬੋਲਣ ਦੇ ਨਾਲ ਸਿਆਣਪ ਹੁੰਦੀ ਫਿਰ ਤੋਤਾ ਪਿੰਜਰੇ 'ਚ ਨਾ ਫਸਦਾ। ਮਿਲਿਆ ਨਾ ਬਹੁਤ ਸਿਆਣਪ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਜੇ ਸਿਆਣਪ ਦੇ ਨਾਲ ਸੋ ਕਾਲਡ ਜਿਹੜੀ ਫੋਕੀ ਵਿਜ਼ਡਮ ਹੈ ਉਹਦੇ ਨਾਲ ਰੱਬ ਮਿਲਦਾ ਹੁੰਦਾ, ਕਾਂ ਗੂੰ ਗਿਰਾਸ ਹੈ, ਕਾਂ ਜਿਹੜਾ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਉਹ ਗੂੰਜ ਕਿਉਂ ਡਿੱਗਦਾ? ਸੋ ਜ਼ਾਹਰ ਹੈ ਮੈਨੂੰ ਚੰਗਾ ਲੱਗਿਆ ਕਿ ਭਾਈ ਸਾਡੇ ਵੀਰ ਬੈਠੇ ਨੇ, ਪੂਰੀ ਹਰ ਗੱਲ ਨੂੰ ਦੇਖਦੇ ਨੇ ਔਰ ਉਹਨਾਂ ਨੂੰ ਲੱਗਾ ਕਿ ਵੀ ਇਹ ਐਕਸਪ੍ਰੈਸ਼ਨ ਕੱਲਾ ਸਾਡੇ ਫੋਕਲੋਰ ਦਾ ਐਕਸਪ੍ਰੈਸ਼ਨ ਹੀ ਨਹੀਂ ਹੈ, ਇਹ ਰੂਹਾਨੀਅਤ ਦੇ ਵਿੱਚ ਵੀ। ਔਰ ਸਾਡੇ ਭਾਈ ਗੁਰਦਾਸ ਜਿਹੜੇ ਇਹਨਾਂ ਦੀਆਂ ਰਚਨਾਵਾਂ ਸੈਕੰਡਰੀ ਸੋਰਸ ਹੈ ਉਹਨਾਂ ਦੇ ਨਾਲ। ਹਾਂ, ਇੱਕ ਮੈਂ ਇਹ ਵੀ ਦੱਸ ਦਿਆਂ ਕਿ ਵੀਰ ਲਾਲ ਸਿੰਘ ਜਿਹਨਾਂ ਦਾ ਨਾਮ ਮਨਜੀਤ ਸਿੰਘ ਹੈ, ਲਾਲ ਸਿੰਘ ਕਰਕੇ ਉਹ ਮਸ਼ਹੂਰ ਹੋਏ, ਜਿਹੜੇ 28 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਇਹ ਵੀ ਭਾਰਤ ਦੇ ਵਿੱਚ ਔਰ ਸਿੱਖ ਪ੍ਰਿਜ਼ਨਰਸ ਦੇ ਹਵਾਲੇ ਨਾਲ ਸ਼ਾਇਦ ਸਭ ਤੋਂ ਜ਼ਿਆਦਾ ਟਰਮ ਹੈ, 2 ਦਿਨ ਪਹਿਲਾਂ ਹੀ ਰਿਹਾ ਹੋਏ ਨੇ। ਕੱਲ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਉਹਨਾਂ ਦੇ ਨਾਲ ਗੁਫ਼ਤਗੂ 9:30 ਤੋਂ 10 ਦੇ ਪ੍ਰੋਗਰਾਮ 'ਚ ਹੋਈ ਸੀ। ਅਮਰਵੀਰ ਸਿੰਘ ਨੇ ਗੱਲਬਾਤ ਕੀਤੀ ਔਰ ਉਹ ਸਾਡੇ ਦਰਸ਼ਕਾਂ ਨੇ ਉਹਨੂੰ ਬਹੁਤ ਪਸੰਦ ਕੀਤਾ ਔਰ ਅਸੀਂ ਜਿਹੜਾ ਇਹ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਸੰਪਰਕ ਹੋਏ, ਜਿਹੜਾ ਹੋਇਆ, ਔਰ ਉਹਨਾਂ ਨੇ ਬੜੀ ਜਿਹੜਾ ਇਸ ਖੁੱਲ੍ਹਦਿਲੀ ਦੇ ਨਾਲ ਕਿਹਾ ਵੀ ਉਹ ਗੱਲਬਾਤ ਕਰਨਗੇ। ਸੋ ਅੱਜ 9:30 ਤੋਂ 10 ਵਜੇ ਤੱਕ ਭਾਈ ਲਾਲ ਸਿੰਘ ਹੋਰਾਂ ਦੇ ਨਾਲ, ਇਲੀਆਸ ਮਨਜੀਤ ਸਿੰਘ ਜਾਂ ਅਸਲ ਨਾਮ ਮਨਜੀਤ ਸਿੰਘ, ਉਹਨਾਂ ਦੇ ਨਾਲ ਅਮਰਵੀਰ ਸਿੰਘ ਗੱਲਬਾਤ ਕਰ
ਜਿਹੜਾ ਉਹਨਾਂ ਦੇ 28 ਸਾਲ ਦੇ ਐਕਸਪੀਰੀਅੰਸ ਸਾਲਾਂ ਵਿੱਚੋਂ ਪੈਰੋਲ ਵੀ ਹੁੰਦੀ ਰਹੀ ਜੀ ਔਰ ਅਸੀਂ ਓਵਰਆਲ ਜਿਹੜੇ ਬਾਕੀ ਸਿੱਖ ਇਸ਼ੂ ਵੀ ਚੱਲ ਰਹੇ ਨੇ ਕਿਵੇਂ ਨੌਜਵਾਨਾਂ ਦੀ ਫੜੋ ਫੜੀ ਹੈ ਔਰ ਜਰਮਨੀ ਦੇ ਵਿੱਚ ਕਿਵੇਂ ਇੱਕ ਸੈਕੰਡ ਟ੍ਰਾਇਲ ਜਿਹੜਾ ਹੁਣ ਇੱਕ ਰਾਹ ਦੇ ਏਜੰਟ ਦੇ ਉੱਤੇ ਜਰਮਨ ਅਥਾਰਟੀਜ਼ ਕਰ ਰਹੀਆਂ ਜਿਹੜਾ ਕਿ ਸਿੱਖਾਂ ਔਰ ਕਸ਼ਮੀਰੀਆਂ ਦੇ ਉੱਤੇ ਜਸੂਸੀ ਕਰਦਾ ਸੀ। ਉਸ ਤੋਂ ਪਹਿਲਾਂ ਇੱਕ ਕਪਲ ਆਲਰੇਡੀ ਉਹਨਾਂ ਨੂੰ ਕਨਵਿਕਟ ਵੀ ਹੋਇਆ ਉਹ। ਸੋ ਇਹ ਸਾਬਤ ਕਰਦਾ ਹੈ ਕਿ ਭਾਈ ਇਹ ਜਿਹੜਾ ਇਹਨਾਂ ਏਜੰਸੀਆਂ ਦਾ ਨੈਟਵਰਕ ਹੈ ਉਹ ਉੱਥੋਂ ਤੱਕ ਮਹਿਦੂਦ ਨਹੀਂ ਹੈ, ਇੱਥੇ ਵੀ ਉਹਨਾਂ ਦੀ ਕਿੰਨੀ ਡੂੰਘੀ ਪਕੜ ਹੈ। ਔਰ ਹੁਣ ਅਸੀਂ ਆਪਣੇ ਵਿਸ਼ੇ ਵੱਲ ਆਉਂਦੇ ਹਾਂ। ਜ਼ਾਹਰ ਹੈ ਕਿ ਅਸੀਂ ਜਦੋਂ ਪਾਕਿਸਤਾਨ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਸੋ ਕਈ ਜਿਹੜੇ ਬ੍ਰੈਡ ਬਟਰ ਜਿਹੜੀ ਆ ਉਹ ਨੈਗੇਟਿਵਿਟੀ ਜਾਂ ਜੇ ਇਸ ਨੂੰ ਟ੍ਰੋਲਿੰਗ ਕਹਿੰਦੇ ਨੇ ਉਸ ਦੇ ਉੱਤੇ ਹੁੰਦੀ ਹੈ, ਸਾਡੇ ਤੇ ਵੀ ਛੱਡੇ ਹੋਏ ਨੇ। ਉਹਨਾਂ ਦੀ ਪ੍ਰੈਕਟਿਸ ਹੈ ਜਿਹੜਾ ਵੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹਨਾਂ ਨੂੰ ਚੈਲੰਜ ਕਰਦਾ ਹੈ। ਲੇਕਿਨ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਸੱਚ ਨੂੰ ਕਿੰਨਾ ਕੁ ਲੁਕੋ ਸਕਦੇ ਹੋ, ਜਿੰਨੇ ਮਰਜ਼ੀ ਤੁਸੀਂ ਕਰੋ 100 ਜਿਵੇਂ ਸਿਆਣੇ ਕਹਿੰਦੇ ਨੇ ਵੀ ਇੱਕ ਸੱਚ ਨੂੰ ਲੁਕਾਉਣ ਲਈ 100 ਝੂਠ ਬੋਲਣਾ ਪੈਂਦਾ, ਪਰ ਝੂਠ ਫਿਰ ਵੀ ਝੂਠ ਹੁੰਦਾ ਬਸ਼ਰਤੇ ਕਿ ਉਹਨੂੰ ਚੈਲੰਜ ਕੀਤਾ। ਜੇ ਚੈਲੰਜ ਨਾ ਕੀਤਾ ਜਾਏ, ਜੇ ਸਾਰੇ ਰਲੇ ਹੋਣ ਔਰ ਅਕਸਰ ਇਹ ਉਰਦੂ ਦੇ ਕਪਲੇਟ ਦੇ ਨਾਲ ਜੁੜਿਆ ਹੋਇਆ ਕਪਲੇਟ ਅਕਸਰ ਸਾਡੇ ਸਟੂਡੈਂਟ ਦੇ ਨਾਲ ਪਤਾ ਨਹੀਂ ਆਇਆ ਕਿੱਥੋਂ ਹੈ, ਕੌਣ ਇਹਦਾ ਲਿਖਾਰੀ ਹੈ, ਪਰ ਇਹ ਚੱਲਦਾ ਹੁੰਦਾ ਸੀ ਬੈਂਤਬਾਜ਼ੀ ਜਿਹਨੂੰ ਕਹਿੰਦੇ ਸੀ ਕਿ ਭਾਈ ਕਿਸੇ ਨੇ ਇੱਕ ਜਿਹੜਾ ਕਿਹਾ ਕਿ ਵੀ ਸੱਚਾਈ ਛੁਪ नहीं सकती, बनावट के असूलों से खुशबू आ नहीं सकती, बनावट के फूलों से कभी कागज के फूलों से। ਹੁਣ ਉਹਨੇ ਕਿਹਾ ਗੱਲ ਤਾਂ ਸੀ ਕਿ ਭਾਈ ਜਿਹੜੀ ਹੈ ਸੱਚਾਈ ਵੀ ਬਾਹਰ ਆ ਜਾਂਦੀ ਹੈ ਔਰ ਦੂਸਰਾ ਵੀ ਹੈ, ਪਰ ਨਾਲ ਦੀ ਨਾਲ ਦੂਸਰੇ ਨੇ ਉਹਦੇ ਤੇ ਉਹਦਾ ਜਵਾਬ ਦਿੱਤਾ ਹੈ सच्चाई छुप भी सकती है अगर आपस में मेल हो, खुशबू आ भी सकती है अगर फूलों में तेल हो। सो मतलब ये है भी जदों हकूमती निज़ाम मेल जे उन्हां दी हुण जुडिशरी उन्हां दी लैजिसलेचर उन्हां दी एग्जैक्टिव उन्हां दा मीडिया सारे रले हुए ने मिले हुए ने, जिहड़ी ओपोजिशन ਉਹਨੂੰ ਇੰਨੀਆਂ ਜਿਹੜੀਆਂ ਪਲਸੇਟੀਆਂ ਵੱਜ ਰਹੀਆਂ ਹੈ ਕਿ ਕਾਂਗਰਸ ਦਾ ਉਹਨਾਂ ਦੀ AICC ਦਾ ਸੈਸ਼ਨ ਸੀ 2 ਦਿਨ ਪਹਿਲੇ ਜਾਂ ਵਰਕਿੰਗ ਕਮੇਟੀ ਦਾ ਸੀ, ਕਿਵੇਂ ਆਪਸ ਚ ਜੁੱਤੀ ਹੋ ਰਹੇ ਨੇ। 26-27 ਕਾਂਗਰਸੀ ਲੀਡਰ ਜਿਨ੍ਹਾਂ ਸੀਨੀਅਰ ਨੇ ਉਹ ਕਹਿ ਰਹੇ ਨੇ ਜੀ ਕਿ ਤਬਦੀਲੀ ਕਰੋ, ਸੋਨੀਆ ਗਾਂਧੀ ਬਿਮਾਰ ਹੈ, ਕੈਂਸਰ ਤੋਂ ਪੀੜਤ ਹੈ, ਉਹ ਛੱਡ ਕੇ ਰਾਜੀ ਨਹੀਂ। ਰਾਹੁਲ ਗਾਂਧੀ ਜੀ ਉਹ ਮੰਨ ਕੇ ਰਾਜੀ ਨਹੀਂ, ਹੁਣ ਉਹਨੂੰ 6 ਮਹੀਨੇ ਦਾ ਦਿੱਤਾ ਹੈ ਕਿ ਜੀ 6 ਮਹੀਨੇ ਦੇ ਲਈ ਸੋਨੀਆ ਗਾਂਧੀ ਰਹੇਗੀ। ਸੋ ਮਤਲਬ ਇਹ ਹੈ ਵੀ 1 ਬਿਲੀਅਨ 350 ਮਿਲੀਅਨ ਲੋਕਾਂ 'ਚ ਜਿਹੜੇ ਅਦਾਰਿਆਂ ਦੀ ਅਸੀਂ ਗੱਲ ਕੀਤੀ ਉਹ ਵੀ ਰਲੇ ਹੋਏ ਨੇ ਹਿੰਦੂ ਤਵੀਆਂ ਦੇ ਉਹ ਸਾਰੇ ਦੇ ਨਾਲ। ਔਰ ਜਿਹੜੀ ਆਪੋਜੀਸ਼ਨ ਹੈ ਜਿਹੜੀ ਪਹਿਲਾਂ ਵੀ ਹਿੰਦੂਤਵਾ ਦਾ ਹੀ ਕਾਰਡ ਉਹਨਾਂ ਨੇ ਖੇਡਿਆ, ਉਹ ਬਾਬਰੀ ਮਸਜਿਦ ਦਾ ਇਸ਼ੂ ਹੋਇਆ ਔਰ ਕਾਂਗਰਸ ਨੇ ਸਿੱਖਾਂ ਨਾਲ ਕੀ ਕੀਤਾ, ਔਰ ਜੋ ਉਹਨਾਂ ਨੇ ਸਿੱਖਾਂ ਨਾਲ ਕੀਤਾ ਕਾਂਗਰਸ ਨੇ, ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਨਾਲ ਹਮਲਾ ਨਵੰਬਰ 84 ਦੀ ਨਸਲਕੁਸ਼ੀ, ਉਹਨੇ ਹੀ ਇਹਨਾਂ ਨੂੰ ਸਟਰੈਂਥਨ ਕੀਤਾ। ਇਹਨਾਂ ਨੇ ਗੁਜਰਾਤ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਸੋ ਕੁੱਲ ਮਿਲਾ ਕੇ ਇਸ ਮਾਹੌਲ 'ਚ ਜਦੋਂ ਬਾਹਰਲੀ ਆਵਾਜ਼ ਨੂੰ ਵੀ ਹੁਣ ਬਾਹਰ ਸੋਸ਼ਲ ਮੀਡੀਆ ਹੁਣ ਜੇ ਉਹਨਾਂ ਨੇ ਫੇਸਬੁੱਕ, YouTube, WhatsApp, Instagram ਇਹ ਸਾਰੀ ਜਿਹੜੇ ਜਿੰਨੇ ਵੀ ਹੋਰ ਨੇ ਐਪਸ ਉਹਨਾਂ ਤੇ ਵੀ ਉਹਨਾਂ ਦਾ ਕੰਟਰੋਲ ਹੈ ਤੇ ਵਿਚਾਰਾ TV 84 ਕਿਹਦਾ ਪਾਣੀ ਹਾਰ ਹੈ। ਲੇਕਿਨ ਇਹਦੇ ਬਾਵਜੂਦ ਉਹਨਾਂ ਨੂੰ ਇਸ ਦੀ ਤਕਲੀਫ ਹੈ ਕਿਉਂਕਿ ਅਲਟੀਮੇਟਲੀ ਜਦੋਂ ਤੁਸੀਂ ਇੱਕ ਵੱਡਾ ਈਗੋ ਬੈਲੂਨ ਜਿਹੜਾ ਬਿਲਕੁਲ ਝੂਠ ਦੇ ਔਰ ਉਹ ਹਵਾ ਨਾਲ ਭਰਿਆ ਹੋਇਆ ਔਰ ਉਹਨੂੰ ਜੇ ਤੁਸੀਂ ਥੋੜਾ ਜਿਹਾ ਵੀ ਪੰਕਚਰ ਕਰ ਦਿਓ ਤੇ ਫੜਕ ਹੋ ਜਾਂਦਾ ਕੰਮ। ਸੋ ਇਸ ਸਾਰੇ 'ਚ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਲਈ ਆਪਣੇ ਆਪ ਨੂੰ ਕਿਸੇ ਲੈਵਲ ਤੇ ਵੀ ਔਰ ਜਿਹੜੇ ਥੋੜੇ ਬਹੁਤ ਜਿਨ੍ਹਾਂ ਨੂੰ ਮੈਂ ਪੈਟਰੀਓਟਿਕ ਇੰਡੀਆ ਨਹੀਂ ਕਹਿ ਸਕਦਾ ਕਿ ਬਈ ਉਹ ਸਮਝਦੇ ਨੇ ਵੀ ਇੰਡੀਆ ਜਾ ਰਿਹਾ ਇਹ ਟੁੱਟੇਗਾ, ਜੋ ਉਹਨਾਂ ਨੇ ਹਾਲ ਇਹਨਾਂ ਦਾ ਹੈ ਔਰ ਜੋ ਇਹਨਾਂ ਨੇ ਚੱਜ ਅਚਾਰ ਗਵਾ ਕੇ ਜੋ ਕੁਝ ਜਿਸ ਪਾਸੇ ਤੁਰੇ ਹੋਏ ਨੇ ਉਹ ਵਿੱਚੋਂ ਕਹਿਣ ਦਾ ਯਤਨ ਵੀ ਕਰਦੇ ਨੇ ਕਿਤੇ ਨਾ ਕਿਤੇ, ਭਾਵੇਂ ਇਨ ਦਾ ਐਂਡ ਆਫ ਦਾ ਡੇ ਭੁਗਤਣਾ ਉਹਨਾਂ ਨੇ ਵੀ ਉਹਨਾਂ ਦੇ ਹੱਕ 'ਚ ਹੀ ਹੈ। ਕਿਸੇ ਦਾ ਜੀ ਨਹੀਂ ਕਰਦਾ ਕਿ ਬਈ ਕੌਣ ਆਉਂਦਾ ਹਾਰਮਸ ਵੇ ਆਂਦਾ, ਉਹ ਤਾਂ ਆਜ਼ਾਦੀ ਦੇ ਪਰਵਾਨੇ ਹੁੰਦੇ ਨੇ। ਸਿੱਖ ਲੜ ਰਹੇ ਨੇ, ਕਸ਼ਮੀਰੀ ਖਲੋਤੇ ਨੇ, ਕੋਈ ਹੋਰ ਮਾੜੇ ਮੋਟੇ ਆ ਜਾਣਗੇ। ਬਾਈ ਐਂਡ ਲਾਰਜ ਅਸੀਂ
ਔਰ ਇਹਨਾਂ ਜੋ ਜਿਹੜੇ ਚੈਲੰਜ ਕਰਨ ਵਾਲੇ ਨੇ ਬਹੁਤ ਸਾਰੇ ਕਹਿੰਦੇ ਆਪਣੇ ਆਪ ਨੂੰ ਪ੍ਰੋਗਰੈਸਿਵ ਨੇ ਲੇਕਿਨ ਲੈਫਟਿਸਟ ਨੇ। ਸੋ ਜਦੋਂ ਇਹਨਾਂ ਦੀ ਪ੍ਰੋਬਲਮ ਜਿਹੜੀ ਹੈ ਜਿੱਥੇ ਹਿੰਦੂ ਰਾਸ਼ਟਰ ਦੇ ਤੋਂ ਭਾਵੇਂ ਇਹਨਾਂ ਨੂੰ ਹੋਏ ਕਿ ਜੀ ਦਾ ਨਾਂ ਹਿੰਦੂ ਨਾ ਰੱਖੋ, ਵੈਸੇ ਹਿੰਦੂ ਹੈ, ਰਾਸ਼ਟਰ ਮੈਜੋਰਟੀ ਹੈ, ਪਰ ਜਦੋਂ ਸਿੱਖਾਂ ਦੀ ਗੱਲ ਆਏਗੀ, ਕਸ਼ਮੀਰੀਆਂ ਦੀ ਆਜ਼ਾਦੀ ਦੀ ਗੱਲ ਆਏਗੀ, ਅਜੇ ਤੱਕ ਮੈਂ ਨਹੀਂ ਦੇਖਿਆ ਹੈ ਕਿ ਇਹਨਾਂ 'ਚੋਂ ਕਿਸੇ ਨੇ ਕਿਹਾ ਹੋਇਆ ਜੀ ਕਸ਼ਮੀਰ ਦੇ ਵਿੱਚ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਮੁਤਾਬਕ ਪਲੇਬਸਾਈਡ ਕਰਾਓ। ਵੱਧ ਤੋਂ ਵੱਧ ਹੁਣ ਕਹਿਣਗੇ, ਉਹ ਵੀ ਕਹਿਣੋਂ ਹਟ ਗਏ ਕਿ ਜੀ ਆਰਟੀਕਲ 370 ਜਾਂ 35A ਜਿਹੜਾ ਹੈ ਉਹ ਲਾਗੂ ਕਰੋ। ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੋਈ ਲਿਖ ਤੇ ਦੱਸ ਦਿੰਦੀ ਹੈ। ਔਰ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਚੀਨ ਨੇ ਭਾਰਤ ਨੂੰ ਹਰ ਪਾਸਿਓਂ ਧੋਬੀ ਪਟੜਾ ਮਾਰਿਆ, ਮਿਲੀਟੈਰਲੀ ਵੀ, ਡਿਪਲੋਮੈਟਿਕਲੀ ਵੀ, ਫਾਈਨੈਂਸ਼ੀਅਲ $15 ਟ੍ਰਿਲੀਅਨ ਦੀ ਉਹਨਾਂ ਦੀ ਇਕਨੋਮੀ ਹੈ। ਉਹਨਾਂ ਨੇ ਕਿਵੇਂ ਸਾਰੇ ਕੰਟੀਨੈਂਟਸ, ਏਸ਼ੀਆ ਦੇ ਵਿੱਚ, ਅਫਰੀਕਾ ਦੇ ਵਿੱਚ, ਸਾਊਥ ਅਮਰੀਕਾ 'ਚ ਹਰ ਥਾਂ ਤੇ ਉਹਨਾਂ ਨੇ ਪਹੁੰਚ ਬਣਾਈ ਹੋਈ ਹੈ। ਭਾਰਤ ਦੇ ਲਈ ਤਾਂ ਅਕਸਰ ਇਹੀ ਹੈ ਵੀ ਕਿਆ ਪਿੱਦੀ ਕਾ ਸ਼ੋਰ ਵਾ, ਲੇਕਿਨ ਇਹਦੇ ਬਾਵਜੂਦ ਜੇ ਮੋਦੀ ਜਿਹੜਾ ਹੈ ਉਹ ਮੋਰ ਦੇ ਨਾਲ ਮੋਰ ਨੂੰ ਦਾਣੇ ਪਾ ਰਿਹਾ, ਚੁਗਾ ਰਿਹਾ, ਔਰ ਉਹ ਕਹਿ ਰਿਹਾ ਕਿ ਮੋਰ ਦੀ ਰੁਣ ਝੁਣ ਸੁਣ ਰਹੀ ਹੈ ਲੇਕਿਨ ਬਾਹਰ ਮਸਲਿਆਂ ਦਾ ਜਿਹੜਾ ਸ਼ੋਰ ਹੈ ਉਹ ਨਹੀਂ ਸੁਣ ਰਿਹਾ। ਲੇਕਿਨ ਮੈਂ ਸਮਝਦਾ ਵੀ ਪਾਕਿਸਤਾਨ, ਜਿਹਨੂੰ ਬਹੁਤ ਵਾਰ ਭਾਰਤ ਵਾਲੇ ਸਮਝਦੇ ਨੇ ਕਿ ਵੀ ਇਹ ਸਾਡੇ ਸਾਹਮਣੇ ਕੀ ਹੈ, ਲੇਕਿਨ ਡਿਪਲੋਮੇਸੀ ਦੇ ਲੈਵਲ ਤੇ ਵੀ ਹੁਣ ਜਦੋਂ ਪਿਛਲੇ ਦਿਨਾਂ 'ਚ ਜਿਹੜੇ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਨੇ ਸਟੇਟਮੈਂਟ ਦਿੱਤੀ OIC ਦੇ ਮੁੱਦੇ ਤੇ ਕਿ ਭਾਈ ਉਹਨਾਂ ਨੂੰ ਐਗਰੈਸਿਵ ਸਟੈਂਸ ਲੈਣਾ ਚਾਹੀਦਾ ਹੈ, ਇਹਨਾਂ ਨੇ ਪੂਰਾ ਕਮਾਇਆ ਜੀ। ਸਾਊਦੀ ਅਰੇਬੀਆ ਨਾਰਾਜ਼ ਹੋ ਗਿਆ, ਉਹਨੇ ਪੈਸੇ ਵਾਪਸ ਮੰਗ ਲਏ, ਉਹਨੇ ਫਲਾਣਾ ਕਰ ਲਿਆ ਕਿ ਜੀ ਛੱਡ ਗਏ ਸਾਥ ਕਸ਼ਮੀਰ ਦੇ ਮੁੱਦੇ ਤੇ। ਚੀਨ ਦੇ ਹਵਾਲੇ ਨਾਲ ਟਾਈਮ ਟੂ ਟਾਈਮ ਮਿਸ ਇਨਫੋਰਮੇਸ਼ਨ ਹੋਏਗੀ ਜੀ, CPEC ਤੋਂ ਚੀਨ ਜਿਹੜਾ ਪ੍ਰੋਗਰੈਸ ਨਹੀਂ ਹੋ ਰਹੀ, ਨਾਰਾਜ਼ ਹੈ, ਅਮਰੀਕਾ ਨੇ ਚੁੱਪ ਕਰਾਤਾ, ਇਹਨੇ ਕਰਾਤਾ, ਉਹਨੇ ਕਰਾਤਾ। ਲੇਕਿਨ ਪਾਕਿਸਤਾਨ ਨੇ ਹੁਣ ਜਦੋਂ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦੇ ਦੌਰੇ ਤੇ ਗਏ ਨੇ, ਜਿਹੜੀ ਜੁਆਇੰਟ ਸਟੇਟਮੈਂਟ ਸਟਰੋਂਗਲੀ ਆਈ, ਉਹਦੇ ਤੇ ਫਿਰ ਰੈਟਲ ਹੋਏ। ਇਹਨਾਂ ਦੀ ਫੋਰਨ ਮਿਨਿਸਟਰੀ ਨੇ ਉਹਦੇ ਤੇ ਜਿਹੜਾ ਉਹ ਆਪਣਾ ਰਿਜ਼ਰਵੇਸ਼ਨ ਦਿੱਤੀ ਜਾਂ ਉਹਨੂੰ ਕੰਡੈਮ ਕੀਤਾ ਇਹਨੇ ਵੇ। ਹੁਣ ਇਹਨਾਂ ਦੇ ਮੀਡੀਆ ਜਿਹੜਾ ਦਾ ਪ੍ਰਿੰਟ ਹੈ ਜਿਹਦੇ 'ਚ ਲੈਫਟਿਸਟ ਨੇ ਔਰ ਜੋਤੀ ਮਲਹੋਤਰਾ ਜਿਹੜਾ ਬੀਬੀ ਹੈ ਜਾਂ ਬੰਦਾ ਹੈ ਪਰ ਕਾਲਮਨਿਸਟ ਦੇ ਤੌਰ ਤੇ ਕਈ ਵਾਰ ਛਪਦੇ ਨੇ ਲੇਖ, ਉਹਦਾ ਇੱਕ ਰਾਈਟ ਅਪ ਅੱਜ ਹੀ ਜਿਹੜਾ ਇਸ ਪ੍ਰਿੰਟ ਦੇ ਵਿੱਚ ਆਇਆ ਔਰ ਇਹਦਾ ਟਾਈਟਲ ਹੈ ਹੀਅਰ ਇਜ਼ ਵਟ ਚਾਈਨਾ ਇਜ਼ ਡੂਇੰਗ ਇਨ ਬੰਗਲਾਦੇਸ਼, ਨੇਪਾਲ, ਅਫਗਾਨਿਸਤਾਨ, ਇਟ ਡਜ਼ਨਟ ਲੁੱਕ ਗੁੱਡ ਫॉर ਇੰਡੀਆ। ਸੋ ਅਸੀਂ ਆਲਰੇਡੀ ਕਿਉਂਕਿ ਬੰਗਲਾਦੇਸ਼ ਦੀ ਡਿਟੇਲ ਵੀ ਡਿਸਕਸ ਕੀਤੀ ਹੈ, ਇਹਨੇ ਹੋਰ ਵੀ ਐਲੈਬੋਰੇਟ ਕੀਤਾ ਹੈ ਵੀ ਕੀ ਚੱਲ ਰਿਹਾ ਹੈ, ਨੇਪਾਲ ਬਾਰੇ ਵੀ ਹੈ, ਅਫਗਾਨਿਸਤਾਨ। ਹੁਣ ਅਫਗਾਨਿਸਤਾਨ ਦੇ ਬਾਰੇ ਇਹ ਤਾਂ ਹੈ ਕਿ ਇੰਡੀਆ ਬਾਹਰ ਸੀ, ਜਿਹੜੀ ਪੀਸ ਟਾਕ ਅਮਰੀਕਾ, ਇਹਨਾਂ ਨੇ ਜ਼ਾਲਮੇ ਖਾਲਿਲਜ਼ਾਦ ਸ਼ਾਇਦ ਨਾਮ ਹੈ, ਮੈਂ ਹਮੇਸ਼ਾ ਹੀ ਗਲਤ ਪ੍ਰੋਨਾਂਸ ਕਰਦਾ, ਖਾਲਿਜ਼ਾਦ, ਉਹਨੇ ਇਨੀਸ਼ੀਏਟ ਕੀਤੀ। ਅਮਰੀਕਾ ਦੇ ਰਿਪਰੈਜ਼ੈਂਟੇਟਿਵ ਨੇ, ਬੀਜਿੰਗ 'ਚ ਵੀ ਮੀਟਿੰਗਾਂ ਹੋਈਆਂ, ਕਾਬਲ 'ਚ ਜਿਹੜਾ ਇਸਲਾਮਾਬਾਦ ਵੀ, ਔਰ ਜ਼ਾਹਰ ਹੈ ਰਸ਼ੀਆ ਵੀ ਉਹਦੇ 'ਚ ਇਨਵੋਲਵ ਹੋਇਆ। ਔਰ ਉਹ ਜਿਹੜੀ ਹੈ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਕਿਤੇ ਸਟਾਰਟ ਹੁੰਦਾ ਹੈ, ਕਿਤੇ ਇੰਜਣ ਫਿਰ ਬੰਦ ਹੋ ਜਾਂਦਾ ਹੈ, ਉਹ ਹਿਕਅਪਸ ਚੱਲ ਰਹੇ ਨੇ ਗੱਲਬਾਤ ਦੇ। ਔਰ ਹੁਣ ਇਹ ਖਬਰ ਸੀ ਕਿ ਵੀ ਜਦੋਂ ਇੰਡੀਆ ਨੇ ਬੜਾ ਰੀਜੋਇਸ ਕੀਤਾ ਇਹਨਾਂ ਦੇ ਮੀਡੀਆ ਨੇ ਕਿ ਦੇਖੋ ਜੀ ਪਾਕਿਸਤਾਨ ਸੈਂਕਸ਼ਨਸ ਤਾਲਿਬਾਨ ਟੂ ਅਵੋਇਡ ਗਲੋਬਲ ਫਾਈਨੈਂਸ ਬਲੈਕ ਲਿਸਟ, ਕਿ ਜਿਨ੍ਹਾਂ ਨੂੰ ਅਮਰੀਕਾ ਨੇ ਟੈਰਰ ਲਿਸਟ ਤੋਂ ਕੱਢਿਆ ਹੋਇਆ ਹੈ, ਜਿਨ੍ਹਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ, ਡਾਇਲੌਗ ਹੈ ਤਾਲਿਬਾਨ ਦੇ ਨਾਲ, ਕਿਉਂਕਿ ਉਹ UN ਦੀ ਲਿਸਟ 'ਚ ਨੇ ਔਰ ਪਾਕਿਸਤਾਨ ਆਪਣੀ ਇਕਨੋਮਿਕਲ ਉਸ ਬਲੈਕ ਲਿਸਟ 'ਚੋਂ ਨਿਕਲਣਾ ਚਾਹੁੰਦਾ ਹੈ ਕਿ ਵੀ ਉਹਨਾਂ ਨੂੰ ਔਨ ਦਾ ਵਾਚ ਲਿਸਟ ਰੱਖਿਆ ਹੋਇਆ। ਤਾਂ ਉਹਨਾਂ ਨੇ ਮਤਲਬ ਇਹ ਇਮੇਜਿਨ ਕਰਦੇ ਸੀ ਕਿ ਇਹਦੇ ਨਾਲ ਤਾਲਿਬਾਨ ਹੋਰ ਨਾਰਾਜ਼ ਹੋ ਜਾਣਗੇ ਔਰ ਉਹਨਾਂ ਨੂੰ ਲੱਗੇਗਾ ਦੇਖੋ ਜੀ ਸਾਨੂੰ ਤਾਂ ਇਹਨਾਂ ਨੇ ਇੰਟਰਨੈਸ਼ਨਲ ਦਹਿਸ਼ਤਗਰਦ ਬਣਾਇਆ। ਲੇਕਿਨ ਇਸ ਦੇ ਉਲਟ ਜਦੋਂ ਇਹ ਖਬਰ ਆਈ ਕਿ ਵੀ ਤਾਲਿਬਾਨ ਦਾ ਡੈਲੀਗੇਸ਼ਨ ਜਿਹੜਾ ਹਾਇਰ ਲੈਵਲ ਜਿਹਨਾਂ 'ਚ ਉਹਨਾਂ ਦਾ ਉਹ ਬੰਦਾ ਵੀ ਜਿਹਨੇ ਨੈਗੋਸ਼ੀਏਟ ਕੀਤਾ ਹੈ ਅਮਰੀਕਨ ਰਿਪਰੈਜ਼ੈਂਟੇਟਿਵਸ ਦੇ ਨਾਲ ਵੀ, ਉਹ ਇਸਲਾਮਾਬਾਦ ਆ ਰਹੇ ਨੇ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਲ ਮਿਲਣਾ ਔਰ ਫਾਈਨਲ ਜਿਹੜਾ ਸਟੇਲਮੇਟ ਹੈ, ਕਿਉਂਕਿ ਆਲਰੇਡੀ ਪ੍ਰਿਜ਼ਨਰ ਤਾਂ ਉਹਨਾਂ ਨੇ ਛੁਡਾ ਲਏ ਬਹੁਤ ਸਾਰੇ, ਹਾਲਾਂ ਵਿੱਚ ਵਿਚਾਲੇ ਧਮਾਕੇ ਵੀ ਹੋ ਰਹੇ ਨੇ, ਕੱਲ ਵੀ ਹੋਇਆ 15 ਕਿੰਨੇ ਲੋਕ ਮਾਰੇ ਗਏ, ਕੌਣ ਕਰ ਰਿਹਾ ਕੌਣ ਨਹੀਂ, ਪਰ ਜ਼ਾਹਰ ਹੈ ਉਹ ਲੋਕ ਕਰ ਰਹੇ ਨੇ ਜਿਹੜੇ ਚਾਹੁੰਦੇ ਨਹੀਂ ਕਿ ਤਾਲਿਬਾਨ ਔਰ ਅਫਗਾਨਿਸਤਾਨ ਦੀ ਜਿਹੜੀ ਹਕੂਮਤ ਹੈ ਅਬਦੁੱਲਾ ਔਰ ਅਸ਼ਰਫ ਗਨੀ ਉਹਨਾਂ ਦੇ ਨਾਲ ਔਰ ਅਮਰੀਕਾ ਦਾ ਜਿਹੜਾ ਰੋਲ ਹੈ ਕਿ ਗੱਲਬਾਤ ਸਿਰੇ ਚੜੇ। ਉਹਦੇ ਜ਼ਾਹਰ ਹੈ ਭਾਵੇਂ ਉਹਨੂੰ
ਇਸਲਾਮਿਕ ਸਟੇਟ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ। ਪਹਿਲਾਂ ਇਹਦਾ ਨਾਂ ਆਈਸਿਸ ਸੀ ਕਿ ਉਹਦੇ 'ਚ ਇਰਾਕ ਐਂਡ ਸੀਰੀਆ ਕਿਉਂਕਿ ਇਹਦਾ ਓਰੀਜਨ ਹੋਣ ਕਰਕੇ, ਲੇਕਿਨ ਜ਼ਾਹਰ ਹੈ ਵੀ ਇਹਦੇ 'ਚ ਰਾ ਦਾ ਮੇਨ ਰੋਲ ਹੈ ਇੰਡੀਆ ਦਾ। ਔਰ ਬਾਕੀ ਕਿਹੜੇ ਮੁਲਕ ਨੇ ਜਿਹੜੇ ਅੱਜ ਕੱਲ੍ਹ ਇੱਕੋ ਬੈੱਡ ਦੇ ਉੱਤੇ ਨੇ, ਉਹਨਾਂ ਨੂੰ ਅਸੀਂ ਜਿਹੜਾ ਉਹ ਉਹਨਾਂ ਦੇ ਉੱਤੇ ਵੀ ਫਿਕਸ ਕਰ ਸਕਦੇ ਹਾਂ ਕਿ ਉਹ ਨੇ, ਲੇਕਿਨ ਅਸੀਂ ਇਹਨਾਂ ਨੂੰ ਹੀ ਕਰਾਂਗੇ ਕਿਉਂਕਿ ਇਹਨਾਂ ਦਾ ਇਹ ਸੀ ਜੀ ਅਸੀਂ $2 ਬਿਲੀਅਨ ਲਾਇਆ, ਅਸੀਂ ਪਾਰਲੀਮੈਂਟ ਬਿਲਡਿੰਗ ਬਣਾਈ, ਅਸੀਂ ਇਨਫਰਾਸਟ੍ਰਕਚਰ ਪਹਿਲਾਂ ਚਾਬਹਾਰ ਪ੍ਰੋਜੈਕਟ ਇਹਨਾਂ ਦਾ ਉੜਿਆ, ਈਰਾਨ ਨੂੰ ਚੀਨ ਨੇ ਪਾਸੇ ਕੀਤਾ। ਹੁਣ ਜਿਹੜੇ ਮਾਸਟਰ ਸਟ੍ਰੋਕ ਦੀ ਗੱਲ ਹੈ ਉਹ ਇਹ ਹੈ ਕਿ ਜੋ ਹੀ ਇਹ ਗੱਲਬਾਤ ਦਾ ਹੋਇਆ, ਪਾਕਿਸਤਾਨ ਨੇ ਜਿਹੜੇ ਚੀਨ ਦੇ ਅਮਰੀਕਾ ਉਹਦੇ 'ਚ ਅਫਗਾਨਿਸਤਾਨ ਦੇ ਵਿੱਚ ਅਨਵਾਏ ਨੇ, ਉਹਨਾਂ ਨੂੰ ਮਿਸਟਰ ਲਿਊ ਜਿਆਨ ਉਹਨਾਂ ਨੂੰ ਇਨਵਾਈਟ ਕੀਤਾ ਕਿ ਭਾਈ ਤੁਸੀਂ ਇਸ ਸਟੇਲਮੇਟ ਤੋਂ। ਹੁਣ ਇਹ ਇੱਕ ਇਹਨਾਂ ਦੇ ਲਈ ਬਹੁਤ ਵੱਡਾ ਝਟਕਾ ਹੈ ਔਰ ਇਹ ਈਵਨ ਜੋਤੀ ਮਲਹੋਤਰਾ ਦਾ ਹੀ ਕਹਿਣਾ ਹੈ, less than 24 hours ago India received another jolt to her regional ambitions as Pakistan Minister Shah Mahmood Qureshi invited China's special envoy to Afghanistan Liu Jian to Islamabad to help end the 19-year war in the country। ਹੁਣ ਉਹ ਉਹਨਾਂ ਦੇ ਚਾਈਨੀਜ਼ ਡਿਪਲੋਮੈਟ ਨੂੰ ਕਰ ਰਹੇ ਨੇ ਜੀ ਕਿ ਇਹ ਗੱਲ ਫਸੀ ਹੋਈ ਹੈ, ਆਓ ਤੇ ਤੁਸੀਂ ਇਹ ਐਂਡ ਕਰੋ। ਹਾਲਾਂਕਿ ਚਾਈਨਾ ਇਨਵੋਲਵ ਹੈ ਪਹਿਲੇ ਤੋਂ, ਬੀਜਿੰਗ ਦੇ ਵਿੱਚ ਮੀਟਿੰਗਸ ਵੀ ਹੋਈਆਂ, ਪਰ ਇਸ ਟੁਵਰਡਸ ਦਾ ਫਾਈਨਲ ਸਟੇਜ ਜਿੱਥੇ ਇੰਡੀਆ ਗਰਾਊਂਡ ਤੋਂ ਵੀ ਬਾਹਰ ਹੈ, ਉਹ ਦਰਸ਼ਕ ਵੀ ਨਹੀਂ ਹੈ ਕਿ ਵੀ ਤੂੰ ਬੈਠ ਕੇ ਦੇਖ ਸਕੋ ਕੀ ਪਲੇਅਰ ਤਾਂ ਕੀ ਹੋਣਾ। ਉੱਥੇ ਚਾਈਨਾ ਦਾ ਇਨ ਅਫਗਾਨਿਸਤਾਨ ਸੈਂਟਰਲ ਰੋਲ, ਪਾਕਿਸਤਾਨ ਦੀ ਕੈਪੀਟਲ 'ਚ ਹੋਣਾ, ਚਾਈਨਾ ਨੂੰ ਇਨਵਾਈਟ ਕਰਨਾ, ਉਹ ਠੀਕ ਇਹਨੇ ਸਮਝਿਆ ਹਿੰਦੂ ਮਲਹੋਤਰਾ ਕਿ ਇਹ ਜ਼ੋਰਦਾਰ ਜੋਲਟ ਹੈ। ਫਿਰ ਉਹਨੇ ਕਿਹਾ ਕੁਰੈਸ਼ੀ ਇਜ਼ today meeting a Taliban delegation led by Abdul Ghani Baradar, who the Pakistanis kept in jail safe house for more than 8 years before releasing him back to Taliban in 2018 to set the stage for the meeting with Liu। कि भी वो कहते हैं जी मुल्ला अब्दुल गनी बरादर जिन्होंने 8 साल ਪਾਕਿਸਤਾਨ ਨੇ ਆਪਣੀ ਜੇਲ੍ਹ 'ਚ ਰੱਖਿਆ, ਇਹ ਹੁਣ ਜਿਹੜਾ ਉਸ ਗੱਲਬਾਤ ਦੇ ਵਿੱਚ ਲੀਡ ਕਰ ਰਿਹਾ ਔਰ ਚਾਈਨਾ ਦਾ ਇਨਵੋਏ ਆਇਆ। ਔਰ ਇਹ ਕਹਿਣ ਤੋਂ ਬਾਅਦ ਫਿਰ ਉਹਨਾਂ ਦਾ ਇਸ ਇੰਦੂ ਮਲਹੋਤਰਾ ਦਾ ਇਹ ਕਹਿਣਾ, ਜੋਤੀ ਮਲਹੋਤਰਾ, ਇੰਦੂ ਮਲਹੋਤਰਾ ਵੀ ਇੱਕ ਅੱਛੀ ਕਾਲਮਨਿਸਟ ਹੈ ਔਰ ਇਹਦਾ ਜਿਹੜਾ ਜੋਤੀ ਮਲਹੋਤਰਾ ਦਾ ਕਹਿਣਾ ਹੈ, ਬੈਕ ਇਨ ਦਾ ਈਸਟ ਬੰਗਲਾਦੇਸ਼ the Chinese have been wooing Prime Minister Sheikh Hasina and her powerful army long enough for her to consider an equidistance between Beijing and New Delhi। और ਉਹਦੇ 'ਚ ਪੂਰੀ ਡਿਟੇਲ ਹੈ ਕਿ ਵੀ ਇਹ ਬੰਗਲਾਦੇਸ਼ ਦੇ ਵਿੱਚ ਇੰਨੀ ਕਿ ਇਨਵੈਸਟਮੈਂਟ ਚਾਈਨਾ ਨੇ ਕਰ ਦਿੱਤੀ ਹੈ, ਇੱਕ ਕੰਪਲੈਕਸ ਮਿਕਸ ਆਫ 에ਅਰਪੋਰਟ ਕੰਟਰੈਕਟਸ। The Chinese have just won the tender to build a second terminal in Sylhet nearby India। ਹੁਣ ਇਹ ਵੀ ਜਿਹੜਾ ਸਿਲਹਟ ਬਿਲਕੁਲ ਨਾਲ ਲੱਗਦਾ ਹੈ, ਮਤਲਬ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਆ ਜਿਹੜੀਆਂ 7 ਸਿਸਟਰਸ ਵਾਲਾ ਔਰ 7 ਸਿਸਟਰਸ 1 ਬ੍ਰਦਰ, ਸਿੱਕਮ ਨੂੰ ਬ੍ਰਦਰ ਕਹਿੰਦੇ ਨੇ ਤੇ 7 ਸਟੇਟਾਂ ਨੇ, ਚਿਕਨ ਨੈਕ ਵੀ ਹੈ, ਇਧਰੋਂ ਵੀ ਸਿਲਹਟ ਵੱਲੋਂ ਜਦੋਂ ਮਰਜ਼ੀ ਇਹਨਾਂ ਨੂੰ ਉਥੋਂ ਕੱਟ ਆਫ ਕਰ ਸਕਦੇ ਨੇ। ਉਹਨਾਂ ਕਿਹਾ ਜੀ ਉਹ ਐਗਰੀਮੈਂਟ ਵੀ ਚੀਨ ਨੇ ਜਿੱਤ ਲਿਆ ਜਾਂ ਚੀਨ ਨੂੰ ਮਿਲਿਆ, ਵਿਚ ਇਨਕਲੂਡ ਐਨ ਅਲਟਰਾ ਮਾਡਰਨ ਸਬਮੈਰੀਨ ਬੇਸ ਕਾਲਡ BNS ਸ਼ੇਖ ਹਸੀਨਾ in Cox's Bazar, a new naval base in Pathkholi, and the delivery of Chinese corvette to strengthen its naval forces, and 97% duty-free access for Bangladeshi goods have made China not just Bangladesh's largest trading partner but also its largest investor। ਹੁਣ ਇਹ ਸਾਰੇ ਪ੍ਰੋਜੈਕਟਸ ਤੇ ਜੇ ਮੈਂ ਡਿਸਕਸ ਕੀਤਾ ਤੇ ਵਕਤ ਲੱਗੇਗਾ। ਸੋ ਇਹ ਆਪਣੇ ਆਪ 'ਚ ਸਬੂਤ ਹੈ ਕਿ ਬਾਈ ਸਿਲਹਟ ਦੇ ਵਿੱਚ ਉਹਨਾਂ ਦਾ ਜਿਹੜਾ ਉਸ ਨੂੰ ਟਰਮੀਨਲ ਡਿਵੈਲਪ ਕਰਨ ਤੋਂ ਲੈ ਕੇ ਅਲਟਰਾ ਮਾਡਰਨ ਸਬਮੈਰੀਨ ਬੇਸ ਬਣਾਉਣਾ ਔਰ ਨੇਵਲ ਬੇਸ ਜਿਹੜਾ ਪਤਕੌਲੀ 'ਚ ਬਣਾਉਣਾ ਔਰ ਨੇਵਲ ਫੋਰਸਿਸ ਨੂੰ ਜਿਹੜਾ ਉੱਥੇ ਸਟਰੈਂਥਨ ਕਰਨ ਦਾ, ਔਰ 97% ਜਿਹੜੀਆਂ ਬੰਗਲਾਦੇਸ਼ ਦੀਆਂ ਚੀਜ਼ਾਂ ਚੀਨ 'ਚ ਜਾਂਦੇ, ਉਹਨਾਂ ਨੇ ਕਿਹਾ ਜੀ ਤੁਹਾਨੂੰ ਕੋਈ ਡਿਊਟੀ ਦੇਣ ਦੀ ਲੋੜ ਨਹੀਂ। ਉਹਨਾਂ ਨੇ ਭਾਰਤ ਤੋਂ ਵਡੇਵੇਂ ਲੈਣੇ ਨੇ। ਬੜੀ ਸਿੱਧੀ ਜਿਹੀ ਗੱਲ ਹੈ ਵੀ ਜੋ ਬੰਗਲਾਦੇਸ਼ ਨੂੰ ਆਫਰ ਕਰ ਦਿੱਤਾ ਚੀਨ ਨੇ ਇੰਨੀ ਹੈਵੀ ਇਨਵੈਸਟਮੈਂਟ, ਇਹ ਤਾਂ ਸੜੀਆਂ ਨੇਮ ਦੀਆਂ ਗੋਲੀਆਂ ਦੇ ਕੇ ਕਹਿੰਦਾ हमने 145 देशों को कोविड-19 से बचाया। क्या ਕੀਤਾ ਤੁਹਾਡੇ ਆਪਣੇ ਮਾਰ ਰਹੇ ਨੇ ਔਰ ਕਿਸ ਲੈਵਲ ਤੱਕ ਜਿਹੜਾ ਉੱਥੇ ਫੇਲਿਅਰ ਹੈ। ਔਰ
ਜਿਸ ਪਾਕਿਸਤਾਨ ਨੂੰ ਹਰ ਗੱਲ ਦੇ ਲਈ ਫੇਲ ਕਿਹਾ ਜਾਂਦਾ ਹੈ, ਦੁਨੀਆ ਦੇ ਬਾਕੀ ਇਨਕਲੂਡਿੰਗ WHO ਔਰ ਬਿਲ ਗੇਟਸ ਉਹ ਸਟੱਡੀ ਕਰ ਰਹੇ ਨੇ ਪਾਕਿਸਤਾਨ ਮਾਡਲ, ਕਿਉਂਕਿ ਪਾਕਿਸਤਾਨ ਨੇ ਕੋਵਿਡ-19 ਨੂੰ ਕੰਟਰੋਲ ਕਰ ਲਿਆ। ਨਹੀਂ ਤਾਂ ਜਿਵੇਂ ਸੀ ਜੇ ਜੂਨ ਤੱਕ ਇੰਨੇ ਹੋਣਗੇ, ਅਗਸਤ ਤੱਕ ਇੰਨੇ ਹੋ ਜਾਣਗੇ, ਅੱਗੇ ਇੰਨੇ ਹੋਣਗੇ। ਔਰ ਇਹਦੇ ਕੋਈ ਸ਼ੱਕ ਨਹੀਂ ਹੈ ਇਮਰਾਨ ਖਾਨ ਇਸ ਸਾਰੇ ਤੇ ਹਾਲਾਂ ਜਦੋਂ ਕੰਪਲੀਟ ਲਾਕਡਾਊਨ ਲਈ ਉਹ ਨਹੀਂ ਸੀ ਮੰਨਦੇ, ਬਹੁਤ ਸਾਰਿਆਂ ਨੂੰ ਲੱਗਦਾ ਸੀ ਕਿ ਵੀ ਇਹਨੂੰ ਸਮਝ ਨਹੀਂ ਹੈ ਵੀ ਮੈਡੀਕਲ ਬੈਕਗ੍ਰਾਉਂਡ, ਸ਼ੌਕਤ ਖਾਨਮ ਆਪਣੀ ਮਦਰ ਦੇ ਨਾਂ ਤੇ ਹਸਪੀਟਲ ਹੈ ਕਿ ਦੂਜਾ ਕਿ ਭਾਈ ਦਾ ਸਪਰੈਡ ਕਿੰਨੇ। ਪਰ ਜਿਹੜੀ ਵਾਈਸ ਸੀ ਹੁਣ ਸਾਰੇ ਉਸ ਮਾਡਲ ਨੂੰ ਸਟੱਡੀ ਕਰ ਰਹੇ ਨੇ ਵੀ ਕਿਵੇਂ ਲਾਈਫ ਵੀ ਗੋਇੰਗ ਔਨ ਹੋਏ, ਬਟ ਐਟ ਦਾ ਸੇਮ ਟਾਈਮ ਤੁਸੀਂ ਸਪਰੈਡ ਨੂੰ ਵੀ ਚੈੱਕ ਕਰੋ। ਫਿਰ ਨੇਪਾਲ ਦੇ ਹਵਾਲੇ ਨਾਲ ਬੀਬੀ ਜੋਤੀ ਮਲਹੋਤਰਾ ਕਹਿ ਰਹੀ ਹੈ ਵੀ ਕਿਵੇਂ ਉਹਨਾਂ ਨੇ ਈਵਨ 7 ਡਿਸਟ੍ਰਿਕਟਸ ਦੀ ਗੱਲ ਕੀਤੀ ਹੈ ਜੀ, ਉਹਨਾਂ ਦੀ ਜ਼ਮੀਨ ਵੀ ਚੀਨ ਨੇ ਲੈ ਲਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਕਾਠਮੰਡੂ ਦੇ ਨਾਲ 2019 ਦਾ ਜਿਹੜਾ ਡਰਾਫਟ ਐਗਰੀਮੈਂਟ ਦੋਨਾਂ ਨੇ ਸਾਈਨ ਕੀਤਾ ਸੀ, ਉਹਦੇ ਥੱਲੇ ਮਾਊਂਟ ਐਵਰੈਸਟ ਜਿਹੜੀ ਨੇਪਾਲ 'ਚ ਵੀ ਹੈ, ਚਾਈਨਾ ਵੀ ਉਸ ਦੇ ਉੱਤੇ ਉਹਦੀ ਕਿੰਨੀ ਹਾਈਟ ਹੈ, ਇਹਦੇ ਤੇ ਵੀ ਰੌਲਾ ਹੁੰਦਾ ਜੀ ਅੱਧਾ ਇੰਚ ਘਟ ਗਈ ਹੈ, ਵੱਧ ਗਈ ਹੈ, ਗਲਤ ਹੋਇਆ, ਉਹ ਵੀ ਜੁਆਇੰਟ ਆਪਰੇਸ਼ਨ ਹੈ। ਸੋ ਉਹਦੇ 'ਚ ਹੁਣ ਲਦਾਖ ਜਿਹਦੇ ਤੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਬਈ ਬਿਪਨ ਰਾਵਤ ਕਿਵੇਂ ਜਿਹੜਾ ਹੈ ਉਹ ਕਰਾ ਕੇ ਫਿਰ ਉਸੇ ਤਨਖਾਹ ਤੇ ਕੰਮ ਕਰਨ ਦੀ ਗੱਲ ਹੈ। ਲੇਕਿਨ ਸੋ ਈਵਨ ਐਜ਼ ਚਾਈਨਾ ਡਿਗਸ ਇਟਸ ਹੀਲਸ ਇਨ ਲਦਾਖ, ਕਿ ਅੱਡੀ ਲਦਾਖ ਦੇ ਵਿੱਚ ਚੀਨ ਨੇ ਪੱਕੀ ਗੱਡ ਦਿੱਤੀ ਹੈ। ਰੀਇਨਫੋਰਸਿੰਗ ਫਿਜ਼ੀਕਲ ਇਨਫਰਾਸਟ੍ਰਕਚਰ ਐਂਡ 에ਅਰਲਿਫਟਿੰਗ ਟਰੂਪਸ ਟੂ ਗਾਰਡ ਦਾ ਲਾਈਨ ਆਫ ਐਕਚੁਅਲ ਕੰਟਰੋਲ। Prime Minister Modi sent Foreign Secretary Harsh Singla to Bangladesh last week on special aircraft with messages of peace and friendship। ਕਿ ਵੀ ਮੋਦੀ ਨੇ ਦੇਖਦੇ ਆ ਕਿ ਵੀ ਉੱਥੇ ਲਦਾਖ ਚ ਆ ਕੇ ਜੰਮ ਗਿਆ, ਉਹਨੇ ਬੰਗਲਾਦੇਸ਼ ਨੂੰ ਭੇਜਿਆ ਇਹਨੂੰ ਫੋਰਨ ਸੈਕਟਰੀ ਸ਼੍ਰਿੰਗਲਾ ਨੂੰ। ਹੁਣ ਇਹਦਾ ਕੀ ਹਸ਼ਰ ਹੋਇਆ, ਉਹਨਾਂ ਕਿਹਾ ਜੀ ਇਹਦੇ ਬਾਵਜੂਦ ਕਿ ਅਸੀਂ ਜਿਹੜਾ 1971 ਚ ਦੇਸ਼ ਬਣਾਇਆ, ਸਾਡੀਆਂ ਬਲੱਡ ਟਾਈਜ਼ ਨੇ ਇਹ ਉਹ, ਲੇਕਿਨ ਇਹਨੂੰ ਕੋਈ ਲੈਣ ਹੀ ਨਹੀਂ ਆਇਆ। when foreign secretary Shringla's plane landed, no senior official of any consequence came to receive him or see him off. In sharp contrast, when a team of 10 Chinese doctors arrived in Dhaka to help Bangladeshis combat coronavirus in June, Foreign Minister A.K. Abdul Momen came to the airport to welcome them। ਉਹਨਾਂ ਕਿਹਾ ਜੀ ਚੀਨ ਦੇ 10 ਡਾਕਟਰ ਆਏ ਤੇ ਜਿਹੜਾ ਫੋਰਨ ਮਿਨਿਸਟਰ ਹੈ ਉਹ ਖੁਦ ਗਿਆ ਢਾਕਾ 에ਅਰਪੋਰਟ ਤੇ ਇਹ ਜਿਹੜਾ ਇਹਨਾਂ ਦਾ ਫੋਰਨ ਸੈਕਟਰੀ ਆ ਉੱਥੇ ਧੱਕੇ ਖਾਂਦਾ ਰਿਹਾ, ਉਹਨੂੰ ਕੋਈ ਲੈਣ ਵੀ ਨਹੀਂ ਆਇਆ 에ਅਰਪੋਰਟ ਤੇ। ਔਰ ਇਹ ਉਹੀ ਹਰਸ਼ ਸ਼੍ਰਿੰਗਲਾ ਜਿਹੜਾ ਬੰਗਲਾਦੇਸ਼ ਦੇ ਵਿੱਚ ਐਂਬੈਸਡਰ ਵੀ ਰਿਹਾ। ਉਹਨੇ ਕਿਹਾ ਜੀ ਇਹ ਕੋਈ ਪਰਸਨਲ ਉਹਦੇ ਖਿਲਾਫ ਉਹਦੀ ਉਹ ਜਾਣਦਾ ਸਾਰਿਆਂ ਨੂੰ, ਪਰ ਇਹ ਇੰਡੀਆ ਨੂੰ ਉਹਨਾਂ ਨੇ ਸਨੱਬ ਦਿੱਤਾ ਹੈ ਕਿ ਵੀ ਡੋਂਟ ਗਿਵ ਏ ਡੈਮ। ਔਰ ਇਸ ਦੇ ਉੱਤੇ ਉਹਨੇ ਕਿਹਾ ਵੀ ਇਹ ਗੱਲ ਦੱਸਦੀ ਹੈ ਕਿ ਇਹ ਜਿਹੜਾ ਸਾਡੇ ਹੱਥੋਂ ਬੰਗਾਲ ਨਿਕਲ ਗਿਆ। ਔਰ one key reason for missing warmth is the Home Minister Amit Shah's charge in 2018 that illegal immigrants in Assam are like ਦੀਮਕ or termites। ਹੁਣ ਇਹ ਹੈ ਬੰਗਾਲੀ ਵੀ ਮੱਛੀ ਖਾਂਦੇ ਨੇ, ਗੱਲ ਭੁੱਲਦੇ ਨਹੀਂ ਹੈ ਕਿ 2018 ਚ ਵੀ ਜਦੋਂ ਅਸਾਮ ਦੀਆਂ ਚੋਣਾਂ ਵੇਲੇ ਅਮਿਤ ਸ਼ਾਹ ਗਿਆ, ਫਿਰ 2019 ਚ ਬੰਗਾਲ ਦੇ ਵਿੱਚ ਉਹਨੇ ਪਬਲਿਕ ਐਡਰੈਸ ਸਿਸਟਮ ਤੇ ਕਿਹਾ ਦੁਨੀਆ ਦੇ ਮੀਡੀਆ ਨੇ ਕਿ ਇਹ ਸਿਉਂਕ ਟਰਮਾਈਟਸ ਨੇ ਜਿਹੜੇ ਬੰਗਾਲੀ ਨੇ, ਔਰ ਇਹਨਾਂ ਨੂੰ ਕੱਢੋ, ਇਹ ਤੁਹਾਡੇ ਜੌਬ ਖਾ ਰਹੇ ਨੇ, ਇਹਨਾਂ ਨੂੰ ਅਸੀਂ ਕੱਢ ਦੇਵਾਂਗੇ। ਔਰ ਜੋ ਕੁਛ ਉਹਨਾਂ ਨੇ ਫਿਰ ਕੀਤਾ CA ਦੇ ਥੱਲੇ ਦੂਜੇ ਦੇ ਥੱਲੇ, ਬੰਗਾਲੀ ਉਸ ਖਿੱਤੇ ਸਭ ਤੋਂ ਜ਼ਿਆਦਾ ਪੜ੍ਹਨ ਵਾਲੇ ਲੋਕ ਨੇ, ਭਾਵੇਂ ਉਹਨਾਂ ਦੀ ਮੈੜੀ ਲੁੰਗੀ ਹੋਏਗੀ ਔਰ ਰਹਿਣ ਸਹਿਣ ਲੱਗੇਗਾ ਕਿਸੇ ਨੂੰ ਕਿ ਹਰ ਬੰਗਾਲੀ ਨੇ 2-4 ਕਿਤਾਬਾਂ ਪੜ੍ਹੀਆਂ ਹੁੰਦੀਆਂ ਔਰ ਉਹ ਉਹਨਾਂ ਨੂੰ ਪਤਾ ਹੈ ਵੀ ਇਹ ਕੀ ਨੇ। ਸੋ ਇਸ ਤੋਂ ਪਹਿਲਾਂ ਕਿ ਕਿਸੇ ਹੋਰ ਨੂੰ ਸਮਝ ਆਉਂਦੀ, ਉਹ ਚੰਗੀ ਤਰ੍ਹਾਂ ਸਮਝ ਗਏ ਕਿ ਭਾਈ ਇਹਨਾਂ ਦੀ ਔਕਾਤ ਕੀ ਹੈ ਹਿੰਦੂ ਤਵੀਆਂ ਦੀ। ਔਰ ਉਹਨਾਂ ਨੇ ਜਿਹੜਾ ਇਸ ਤੇ ਡਿਟੇਲ ਹੈ ਵੀ ਕਿਵੇਂ ਹਸੀਨਾ ਟੈਂਪਟਡ ਹੋਈ ਔਰ ਐਂਡ 'ਚ ਇਹਨੇ ਕਿਹਾ ਕਿ ਵੀ ਸਰਟਨਲੀ ਇੰਡੀਆ ਜਿਹੜਾ ਉਹਨੇ ਬੰਗਲਾਦੇਸ਼ ਵੀ ਗਵਾ ਲਿਆ ਔਰ ਫਿਰ ਕਾਰਗੋ ਕਲਕੱਤਾ ਟੂ ਅਗਰਤਲਾ ਭਾਵੇਂ ਅਸੀਂ ਦੇ ਰਹੇ ਹਾਂ। ਜਸਟ ਲਾਈਕ ਦਾ ਫੈਕਟ that India has not lost Afghanistan, at least not yet, despite the fact that Pakistan is very much back in the game, brokering the future with its good friends, the Taliban, with help from big brother China। उन्हें है भी हार के भी हम असी नहीं हारे, उन्होंने कहा जी अजय भी इंडिया कुछ कर ले और है नहीं तो
ਪਾਕਿਸਤਾਨ ਲੈ ਗਿਆ ਬਾਜ਼ੀ ਲੈ ਗਿਆ ਔਰ ਉਹਨਾਂ ਨੇ ਕਿਹਾ ਵੀ ਦਿੱਲੀ ਨੂੰ ਬੜਾ ਫਿਕਰ ਹੈ ਗਵਾਂਢ ਬਾਰੇ ਔਰ ਇੱਕ ਸਟੇਜ ਤੇ ਸਾਰਾ ਗਵਾਂਢ ਉਹਦੀ ਸਪੈਲ ਦੇ ਥੱਲੇ ਸੀ ਪਰ ਹੁਣ ਸਾਰਾ ਸਲਿਪਿੰਗ ਫਰੋਮ ਇਟਸ ਗ੍ਰੈਸਪ ਔਰ ਇਸ ਸਾਰੇ 'ਚ ਉਹਨੇ ਕਿਹਾ ਵੀ ਇਹ ਕਿਵੇਂ ਇਹ ਜਿਹੜੀਆਂ ਬੀਜੇਪੀ ਦੀਆਂ ਔਰ ਦੂਸਰੀਆਂ ਪਾਲਿਸੀਜ਼ ਨੇ ਇਹਦਾ ਨਤੀਜਾ ਹੈ ਕਿ ਨੇਬਰਹੁੱਡ ਜਿਹੜਾ ਉਹ ਸਾਡੇ ਹੱਥਾਂ 'ਚੋਂ ਨਿਕਲ ਗਿਆ। ਸੋ ਅਸੀਂ ਸਮਝਦੇ ਹਾਂ ਜਦੋਂ ਅਸੀਂ ਕਿਹਾ ਵੀ ਪਾਕਿਸਤਾਨ ਦਾ ਇਹ ਮਾਸਟਰ ਸਟ੍ਰੋਕ ਹੈ ਤੇ ਜ਼ਾਹਰ ਹੈ ਇਹ ਆਪਣੇ ਆਪ ਦੇ ਵਿੱਚ ਜਦੋਂ ਇਹ ਰੈਟਲ ਹੋਣ ਜਿਵੇਂ ਕਦੇ ਅੰਬੇਦਕਰ ਨੇ ਡਾਕਟਰ BR ਅੰਬੇਦਕਰ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਇਹ ਮੈਜੋਰਿਟੀ ਕਮਿਊਨਿਟੀ ਵਾਲੇ ਜਿਹੜੇ ਨੇ ਇਹ ਟਰਬਲ ਦਿਸਣ ਇਹਨਾਂ ਨੂੰ ਤਕਲੀਫ ਹੋ ਰਹੀ ਤੇ ਸਮਝੋ ਅਕਲੀਅਤ ਦਾ ਭਲਾ ਹੋ ਰਿਹਾ ਤੇ ਜੇ ਹੁਣ ਜੋਤੀ ਮਲਹੋਤਰਾ ਨੂੰ ਨਜ਼ਰ ਆ ਰਿਹਾ ਕਿ ਇਹ 24 ਘੰਟਿਆਂ ਦੇ ਵਿੱਚ ਕੁਰੈਸ਼ੀ ਦੇ ਵਾਪਸ ਆਉਣ ਤੋਂ ਬਾਅਦ ਪਾਕਿਸਤਾਨ ਨੇ ਇੱਕ ਵੱਡਾ ਜੋਲਟ ਦਿੱਤਾ ਔਰ ਚਾਈਨੀਜ਼ ਐਨਵਾਏ ਨੂੰ ਟੇਬਲ ਤੇ ਲਿਆ ਕੇ ਬਿਠਾ ਦਿੱਤਾ ਤਾਲਿਬਾਨ ਦੇ ਨਾਲ ਨੈਗੋਸ਼ੀਏਸ਼ਨ 'ਚ ਔਰ ਜ਼ਾਹਰ ਹੈ ਕਿ ਇਸ ਵੇਲੇ ਜਿਹੜਾ ਸਟੇਲਮੇਟ ਹੈ ਆਪਸ ਜਿਹੜੀ ਰੁਕਾਵਟ ਹੈ ਉਹਨੂੰ ਦੂਰ ਕਰਨ ਦਾ ਸੋ ਇਹ ਪਾਕਿਸਤਾਨ ਦੀ ਇੱਕ ਸਕਸੈਸ ਹੈ ਔਰ ਇਹ ਦੱਸ ਰਹੀ ਹੈ ਕਿ ਭਾਈ ਮੋਦੀ ਮੋਰ ਦੇ ਨਾਲ ਕਿਉਂ ਖੇਡ ਰਿਹਾ ਹੈ ਕਿਉਂਕਿ ਹੁਣ ਉਹ ਚਾਰ ਚਫੇਰੇ ਜਿਹੜਾ ਸ਼ੋਰ ਹੈ ਉਹਨੂੰ ਸਮਝਦਾ ਹੈ ਵੀ ਸ਼ਾਇਦ ਮੋਰ ਜਿਹੜਾ ਉਹ ਪੈੜਾਂ ਪਾ ਕੇ ਉਸ ਦੁੱਖ ਨੂੰ ਦੂਰ ਕਰ ਦੇ ਪਰ ਹਕੀਕਤ ਹੁੰਦੀ ਹੈ ਔਰ ਇਹ ਜਿਹੜੇ ਸਿਆਣੇ ਕਾਂ ਵਾਲੀ ਗੱਲ ਕਹੀ ਹੈ ਹੁਣ ਇਹਨਾਂ ਦਾ ਹਾਲ ਇਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੋਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਜਰਮਨ ਦੀ ਜੋ ਇੱਕ ਅਦਾਲਤ ਵਿੱਚ ਭਾਰਤੀ ਖੁਫੀਆ ਏਜੰਸੀ ਰਾਹ ਦੇ ਇੱਕ ਏਜੰਟ ਤੇ
ਖਿਲਾਫ ਜੋ ਹੈ ਮੁਕੱਦਮਾ ਉਹ ਚਲਾਇਆ ਜਾਵੇਗਾ। ਜਰਮਨ ਅਧਿਕਾਰੀਆਂ ਅਨੁਸਾਰ ਇਹ ਰਾਹ ਏਜੰਟ ਜਰਮਨ ਵਿੱਚ ਰਹਿੰਦੇ ਸਿੱਖ ਤੇ ਕਸ਼ਮੀਰੀ ਜੋ ਆਜ਼ਾਦੀ ਪਸੰਦਾਂ ਦੀ ਉਹ ਜਸੂਸੀ ਕਰ ਰਿਹਾ ਸੀ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜਾ ਜਰਮਨ ਦਾ ਇਹ ਸੈਕੰਡ ਟਰਾਇਲ ਹੈ, ਦਸੰਬਰ ਦੇ ਵਿੱਚ ਹਸਬੈਂਡ ਵਾਈਫ ਜਿਹੜੇ ਦੋਨੋਂ ਹੀ ਸਿੱਖਾਂ ਔਰ ਕਸ਼ਮੀਰੀਆਂ ਇਹਨਾਂ ਦੇ ਉੱਤੇ ਜਸੂਸੀ ਕਰਦੇ ਸੀ। ਔਰ ਮੈਂ ਜਰਮਨ ਦੀਆਂ ਅਥਾਰਟੀਜ਼ ਨੂੰ, ਖਾਸ ਤੌਰ ਤੇ ਉਹਨਾਂ ਦੀਆਂ ਖੁਫੀਆ ਏਜੰਸੀਜ਼ ਨੂੰ ਮੁਬਾਰਕਬਾਦ ਦਿੰਦਾ ਹੈ ਕਿ ਉਹਨਾਂ ਨੇ ਕਿਵੇਂ ਅਲਰਟਨੈਸ ਦੇ ਨਾਲ ਇਹ ਦੋਨੋਂ ਕੇਸ, ਕਿਉਂਕਿ ਜਿਹੜਾ ਟਰਾਇਲ ਹੈ ਇਹ ਸਟੇਟ ਵਰਸਸ ਰਾ ਸਪਾਈਜ਼ ਹੈ ਔਰ ਉਹਨਾਂ ਨੇ ਕਿਉਂਕਿ ਕੋਰਟ ਦੇ ਵਿੱਚ ਕੇਸ ਜਾਂਦਾ ਹੈ, ਕਨਵਿਕਸ਼ਨ ਦੇ ਲਈ ਸਾਬਤ ਕਰਨਾ ਪੈਂਦਾ ਹੈ ਔਰ ਇਹ ਸਬੂਤਾਂ ਦੇ ਨਾਲ ਕਿ ਕਿਵੇਂ ਜਿਹੜੇ ਰਿਸਰਚ ਐਂਡ ਐਨਾਲਿਸਿਸ ਵਿੰਗ ਰਾ ਜਿਹੜੀ ਖੁਫੀਆ ਏਜੰਸੀਜ਼ ਦੇ ਹੈਂਡਲਰ ਨੇ ਉਹਨਾਂ ਦੇ ਬੈਠੇ ਹੋਏ ਇਹਨਾਂ ਦੇ ਮਿਸ਼ਨਸ ਦੇ ਵਿੱਚ ਜਾਂ ਕੌਂਸੂਲੇਟਸ ਦੇ ਵਿੱਚ ਕਿਵੇਂ ਵਿਦਨ ਦਾ ਕਮਿਊਨਿਟੀ ਉਹ ਜਿਹੜੇ ਨੇ ਬੰਦਿਆਂ ਨੂੰ ਹਾਇਰ ਕਰਦੇ ਨੇ, ਦੇ ਆਰ ਪੇਡ ਫॉर ਇਟ, ਪੈਸੇ ਦਿੰਦੇ ਨੇ ਉਹਨਾਂ ਤੋਂ। ਜਸੂਸੀ ਦਾ ਜੋ ਵੀ ਐਕਟਿਵਿਸਟ ਨੇ ਖਾਸ ਤੌਰ ਤੇ ਖਾਲਿਸਤਾਨ ਦੀ ਲਹਿਰ ਦੇ, ਕਸ਼ਮੀਰ ਦੇ। ਔਰ ਇਹ ਦੂਸਰਾ ਕੇਸ ਔਰ ਇਹ ਗੱਲ ਤਾਂ ਪਤਾ ਲੱਗ ਜਾਂਦੀ ਕਿਉਂਕਿ ਟਰਾਇਲ ਦੇ ਪ੍ਰੋਸੀਡਿੰਗਸ ਨੇ, ਕੋਰਟ ਕੇ ਪ੍ਰੋਸੀਡਿੰਗਸ ਪਬਲਿਕ ਹੁੰਦੀਆਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਬਿਹਾਈਂਡ ਦਾ ਕਰਟਨ ਹੁੰਦਾ ਹੈ ਫਿਰ ਇਸ ਕਿਸਮ ਦੇ ਜਿਹੜੇ ਡਿਪਲੋਮੈਟ ਇਨਵੋਲਵ ਹੁੰਦੇ ਨੇ ਉਸ ਹੈਂਡਲਿੰਗ 'ਚ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਐਲਾਨਿਆ ਜਾਂਦਾ ਕਿ ਵੀ ਇਹਨਾਂ ਨੂੰ ਕੱਢੋ ਬਾਹਰ, ਉਹਨਾਂ ਨੂੰ ਰਹਿਣ ਨਹੀਂ ਦਿੰਦੇ। ਹਾਲਾਂ ਉਹ ਆਪਣੀ ਜਿਸ ਹਕੂਮਤ ਨਾਲ ਉਹਨਾਂ ਦਾ ਹੁੰਦਾ ਹੈ ਮਿਸ਼ਨ ਜਾਂ ਡਿਪਲੋਮੇਸੀ ਹੁੰਦੀ ਹੈ ਜਾਂ ਡਿਪਲੋਮੈਟ ਹੁੰਦਾ ਹੈ, ਉਹਨਾਂ ਨੂੰ ਐਮਬੈਰਸ ਨਹੀਂ ਕਰਨਾ ਚਾਹੁੰਦੇ, ਪਬਲਿਕਲੀ ਨਹੀਂ ਐਲਾਨਦੇ। ਜਦੋਂ ਕਿਸੇ ਨੂੰ ਐਮਬੈਰਸ ਕਰਨਾ ਹੁੰਦਾ ਹੈ ਫਿਰ ਹੁੰਦਾ ਹੈ ਕਿ ਜੀ ਜਿਵੇਂ ਇੰਡੀਆ ਨੇ ਪਾਕਿਸਤਾਨ ਦੇ 2 ਡਿਪਲੋਮੈਟ ਕੱਢਤੇ ਦਿੱਲੀ 'ਚੋਂ ਕਿ ਜੀ ਇਹ ਜਸੂਸੀ ਕਰ ਰਹੇ ਸੀ, ਰੈਸਟੋਰੈਂਟ 'ਚ ਮਿਲੇ ਫਲਾਣਿਆਂ ਨੂੰ, 24 ਘੰਟੇ ਨਹੀਂ ਸੀ ਬੀਤੇ, ਪਾਕਿਸਤਾਨ ਨੇ ਕੱਢ ਕੇ 2 ਉਹਨਾਂ ਦੇ ਬਾਹਰ ਮਾਰੇ। ਉਹ ਫਿਰ ਜਦੋਂ ਤੁਸੀਂ ਟੋਟਲ ਹੋਸਟਾਈਲ ਹੁੰਦੇ ਹੋ ਫਿਰ ਤੁਸੀਂ ਐਲਾਨ ਦਿਓ, ਨਹੀਂ ਤਾਂ ਇਹ ਹੋ ਨਹੀਂ ਸਕਦਾ ਕਿ ਵੀ ਇਹ 2 ਕੇਸ ਜਿਹੜੇ ਉਹਨਾਂ ਨੇ ਕ੍ਰੈਕ ਕੀਤੇ, ਇੱਕ ਦੀ ਕਨਵਿਕਸ਼ਨ ਹੋ ਚੁੱਕੀ ਹੈ, ਦੂਸਰਾ ਟਰਾਇਲ 'ਚ ਜਾ ਰਿਹਾ ਕਿ ਵੀ ਉਹਨਾਂ ਨੇ ਉਹ ਜਿਹੜੇ ਕੰਸਰਨਡ ਰਾਹ ਦੇ ਬੰਦੇ ਹੋਣਗੇ ਉੱਥੇ ਰਹਿਣ ਦਿੱਤੇ ਹੋਣਗੇ। ਕਿਉਂਕਿ ਇਸ ਤੋਂ ਸਾਬਤ ਹੁੰਦਾ ਹੁਣ ਜਰਮਨ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 20 ਤੋਂ 30 ਹਜ਼ਾਰ ਸਿੱਖ ਨੇ। ਹਾਲਾਂ ਮੈਂ ਇਸ ਦੇ ਉੱਤੇ ਅਲ ਜਜ਼ੀਰਾ ਰਿਪੋਰਟ ਡਿਸਕਸ ਕਰਾਂਗਾ ਕਿਉਂਕਿ ਇਹ ਖਬਰ ਸਿਰਫ ਜਦੋਂ ਇਸ ਲੈਵਲ ਦੀ ਇੰਟਰਨੈਸ਼ਨਲ ਸਪਾਈਂਗ ਹੁੰਦੀ ਹੈ ਫਿਰ ਇਹ ਲੋਕਲ ਇਸ਼ੂ ਨਹੀਂ ਹੁੰਦਾ ਕਿ ਸਿੱਖ ਕੌਮ ਦੀਆਂ ਪਬਲੀਕੇਸ਼ਨ 'ਚ ਆ ਗਈਆਂ ਜਾਂ ਸੋਸ਼ਲ ਮੀਡੀਆ ਤੇ ਆ ਗਿਆ। ਅਲ ਜਜ਼ੀਰਾ ਨੇ ਫੁੱਲ ਟਾਈਟਲ ਲਾ ਕੇ ਔਰ ਪਿੱਛੇ ਉਹਨਾਂ ਦੇ ਜਿਹੜਾ ਕਮਿਊਨੀਕੇਟਰ ਜਿਹੜਾ ਉਸ ਦੀ ਜਰਮਨ ਵਾਲਿਆਂ ਦੀ ਪਿਕਚਰ ਲਾ ਕੇ ਖਬਰ ਲਾਈ ਹੈ, ਇੰਡੀਅਨ goes on trial for spying on 6 Kashmiris in Germany. The suspect is accused of working for Research and Analysis Wing, India's foreign intelligence agency, from 2015. ਹੁਣ 5 ਸਾਲ ਬਾਅਦ ਇਹਦੇ ਟਰਾਇਲ ਤੇ ਜਾ ਰਿਹਾ। ਸੋ ਉਹਨਾਂ ਨੇ ਸਬੂਤ ਇਕੱਠੇ ਕੀਤੇ ਕਿਵੇਂ ਜਿਹੜਾ, ਔਰ ਇਹ ਖਬਰ ਹੈ ਕਿ ਇੰਡੀਅਨ ਨੈਸ਼ਨਲ accused of spying on 6 and Kashmiri communities in German for New Delhi Secret Services went on trial in Frankfurt on Tuesday. ਹੁਣ ਇਹ ਅੱਜ ਟਿਊਜ਼ਡੇ ਹੈ ਉੱਥੇ ਕਿਉਂਕਿ ਅੱਗੇ ਆਲਰੇਡੀ ਟਰਾਇਲ ਸ਼ੁਰੂ ਹੋ ਗਿਆ। ਇਹ 54 ਸਾਲ ਦੀ ਉਮਰ ਦਾ ਕੋਈ ਬਲਵੀਰ ਨਾਂ ਦਾ ਬੰਦਾ ਹੈ ਜਿਹੜਾ ਰਾਹ ਦੇ ਲਈ ਕੰਮ ਕਰ ਰਿਹਾ ਔਰ ਜਿਹੜੇ ਜਰਮਨ ਪ੍ਰੋਸੀਕਿਊਟਰਸ ਨੇ ਉਹਨਾਂ ਨੇ ਕੋਰਟ 'ਚ ਗਿਆ, ਉਹਨਾਂ ਦੀ ਸਟੇਟਮੈਂਟ ਹੈ he obtained information about figures in Sikh opposition scene and the Kashmiri movement and their relatives in Germany and passed this on to his handlers who were working at the Indian Consulate General in Frankfurt. ਕਿ ਇਹਨੇ ਬੰਦੇ ਨੇ ਸਿੱਖਾਂ ਦੇ, ਖਾਲਿਸਤਾਨੀ ਖਾਸ ਤੌਰ ਤੇ ਜਿਹੜੇ ਐਕਟਿਵਿਸਟ ਨੇ ਉਹਨਾਂ ਦੇ ਘਰ, ਰਿਸ਼ਤੇਦਾਰਾਂ ਦੀ ਜਾਣਕਾਰੀ ਔਰ ਕਸ਼ਮੀਰੀਆਂ ਦੇ ਇਹ ਉਹਨਾਂ ਦੇ ਉੱਤੇ ਜਸੂਸੀ ਕਰਦਾ ਸੀ। ਔਰ ਜਿਹੜਾ ਇੰਡੀਅਨ ਕੌਂਸੂਲੇਟ ਜਨਰਲ ਹੈ ਫਰੈਂਕਫਰਟ ਜਿਹੜਾ ਬੈਠਾ ਹੈ ਉਹਨਾਂ ਦਾ ਰਾ ਹੈਂਡਲਰ ਉਹਨੂੰ ਦਿੰਦਾ ਸੀ। ਔਰ ਇਹ ਟੋਟਲ ਆਫ 10 ਹੀਅਰਿੰਗਸ ਬਿਫੋਰ ਦਾ ਰੀਜਨਲ ਸੁਪੀਰੀਅਰ ਕੋਰਟ ਆਰ ਸਕੈਜੂਲਡ with the trial due to conclude on October 29. 10 ਜਿਹੜੀਆਂ ਨੇ ਪੇਸ਼ੀਆਂ ਹੋਣਗੀਆਂ ਇਹਦੀਆਂ, ਅਕਤੂਬਰ 29 ਨੂੰ ਇਹ ਟਰਾਇਲ ਮੁੱਕੇਗਾ। ਸੋ ਜ਼ਾਹਰ ਹੈ ਕਿ ਗੱਲ ਸਬੂਤਾਂ ਦੇ ਨਾਲ ਹੋਏਗੀ ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ the same Frankfurt court convicted an Indian couple for spying on Sikhs and Kashmiris last December। ਕਿ ਪਿਛਲੇ ਸਾਲ ਦਸੰਬਰ 'ਚ 2019 'ਚ ਇੱਕ ਹਸਬੈਂਡ ਵਾਈਫ ਜਿਹੜੇ ਨੇ
ਜਿਹਨੂੰ 18 ਮਹੀਨੇ ਦੀ ਪ੍ਰਿਜ਼ਨ ਸੈਂਟੈਂਸ ਹੋਈ ਔਰ ਫਾਈਨ ਹੋਇਆ, ਇਹ ਵੀ ਪੈਸੇ ਲੈ ਕੇ ਜਿਹੜੇ ਨੇ ਕੰਮ ਕਰ ਰਹੇ ਸੀ। ਔਰ ਉਹਨੇ ਕਿਹਾ ਵੀ ਫਰੈਂਕਫਰਟ ਇਜ਼ ਆਫ ਪਾਰਟਿਕੂਲਰ ਇੰਟਰਸਟ ਟੂ ਇੰਡੀਅਨ ਸੀਕ੍ਰੇਟ ਸਰਵਿਸਿਜ਼ because Western Germany is home to the largest Sikh community in the country, estimated between 10,000 to 20,000 people and one of the largest in Europe। मेरा ख्याल है गिनती होर भी ज़्यादा है, क्योंकि मेरा ख्याल है हुण तां शायद 50 तो ज़्यादा गुरुद्वारा साहबान ने जर्मनी दे विच। सो हुण जे जर्मन वर्गे च जिथे चलो 20,000 ਦਾ 30 ਕਰ ਲਓ, 30,000 ਜਾਂ 40,000 ਵੀ ਕਰ ਲਓ ਸਿੱਖ ਨੇ, ਉੱਥੇ ਇਹ ਦੋ ਵੱਡੇ ਕੇਸ ਉਹ ਕਰੈਕ ਕਰਦੇ ਨੇ ਜਿਹੜੇ ਰੌਲ ਹੀ ਕੰਮ ਕਰ ਰਹੇ ਨੇ। ਤੁਸੀਂ ਅੰਦਾਜ਼ਾ ਲਾਓ, ਅਮਰੀਕਾ ਜਿੱਥੇ 1 ਮਿਲੀਅਨ ਸਿੱਖ ਰਹਿੰਦੇ ਨੇ, ਕੈਨੇਡਾ ਜਿੱਥੇ 1 ਮਿਲੀਅਨ ਸਿੱਖ ਰਹਿੰਦੇ ਨੇ, ਇੰਗਲੈਂਡ ਜਿੱਥੇ 1 ਮਿਲੀਅਨ ਸਿੱਖ ਨੇ, ਔਰ ਕਸ਼ਮੀਰੀ। ਹੁਣ ਇਹਨਾਂ ਨੂੰ ਇਹ ਲੱਗਾ ਵੀ ਸਿੱਖਾਂ ਔਰ ਕਸ਼ਮੀਰੀਆਂ ਦੀ ਸਾਂਝ ਹੈ ਤੇ ਉਹ ਕੱਲੇ ਏਜੰਟਾਂ ਨੂੰ ਕਿਉਂ ਪੇ ਕਰਨਾ ਕਿ ਵੀ ਕਸ਼ਮੀਰੀਆਂ ਦੀ ਜਸੂਸੀ ਲਈ ਅੱਡ ਤਨਖਾਹ ਦਿਓ, ਅੱਡ ਪੈਸੇ ਦਿਓ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕਲੱਬ ਟੁਗੈਦਰ ਕਰੋ। ਸੋ ਮੈਂ ਇਹ ਦੇਖਦਾ ਕਿ ਵੀ ਔਰ ਇਹ ਕੋਈ ਗੋਰਾ ਨਹੀਂ ਹੈ, ਕੋਈ ਕਾਲਾ ਨਹੀਂ ਹੈ, ਕੋਈ ਪੀਲਾ ਨਹੀਂ ਹੈ, ਤੁਹਾਡੇ ਚੋਂ ਹੀ ਬੰਦੇ ਉਹਨਾਂ ਨੇ ਪਿਕ ਕੀਤੇ ਹੋਏ ਨੇ। ਸੋ ਜਦੋਂ ਮੈਂ ਇਹ ਰਿਪੀਟਡਲੀ ਕਹਿੰਦਾ ਵੀ ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਬਾਹਰ ਜਿਹੜੇ ਇਹ ਲੋਕ ਭੜਕਾਟ ਵਾਲੀਆਂ ਬਿਆਨਬਾਜ਼ੀਆਂ ਕਰਦੇ ਨੇ, ਅੱਗੇ ਹੋ ਕੇ ਕਈ ਨਾਅਰੇ ਲਾਉਣ ਵਾਲੇ ਹੋਣਗੇ, ਉਹ ਤੁਹਾਡੇ ਨਾਲ ਗੁਫ਼ਤਗੂ ਵੀ ਕਰਨਗੇ ਭੜਕਾਟ ਵਾਲਾ ਵੀ ਜੀ ਆਪਾਂ ਨੂੰ ਉੱਥੇ ਕੁਝ ਕਰਨਾ ਚਾਹੀਦਾ, ਔਰ ਨਾਲ ਉਹਨਾਂ ਵਾਇਰਿੰਗ ਲੱਗੀ ਹੁੰਦੀ ਹੈ, ਡਿਵਾਈਸਿਸ ਹੁੰਦੀਆਂ, ਉਹ ਜਾ ਕੇ ਦੱਸਦੇ ਨੇ ਵੀ ਆਹ ਨੇ, ਉਹਨਾਂ ਨੂੰ ਅੱਗੋਂ ਸ਼ੁਰੂ ਹੋ ਜਾਂਦਾ ਕੰਮ, ਫਿਰ ਉਹਦੇ ਚੋਂ ਅੱਗੋਂ ਹਾਇਰ ਹੁੰਦੇ ਨੇ। ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਦੂਜੇ ਤੀਜਿਆਂ ਦੀਆਂ ਮੈਨੇਜਮੈਂਟਾਂ 'ਚ ਇਹਨਾਂ ਨੇ ਇਨਫਿਲਟਰੇਟ ਕੀਤਾ ਹੁੰਦਾ ਹੈ ਕਿ ਭਾਈ ਉਹਨਾਂ ਨੇ ਕਿਵੇਂ ਆਪਣਾ ਕੰਮ ਕਰਨਾ। ਸੋ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਆਪਣੇ ਕੰਮ ਤਾਂ ਲੱਗੇ ਹੋਏ ਨੇ, ਪਰ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਕਿ ਕਿੰਨੀਆਂ ਅਲਰਟ ਨੇ। ਜੇ ਕਿਤੇ ਕੈਨੇਡਾ ਦੀ ਸੀਸਸ ਇਸ ਲੈਵਲ ਦੀ ਅਲਰਟਨੈਸ ਉਦੋਂ ਸ਼ੋਅ ਕਰਦੀ ਤੇ ਫਿਰ ਏਅਰ ਇੰਡੀਆ ਦਾ ਹਾਦਸਾ ਨਾ ਹੁੰਦਾ, ਜਿਹਦੇ 'ਚ 329 ਤੋਂ ਜ਼ਿਆਦਾ ਜਿਹੜੇ ਨੇ ਬੇਕਸੂਰ ਮੁਸਾਫਰ ਮਾਰੇ ਗਏ। ਔਰ ਅੱਜ ਵੀ ਇਹ ਪੂਰੀ ਇਹਨਾਂ ਦੀ ਐਕਟੀਵਿਟੀ ਹੈ। ਅਨੁਰੁੱਧ ਭੱਟਾਚਾਰੀ ਹੈ ਜਿਹਦੀਆਂ ਸਟੋਰੀਜ਼ ਪਲਾਂਟ ਕੀਤੀਆਂ ਹੁੰਦੀਆਂ ਹਿੰਦੁਸਤਾਨ ਟਾਈਮਜ਼ ਔਰ ਦੂਜੇ 'ਚ, ਉਹ ਖੁਦ ਮੰਨਿਆ ਕਿ ਵੀ ਰਾਹ ਔਰ ਆਈਬੀ ਨੇ ਮੈਨੂੰ ਅਪਰੋਚ ਕੀਤਾ ਔਰ ਮੈਂ ਉਹਨਾਂ ਦੇ ਲਈ ਜਿਹੜਾ ਹੈ, ਕਿਉਂਕਿ ਉਹਦੀ ਵਾਈਫ ਬੱਚਾ ਇੱਥੇ ਰਹਿੰਦਾ ਹੋਣਾ ਚਾਹੁੰਦਾ ਸੀ, ਉਸ ਇੰਟਰਵਿਊ ਦੇ ਵੇਲੇ ਸਾਹਮਣੇ ਆਇਆ। ਇਹਨਾਂ ਮੁਲਕਾਂ 'ਚ ਘੱਟੋ ਘੱਟ ਪਬਲਿਕ ਰੈਕਡ ਦੀ ਗੱਲ ਹੈ, ਲੁਕਦਾ ਨਹੀਂ ਹੈ। ਔਰ ਅਮਰੀਕਾ 'ਚ ਅਸੀਂ ਦੇਖਦੇ ਹਾਂ ਵੀ ਕਿਵੇਂ ਡਾਇਰੈਕਟਲੀ ਕਾਲਾਂ ਕਰਕੇ ਇੱਥੇ ਕੌਂਸੂਲੇਟ ਜਿਹੜੇ ਨੇ, ਜਦੋਂ ਨਵੰਬਰ 84 ਨੂੰ ਜੈਨੋਸਾਈਡ ਦੀ ਗੱਲ ਹੈ ਜਾਂ ਦੂਸਰਾ ਕਿਵੇਂ ਇੰਟਰਫੀਅਰ ਕਰਦੇ ਨੇ, ਕਿਵੇਂ ਜਿਹੜਾ ਈਵਨ ਆਪਣੀ ਕਮਿਊਨਿਟੀ ਦੇ ਪਰਸੋਂ ਹੀ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ, ਇੱਕ ਪੱਤਰਕਾਰ ਹੈ ਮੈਰੀਲੈਂਡ ਦੇ ਵਿੱਚ, ਬੜਾ ਸਿੱਖੀ ਰੂਪ ਵਾਲਾ, ਕਿ ਭਾਈ ਉਹ ਕੰਮ ਕਰਦਾ ਔਰ ਕਿਸੇ ਹੋਰ ਸਿੱਖ ਨੌਜਵਾਨ ਨੂੰ ਜਿਹਨੂੰ ਪਾਸਪੋਰਟ ਡਿਨਾਈ ਕਰ ਰਿਹਾ ਸੀ, ਉਹਨੇ ਸੱਦਿਆ ਕੌਂਸੂਲੇਟ ਨੇ, ਔਰ ਉਹਨੇ ਕਿਹਾ ਕਿ ਵੀ ਤੁਹਾਨੂੰ ਪਾਸਪੋਰਟ ਤਾਂ ਅਸੀਂ ਦੇ ਸਕਦੇ ਹਾਂ ਪਰ ਇੱਕੋ ਸ਼ਰਤ ਤੇ। ਕਿਹਾ ਜੀ ਕੀ? ਕਿ ਤੂੰ ਸਾਡੇ ਲਈ ਕੰਮ ਕਰ। ਉਹ ਕਹਿੰਦਾ ਜੀ ਮੈਂ ਕੀ ਕੰਮ ਕਰਾਂ? ਕਹਿੰਦਾ ਜੀ ਉਹ ਫਲਾਣਾ ਪੱਤਰਕਾਰ ਹੈ ਔਰ ਉਹਨੂੰ ਤੂੰ ਮਿਲ ਲੈ, ਉਹ ਸਾਡੇ ਲਈ ਕੰਮ ਕਰਦਾ। ਸੋ ਕਿਉਂਕਿ ਉਸ ਸੱਜਣ ਦੇ ਮੇਰੇ ਨਾਲ ਵੀ ਸੰਬੰਧ ਸੀ, ਉਹਨਾਂ ਨੇ ਕਿਹਾ, ਮੈਂ ਉਹਨਾਂ ਨੂੰ ਕਿਹਾ ਜੀ ਜੇ ਇਹ ਹੈ ਤਾਂ ਖਸਮਾਂ ਨੂੰ ਖਾਂਦਾ ਤੁਹਾਡਾ ਪਾਸਪੋਰਟ, ਮੈਂ ਆਪਣੀ ਕੌਮ ਦੇ ਨਾਲ ਗਦਾਰੀ ਨਹੀਂ ਕਰ ਸਕਦਾ। ਸੋ ਮਤਲਬ ਇਹ ਹੈ ਵੀ ਜੇ ਇਦਾਂ ਦੇ ਕੇਸ ਪਾਸਪੋਰਟ ਤੋਂ ਹੀ ਜਿਹੜਾ ਉਹ ਖਰੀਦਣ ਵਾਲੇ ਨੇ, ਤੇ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਜਿਹੜੀ ਹੈ ਉਹ ਇਨਫਿਲਟ੍ਰੇਸ਼ਨ ਹੋਏਗੀ, ਕਿਉਂਕਿ ਮੂਵਮੈਂਟ ਇਸ ਵੇਲੇ ਡਾਇਸਪੋਰਾ ਦੇ ਵਿੱਚ ਜ਼ੋਰ ਫੜ ਰਹੀ ਹੈ ਔਰ ਤੇਜ਼ੀ ਦੇ ਨਾਲ ਗੱਲਬਾਤ ਤੁਰੀ ਹੋਈ ਹੈ। ਔਰ ਇਹੀ ਪਾਰਟ ਜਿਹੜਾ ਹੈ, ਔਰ ਮੈਂ ਕਈ ਵਾਰ ਜਦੋਂ ਤੁਸੀਂ ਵੀ ਕਹਿੰਦੇ ਹੋ ਕਿ ਜੀ ਮਾਈਕ ਸਹਾਇਤਾ ਕਰੋ TV 84 ਲਈ, ਬਹੁਤ ਵਾਰ ਮੈਂ ਆਪਣੇ ਆਪ ਨੂੰ, ਮੈਨੂੰ ਚੰਗਾ ਨਹੀਂ ਲੱਗਦਾ ਰਿਮਾਈਂਡ ਕਰਾਉਣਾ, ਬਾਰ-ਬਾਰ ਕਹਿਣਾ, ਪਰ ਜੇ ਅਸੀਂ ਸਿਰਫ TV ਚਲਾਉਣਾ ਹੋਏ ਕਮਰਸ਼ੀਅਲ ਐਂਗਲ ਤੋਂ 20 ਬੰਦੇ ਐਸੇ ਹੋਣਗੇ ਜਿਹੜੇ ਤਿਆਰ ਹੋਣਗੇ ਜੀ ਲੱਖ ਡਾਲਰ ਲਓ ਡਾਇਰੈਕਟਰ ਬਣਾ ਦਿਓ, ਫਿਰ ਕਿਸੇ ਨੇ ਖਾਲਿਸਤਾਨ ਦੀ ਗੱਲ, ਕਸ਼ਮੀਰ ਦੀ ਆਜ਼ਾਦੀ ਦੀ ਗੱਲ, ਸਿੱਖ ਮੁਸਲਮਾਨ ਦੋਸਤੀ ਦੀ ਗੱਲ ਨਹੀਂ ਕਰਨੀ ਹੈ। ਫਿਰ ਜਿਹੜੇ ਪੈਸੇ ਲਾਉਂਦੇ ਨੇ ਉਹ ਫਿਰ ਉਹਨਾਂ ਤੋਂ ਹੀ ਐਡਾਂ ਜਾ ਕੇ ਲੈਂਦੇ ਨੇ, ਜਿਨ੍ਹਾਂ ਨੂੰ ਇਹ ਹੁੰਦਾ ਕਿ ਜੀ ਸਭ ਗੁੱਡੀ ਰਹੇ ਕਾਰੋਬਾਰੀ। ਸੋ ਜੇ ਅਸੀਂ ਨੰਗੇ ਧੜ ਖਲੋਤੇ ਹਾਂ, ਸਾਡਾ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਤੋਂ ਇਹ ਤਵੱਕੋ ਵੀ ਹੈ ਕਿ ਭਾਈ ਤੁਸੀਂ ਜੇ ਸਮਝਦੇ ਹੋ ਕਿ ਕੋਈ ਯੂਜ਼, ਜੇ ਅਸੀਂ ਇਹੀ ਕਹੀ ਜਾਣਾ ਹੈ ਜੀ ਵਾਰ ਦੁਸ਼ਮਣ ਨੂੰ ਵੀ ਕੀਤਾ ਉੱਥੋਂ ਵੀ ਕੀਤਾ, ਇਹ ਖਬਰ ਝੂਠੀ, ਉਹਨੂੰ ਚੈਲੰਜ ਕਰੇ, ਉਹਨੂੰ ਕਰੋ, ਤੇ ਫਿਰ ਇਹ ਫਰਜ਼ ਵੀ ਬਣਦਾ ਹੈ ਕਿ ਵੀ ਜਿਹੜੀ ਹਕੂਮਤ ਜਿਨ੍ਹਾਂ ਦੇ ਕਿੰਨੇ ਮਿਸ਼ਨ ਅਮਰੀਕਾ 'ਚ ਨੇ, ਇਹਨਾਂ ਦੇ ਕਿੰਨੇ ਕੌਂਸਲ ਜਨਰਲ ਬਿਠਾਏ ਹੋਏ ਨੇ, ਉਹਨਾਂ ਦਾ ਕਿੰਨਾ ਸਟਾਫ ਹੈ,
ਇੱਥੇ ਯੂਨਾਈਟਿਡ ਨੇਸ਼ਨਸ ਦੀ ਉਹਨਾਂ ਦੀ ਐਮਬੈਸੀ 'ਚ 70 ਜਾਂ 80 ਬੰਦੇ ਨੇ, ਵਾਸ਼ਿੰਗਟਨ 'ਚ 130-35 ਹੋਣਗੇ ਜਿਹੜੇ ਨੇ, ਔਰ ਜੇ ਤੁਸੀਂ ਸਾਰੇ ਇਹਨਾਂ ਦੇ ਹਿਊਸਟਨ ਔਰ ਸ਼ਿਕਾਗੋ ਔਰ ਸੈਨ ਫਰਾਂਸਿਸਕੋ ਔਰ ਇਹਨਾਂ ਸਾਰੀਆਂ ਥਾਵਾਂ ਤੇ ਨਿਊਯਾਰਕ ਕੌਂਸਲ ਜਨਰਲ ਇਹਨਾਂ ਦਾ ਇੱਕ ਕੌਂਸੂਲੇਟ ਹੈ, ਇੱਕ UN ਦੇਖੋ ਤੇ ਹਜ਼ਾਰਾਂ ਬਣ ਜਾਂਦੇ ਨੇ। ਤੇ ਸਾਡੇ ਕੋਲ ਕੀ ਹੈ, ਇੱਕ ਆਵਾਜ਼ ਹੈ ਸੱਚ ਦੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਤੁਸੀਂ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਜਿੰਨੀ ਤੁਹਾਡੀ ਜਿਹਨੂੰ ਕਹਿੰਦੇ ਨੇ ਵਿੱਤ ਮੁਤਾਬਕ, ਜੋ ਤੁਹਾਡੀ ਸਮਰੱਥਾ ਹੈ, ਜਿੰਨੀ ਪਹੁੰਚ ਹੈ। ਔਰ ਕਿਉਂਕਿ ਅਦਰਵਾਈਜ਼ ਸਾਡੇ ਲਈ ਇਹ ਮੁਸ਼ਕਲ ਹੋ ਰਿਹਾ, ਜਿਉਂ-ਜਿਉਂ ਹੁਣ ਕੋਈ ਪਬਲਿਕ ਫੰਕਸ਼ਨ ਵੀ ਨਹੀਂ ਨੇ ਜਾਂ ਕੋਈ ਹੋਰ ਤੌਰ ਤਰੀਕਾ ਵੀ ਨਹੀਂ ਹੈ, ਤੇ ਅਸੀਂ ਤੁਹਾਡੇ ਹੀ ਜਿਹੜੀ ਹੈ ਇਸ ਜਨਰੋਸਿਟੀ ਦੇ ਉੱਤੇ ਹੀ ਸਰਵਾਈਵ ਕਰ ਸਕਦੇ। ਔਰ ਮੈਂ ਸਮਝਦਾ ਵੀ ਉੱਥੇ ਕੀ ਚੱਲ ਰਿਹਾ ਹੈ, ਇਹ ਤਾਂ ਡਾਇਸਪੋਰਾ 'ਚ ਕਿਸ ਲੈਵਲ ਤੇ ਇਹਨਾਂ ਦੀ ਇਨਫਿਲਟ੍ਰੇਸ਼ਨ ਹੈ। ਭਾਈ ਲਾਲ ਸਿੰਘ ਹੋਰਾਂ ਦਾ ਅਸੀਂ ਜ਼ਿਕਰ ਕੀਤਾ ਹੈ ਕਿ ਕਿਵੇਂ 28 ਸਾਲ ਔਰ ਉਹਨਾਂ ਦੀ ਗ੍ਰਿਫਤਾਰੀ 14 ਜੁਲਾਈ 1992 ਨੂੰ ਹੁੰਦੀ ਹੈ। ਔਰ ਮੈਨੂੰ ਯਾਦ ਹੈ ਕਿ ਅਸੀਂ ਕੈਲੀਫੋਰਨੀਆ ਦੇ ਸੈਂਟਾ ਕਲਾਰਾ 'ਚ ਖਾਲਿਸਤਾਨ ਫਿਰ ਸੈਂਟਰ ਰਨ ਕਰਦੇ ਸੀ। ਨਵੰਬਰ 91 'ਚ ਅਸੀਂ ਦਫ਼ਤਰ ਖੋਲ੍ਹਿਆ ਔਰ ਭਾਈ ਲਾਲ ਸਿੰਘ ਅਕਾਲਗੜ੍ਹ ਇਹਨਾਂ ਦਾ ਡਿਸਟ੍ਰਿਕਟ ਕਪੂਰਥਲਾ 'ਚ, ਇਹ ਕੈਨੇਡਾ 'ਚ ਰਹਿੰਦੇ ਸੀ ਪਹਿਲਾਂ, ਮੈਂ ਤਾਂ ਨਹੀਂ ਮਿਲਿਆ, ਪਰ 80s ਦੇ ਵਿੱਚ ਕੈਨੇਡਾ 'ਚ ਇਹਨਾਂ ਨੇ ਫੈਡਰੇਸ਼ਨ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਫਿਰ ਜਿੱਥੇ ਲੋੜ ਪਈ ਇਹ ਸੰਘਰਸ਼ ਦੇ ਲਈ ਗਏ ਔਰ ਜਦੋਂ ਪੂਰਾ ਸੰਘਰਸ਼ ਪੀਕ ਤੇ ਸੀ, ਇਹ ਜਿਹੜਾ ਇਹਨਾਂ ਦੇ ਨਾਲ ਰਾਬਤਾ ਵੀ ਗੱਲਬਾਤ ਹੁੰਦੀ ਸੀ, ਕਈਆਂ ਨੂੰ ਮਿਲਾਣਾ, ਔਰ ਬਾਅਦ ਜਦੋਂ ਪੈਰੋਲ ਤੇ ਵੀ ਆਏ ਉਦੋਂ ਵੀ ਮੇਰੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਰਹੀ। ਹੁਣ ਆਏ ਨੇ, ਮੇਰੇ ਅਜੇ ਗੱਲ ਨਹੀਂ ਹੋਈ, ਮੈਂ ਅੱਜ ਉਹ ਆਣਗੇ TV 84 ਤੇ ਲਾਈਵ। ਔਰ ਸਮਝਦਾ ਕਿ ਵੀ ਕੁਝ ਉਹ ਸੱਜਣ ਹੁੰਦੇ ਨੇ ਜਿਹੜੇ ਇੰਨਾ ਵੱਡਾ ਕੰਮ ਕਰਕੇ ਵੀ ਉਹਨਾਂ ਨੂੰ ਹੁੰਦਾ ਵੀ ਲੈ ਇਹ ਕੋਈ ਆਸਾਨ ਥੋੜੀ ਹੈ। ਸੱਚ ਇਹ ਹੰਬਲ ਮੈਨ, ਮਿੱਠੇ, ਟੈਲੀਫੋਨ ਦੇ ਉੱਤੇ ਵੀ ਜਿਹਨਾਂ ਜ਼ਮਾਨਿਆਂ 'ਚ ਪੂਰਾ ਰਾਜ ਸੀ ਜੁਝਾਰੂਆਂ ਦਾ, ਉਦੋਂ ਉਹਨਾਂ ਦਾ। ਹੁਣ ਕੈਨੇਡਾ ਵਰਗੇ ਮੁਲਕ ਜਿੱਥੇ ਆਉਣ ਦੇ ਲਈ ਕੈਨੇਡਾ ਅਮਰੀਕਾ 40-40 ਲੱਖ ਡੱਬ 'ਚ ਦੇ ਕੇ ਜਾ ਕੇ ਏਜੰਟਾਂ ਦੇ ਆਪਣੇ ਰੁਲਦੇ ਨੇ, ਧੱਕੇ ਖਾ ਕੇ ਆਉਂਦੇ ਨੇ, ਕੋਈ ਇੱਥੋਂ ਵੀ ਲਾਈਫ ਛੱਡ ਕੇ ਜਾਂਦਾ। ਉਹਨਾਂ ਨੇ ਦੇਖਿਆ ਕਿ ਭਾਈ ਨਹੀਂ ਚਲੇ ਗਏ, 92 'ਚ ਤਾਂ ਫੜੇ ਗਏ ਗੁਜਰਾਤ ਦੇ ਵਿੱਚ, ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਸਰਵ ਕੀਤਾ ਔਰ ਬੜੇ ਚੰਗੇ ਢੰਗ ਦੇ ਨਾਲ। ਭਈ ਇਹ ਉਹ ਨੇ ਜਿਨ੍ਹਾਂ ਨੇ ਸੀ ਵੀ ਖਾਲਿਸਤਾਨ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ ਔਰ ਆਪਣਾ ਸਾਰਾ ਕੁਝ ਛੱਡ ਦਿੱਤਾ। ਔਰ ਫਿਰ ਕਿਵੇਂ ਇਹਨਾਂ 28 ਸਾਲਾਂ 'ਚ ਅਸੀਂ 92 ਤੋਂ ਬਾਅਦ ਦੇਖੀਏ ਕਿ ਹੁਣ ਜਦੋਂ ਗੁਜਰਾਤ ਜਿੱਥੇ ਮੋਦੀ ਦਾ ਰਾਜ ਰਿਹਾ ਬਾਅਦ ਦੇ ਵਿੱਚ, ਭਾਵੇਂ ਜਦੋਂ ਇਹ ਫੜੇ ਉਦੋਂ ਉਹ ਨਹੀਂ ਸੀ, ਕਿਵੇਂ ਦਾ ਤਸ਼ੱਦਦ ਹੋਇਆ ਹੋਏਗਾ, ਕਿਸ ਕਿਸਮ ਦਾ। ਪਰ ਅੰਦਰ ਜਾ ਕੇ ਵੀ ਜਦੋਂ ਪੰਜਾਬ ਦੇ ਵਿੱਚ ਨਾਭਾ ਜੇਲ੍ਹ 'ਚ ਉਹਨਾਂ ਨੂੰ ਲਿਆਏ, ਉਵੇਂ ਹੀ ਕੰਪੋਜ਼ਡ ਔਰ ਠੰਡਾ ਸੁਭਾਅ, ਠੰਡੇ ਦਿਲ ਨਾਲ ਗੱਲ ਕਰਨ ਵਾਲੇ, ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲੇ। ਔਰ ਇਸ ਸਾਰੇ ਦੌਰ ਦੇ ਵਿੱਚ ਉਹ ਹੋਰ ਵੀ, ਅਸੀਂ ਜਦੋਂ ਅੱਜ ਅਲਿਓਰਮੈਂਟ ਦੀ ਗੱਲ ਕਰਦੇ ਹਾਂ ਕਿ ਇੱਥੇ ਪਾਸਪੋਰਟਾਂ ਦੇ ਵਿਕਣ ਵਾਲੇ ਦੂਜੇ ਲੋਕ ਨੇ, ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹਾਂਗਾ ਕਿਉਂਕਿ ਬਹੁਤ ਸਾਰਿਆਂ ਨੂੰ ਸ਼ਾਇਦ ਇਸ ਦਾ ਨਾ ਹੋਏ ਕਿ 80s ਦੇ ਵਿੱਚ ਭਜਨ ਲਾਲ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਸੀ ਔਰ ਜਿਹਨੇ ਸਿੱਖਾਂ ਨੂੰ ਬਹੁਤ ਜ਼ਲੀਲ ਕੀਤਾ ਸੀ ਏਸ਼ੀਆਡ 82 ਦੇ ਵੇਲੇ, ਜਦੋਂ ਦਿੱਲੀ ਦੇ ਵਿੱਚ ਏਸ਼ੀਆ ਖੇਡਾਂ ਹੋ ਰਹੀਆਂ ਸੀ ਔਰ ਉਹਨੇ ਸ਼ੰਭੂ ਬੈਰੀਅਰ ਜਿਹੜਾ ਪੰਜਾਬ ਤੇ ਹਰਿਆਣੇ ਦਾ, ਉੱਥੋਂ ਕੋਈ ਵੀ ਵੱਡੇ ਵੱਡੇ ਜਰਨਲ ਦੂਜੇ ਤੀਜੇ ਸਭ ਜਿਹਦੇ ਪੱਗ ਹੈ ਉਹਨਾਂ ਨੂੰ ਬੇਇੱਜ਼ਤ ਕਰਕੇ ਜਿਹੜਾ ਉਹ ਭਜਾ ਰਿਹਾ ਸੀ। ਔਰ ਇੱਥੇ 84 ਵਾਪਰ ਚੁੱਕਾ ਸੀ। ਇਸ ਤੋਂ ਇਹ ਮੈਂ 82 ਦੀ ਗੱਲ ਕੀਤੀ ਹੈ, ਏਸ਼ੀਆਡ ਦੀ ਧਰਮ ਯੁੱਧ ਮੋਰਚੇ ਦੇ ਵੇਲੇ। ਔਰ ਉਹ ਇੱਥੇ ਕਿਤੇ ਅੱਖਾਂ ਦੇ ਇਲਾਜ ਲੂਜ ਲਈ ਆਇਆ। ਉਦੋਂ ਜਜ਼ਬਾਤੀ ਸੀ ਸਿੰਘ, ਉਹਨਾਂ ਨੇ ਫੈਸਲਾ ਕੀਤਾ ਕਿ ਭਾਈ ਖਾਲਿਸਤਾਨੀ ਜਸਟਿਸ ਦਿੱਤਾ ਜਾਏ ਔਰ ਉਹ ਬਚ ਗਏ। ਉਹ ਹਾਲਾਤ ਉਦੋਂ ਦੇ ਕੀ ਸੀ ਕੀ ਨਹੀਂ ਸੀ, ਲੇਕਿਨ ਦੋ ਨਾਂ ਉਭਰੇ ਕਿ ਜੀ ਉਹਨਾਂ ਨੂੰ ਉਸ ਤੋਂ ਇਲਾਵਾ ਵੀ ਇਹ ਸੀ ਕਿ ਜੀ ਇੱਥੇ ਇੱਕ ਅਮਰੀਕਨ ਟ੍ਰੇਨਰ ਜਿਹਦੇ ਕੋਲ ਟ੍ਰੇਨਿੰਗ ਲੈਣੀ ਸੀ ਔਰ ਦੋ ਨਾਂ ਲਾਲ ਸਿੰਘ ਔਰ ਅਮਨ ਸਿੰਘ, ਇਹ ਦੋ ਨਾਂ ਉਭਰੇ ਕਿ ਜੀ ਇਹ ਬੜੇ ਖਤਰਨਾਕ ਦਹਿਸ਼ਤਗਰਦ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਲਈ, ਐਕਚੁਅਲੀ ਜਿਹੜਾ ਟ੍ਰੇਨਿੰਗ ਦੇਣ ਵਾਲਾ ਸੀ ਉਹ FBI ਲਈ ਕੰਮ ਕਰਦਾ ਸੀ। ਹੁਣ ਇਹ ਵੀ ਪੂਰਾ ਉਹਨਾਂ ਦਾ ਟਰੈਪ ਹੁੰਦਾ ਔਰ ਉਹ ਜਦੋਂ ਤੱਕ ਅੱਗੇ ਤੁਰੀ ਭਾਰਤ 'ਚ ਵੀ ਉਹਨਾਂ ਨੇ ਖੌਫ ਪਾਤਾ ਕਿ ਜੀ ਲਾਲ ਸਿੰਘ ਔਰ ਜਵੰਤ ਸਿੰਘ ਔਰ ਬਾਅਦ 'ਚ ਜਿਹੜਾ ਉਹ ਅਮਨ ਸਿੰਘ, ਸ਼ਾਇਦ ਏ ਸਿੰਘ ਐਂਡ ਐਲ ਸਿੰਘ ਕਰਕੇ ਉਹਨਾਂ ਨੂੰ ਲਿਖਦੇ ਸੀ। ਬਾਅਦ 'ਚ ਕੁਝ ਸਾਲਾਂ ਬਾਅਦ ਆਇਆ ਜੀ ਏ ਸਿੰਘ ਜਿਹੜਾ ਉਹ ਅਮਨ ਸਿੰਘ ਉਹ ਮਾਰਿਆ ਗਿਆ ਟਰੱਕ ਐਕਸੀਡੈਂਟ 'ਚ। ਪੋਸੀਬਲ ਹੈ ਇਹਨਾਂ ਦੀਆਂ ਏਜੰਸੀਆਂ ਨੇ ਮਾਰ ਮੁਰਵਾ ਦਿੱਤਾ ਹੋਣਾ, ਇੱਥੇ ਵੀ ਇਹ ਕੰਮ ਕਰਦੇ ਨੇ।
ਹੁਣ ਲਾਲ ਸਿੰਘ ਇਹਨਾਂ ਦਾ ਨਾਂ ਤਾਂ ਨਹੀਂ ਸੀ, ਲੇਕਿਨ ਇਹ ਇੱਕ ਐਜ਼ਿਊਮਡ ਸ਼ਾਇਦ ਨੇਮ ਸੀ, ਔਰ ਉਹਦੇ ਥੱਲੇ ਉਹਨਾਂ ਨੂੰ ਇਹ ਲੱਗਾ ਵੀ ਇਹੀ ਬੰਦਾ ਹੈ। ਜਦੋਂ ਉਹਨਾਂ ਨੇ ਫੜਿਆ ਵੀ ਉਹਨੂੰ ਲੱਗਾ ਜੀ ਉਹ, ਕਿਉਂਕਿ ਉਹ 에ਅਰ ਇੰਡੀਆ ਦੇ ਨਾਲ ਵੀ ਜੋੜ ਰਹੇ ਸੀ, ਉਸ ਤੋਂ ਪਹਿਲਾਂ ਇੱਥੋਂ ਦੇ ਵਾਕਿਆਂ ਨਾਲ ਵੀ ਜੋੜ ਰਹੇ ਸੀ। ਹੁਣ ਜਦੋਂ 에ਅਰ ਇੰਡੀਆ ਦਾ ਟ੍ਰਾਇਲ ਚੱਲਿਆ, ਜ਼ਾਹਰ ਹੈ ਇੰਡੀਅਨ ਏਜੰਸੀਆਂ ਦਾ ਆਪਰੇਸ਼ਨ ਸੀ, ਕੈਨੇਡੀਅਨ ਏਜੰਸੀਆਂ ਫੇਲ ਹੋ ਰਹੀਆਂ ਸੀ, ਉਹਨਾਂ ਨੂੰ ਲੱਗਦਾ ਸੀ ਵੀ ਕੋਈ ਨਾ ਅਸੀਂ ਜਿਹੜਾ ਹੈ ਉਹ ਫਿਕਸ ਕਰ ਦਈਏ ਕਿ ਵੀ ਇਹਨਾਂ ਨੇ ਕੀਤਾ। ਹੁਣ ਕਿਉਂਕਿ ਆਲਰੇਡੀ ਇੰਡੀਅਨ ਏਜੰਸੀਜ਼ ਨੇ ਲਾਲ ਸਿੰਘ ਬਣਾ ਕੇ ਯੂਜ਼ ਕੀਤਾ ਹੋਇਆ ਸੀ ਸਾਰਿਆਂ ਨੂੰ, ਔਰ ਇਹਨਾਂ ਤੱਕ ਵੀ ਪਹੁੰਚ ਕੀਤੀ ਗਈ ਜੇਲ੍ਹ 'ਚ ਹੁੰਦੇ ਆ ਕਿ ਭਾਈ ਮੂੰਹ ਮੰਗੇ ਕੈਨੇਡੀਅਨ ਏਜੰਸੀਆਂ ਦੀ ਮੈਂ ਗੱਲ ਕਰ ਰਿਹਾ, ਜਿਹੜੀ ਬਹੁਤ ਵਾਰ ਸਾਨੂੰ ਲੱਗਦਾ ਹੈ ਕਿ ਜੀ ਇੱਥੇ ਬੜਾ, ਇੱਥੇ ਵੀ ਕਈਆਂ ਦਾ ਗ੍ਰੀਨ ਕਾਰਡ ਦਿਵਾਉਣ ਦੇ ਨਾਂ ਥੱਲੇ ਗਵਾਹੀ ਲੈ ਲੈਂਦੇ ਨੇ, ਕਈਆਂ ਦੀ ਸਿਟੀਜ਼ਨਸ਼ਿਪ ਕੈਂਸਲ ਕਰਨ ਦੀ ਧਮਕੀ ਥੱਲੇ ਜਿਹੜਾ ਉਹ ਪਲਾਟ ਬਣਾਉਂਦੇ ਨੇ। ਕਿੰਨੇ ਇੱਥੇ ਇਸ ਕਿਸਮ ਦੇ ਜਿਹੜੇ ਨੇ ਇਹ ਵੀ ਇਹ ਕੰਮ ਕਰਦੇ ਨੇ, ਤੁਸੀਂ ਦਿਓ ਉਹਨਾਂ ਨੂੰ, ਫਿਰ ਕਹਿੰਦੇ ਜੀ ਤੁਹਾਨੂੰ ਅਸੀਂ ਸੈਟਲ ਕਰ ਦਿਆਂਗੇ ਕਿਸੇ ਥਾਂ ਤੇ ਐਸਾ। ਸੋ ਇਹਨਾਂ ਤੱਕ ਵੀ ਪਹੁੰਚ ਹੁੰਦੀ ਹੈ, ਵੱਡੀ ਤੋਂ ਵੱਡੀ। ਉਹਨਾਂ ਨੇ ਕਿਹਾ ਜੀ ਦੇਖੋ ਪਹਿਲੀ ਗੱਲ ਕਿ ਵੀ ਅਸੀਂ ਬੇਗੁਨਾਹ ਨੂੰ ਮਾਰਨ ਦੇ ਹੱਕ 'ਚ ਹੀ ਨਹੀਂ ਹੈ, ਔਰ ਇਹ ਸਾਡਾ ਜਿਹੜਾ ਅਸੀਂ ਲੜਿਆ ਸੰਘਰਸ਼ ਅਸੀਂ ਯਕੀਨ ਕਰਦੇ ਹਾਂ, ਪਰ ਇਹ ਏਜੰਸੀਆਂ ਦਾ ਕੰਮ ਹੈ। ਬਾਕੀ ਰਹੀ ਪੈਸੇ ਲਈ ਵਿਕਣ ਦੀ ਗੱਲ ਕਿ ਜੀ ਤੁਹਾਡੇ ਕਹਿਣ ਤੇ ਗਵਾਹੀ ਦੇ ਕੇ ਕਿਸੇ ਬੇਗੁਨਾਹ ਨੂੰ ਔਰ ਇਹਨੂੰ ਸਿੱਖਾਂ ਦੇ ਖਾਤੇ 'ਚ ਇਹ ਏਜੰਸੀਆਂ ਪਾਉਣਾ ਚਾਹੁੰਦੇ, ਇਹ ਕਬੂਲ ਨਹੀਂ ਹੈ, ਕਿਉਂਕਿ ਇਸ ਰਸਤੇ ਤੇ ਅਸੀਂ ਤੁਰੇ ਹਾਂ ਤਾਂ ਗੁਰੂ ਨੂੰ ਆਪਣਾ ਆਪ ਦਿੱਤਾ ਹੋਇਆ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਬਹੁਤ ਵਾਰ ਅਸੀਂ, ਕਿਉਂਕਿ ਅਜੇ ਸਾਡਾ ਸੰਘਰਸ਼ ਚੱਲ ਰਿਹਾ ਹੈ, ਬਹੁਤ ਸਾਰੇ ਵੱਡੇ ਕਰੈਕਟਰ ਨੇ ਜਿਨ੍ਹਾਂ ਦੀਆਂ ਸੇਵਾਵਾਂ ਦਾ ਅਸੀਂ ਜ਼ਿਕਰ ਨਹੀਂ ਕਰ ਸਕਦੇ, ਜਾਂ ਬਹੁਤ ਸਾਰੇ ਐਜ਼ ਏ ਅਨਸੰਗ ਹੀਰੋ ਇਸ ਦੁਨੀਆ ਤੋਂ ਚਲੇ ਗਏ ਨੇ, ਲੇਕਿਨ ਇਹ ਉਹ ਲੋਕ ਨੇ ਜੇ ਅੱਜ 30-32 ਸਾਲ ਬਾਅਦ ਮੂਵਮੈਂਟ ਵਾਪਸ ਆ ਕੇ ਆਪਣੇ ਪੈਰਾਂ ਤੇ ਖਲੋਤੀ ਹੈ, ਤੇ ਇਹ ਇਸ ਕਿਸਮ ਦੇ ਯੋਧਿਆਂ ਦੀ ਦੇਣ ਹੈ ਕਿ ਜਿਨ੍ਹਾਂ ਨੇ ਸਾਇਲੈਂਟਲੀ ਬਹੁਤ ਕੁਝ ਸਫਰ ਕੀਤਾ ਹੈ, ਔਰ ਜੋ ਵੀ ਕੀਤਾ ਇੰਟਰਨੈਸ਼ਨਲ ਕਾਨੂੰਨਾਂ ਦੇ ਤਹਿਤ ਕੀਤਾ, UN ਦੇ ਚਾਰਟਰ ਦੇ ਥੱਲੇ ਕੀਤਾ। ਕੋਈ ਇਲੀਗਲ ਔਰ ਕੋਈ ਬੇਮਤਲਬ ਕਿਸੇ ਦਾ ਖੂਨ ਡੋਲਣਾ, ਦਹਿਸ਼ਤਗਰਦੀ, ਉਹ ਸਾਡੇ ਸੰਘਰਸ਼ ਦਾ ਹਿੱਸਾ ਨਹੀਂ ਸੀ। ਔਰ ਇਸ ਨੂੰ ਲੀਡ ਕਰਨ ਵਾਲਿਆਂ 'ਚ ਸਿਆਣੇ ਲੋਕ ਭਾਈ ਦਲਜੀਤ ਸਿੰਘ ਖਾਲਸਾ, ਜਿਨ੍ਹਾਂ ਨੂੰ ਬਿੱਟੂ ਕਰਕੇ ਨਿਕਨੇਮ ਹੈ ਉਹਨਾਂ ਦਾ, ਜਿਹੜੇ ਜਿਨ੍ਹਾਂ ਦੀ ਅਗਵਾਈ ਥੱਲੇ ਸਾਰੇ ਸੇਵਾ ਕਰਨ ਵਾਲੇ ਵੀਰ ਸੀ, ਉਹ ਵੀ ਇੱਕ ਵੈਟਨੇਰੀਅਨ ਪੜ੍ਹੇ ਲਿਖੇ, ਉਹਨਾਂ ਦੇ ਫਾਦਰ ਡਾਕਟਰ ਸਿੱਧੂ ਪ੍ਰੋਫੈਸਰ ਐਗਰੀਕਲਚਰ ਯੂਨੀਵਰਸਿਟੀ। ਸੋ ਇਹ ਨਹੀਂ ਹੈ ਕਿ ਵੀ ਹੁਣ ਕੋਈ ਇਹ ਸਮਝੇ ਕਿ ਜੀ ਅੱਜ ਜਦੋਂ ਇਦਾਂ ਦੇ ਲੋਕ ਗੱਲਾਂ ਕਰਨ ਵਾਲੇ ਨੇ ਕਿ ਜੀ ਇਹ ਐਵੇਂ ਅਨਪੜ੍ਹ ਲੋਕ ਜੀ, ਦੂਜੇ ਜੀ, ਕਿੰਨਿਆਂ ਨੇ ਆਪਣੇ ਕੈਰੀਅਰ ਛੱਡੇ, ਆਪਣੀ ਲਾਈਫ ਛੱਡੀਆਂ, ਆਪਣਾ ਸਭ ਕੁਝ ਛੱਡ ਕੇ ਇਸ ਪਾਸੇ ਆਏ। ਸੋ ਅਸੀਂ ਸਮਝਦੇ ਹਾਂ ਵੀ ਭਾਈ ਲਾਲ ਸਿੰਘ ਆਪਣੇ ਆਪ ਦੇ ਵਿੱਚ, ਕਿਉਂਕਿ ਹੁਣ ਨਾਂ ਤਾਂ ਮਨਜੀਤ ਸਿੰਘ ਹੈ, ਪਰ ਕਿਉਂਕਿ ਹੁਣ ਲਾਲ ਸਿੰਘ ਹੀ ਹੈ, ਮੇਰੇ ਮੂੰਹ ਤੇ ਉਹੀ ਚੜਿਆ ਹੋਇਆ, ਸੋ ਅਸੀਂ ਖੁਸ਼ੀ ਦਾ ਇਜ਼ਹਾਰ ਵੀ ਕਰਦੇ ਹਾਂ ਕਿ 28 ਸਾਲ ਦੇਖੋ, ਔਰ ਸ਼ਾਇਦ ਹੁਣ ਜਿਹੜੀ ਉਮਰ ਕੈਦ ਵੀ ਹੁੰਦੀ ਹੈ ਉਹ ਮੈਕਸਿਮਮ ਪੀਰੀਅਡ ਹੁੰਦਾ ਸੀ 7-8 ਸਾਲ, ਦਿਨ ਰਾਤ ਕਾਊਂਟ ਹੁੰਦੇ ਸੀ, ਪਰ ਇਹ ਪੋਲੀਟੀਕਲ ਫੈਸਲੇ ਹੁੰਦੇ ਨੇ, ਕੋਈ ਲਿਖਿਆ ਨਹੀਂ ਹੋਇਆ ਵੀ 14 ਸਾਲ ਬਾਅਦ ਰਿਲੀਜ਼ ਕਰਨਾ, ਬਟ ਪੋਲੀਟੀਕਲੀ ਅਸੀਂ ਦੇਖਦੇ ਹਾਂ। ਔਰ ਪੋਲੀਟੀਕਲ ਡਿਸੀਜਨਸ ਦੀ ਗੱਲ ਦੇਖਣੀ ਹੈ ਕਿ ਇਹ ਤਾਂ 1992 ਤੋਂ ਹੁਣ ਤੱਕ ਅੱਜ ਕੀ ਚੱਲ ਰਿਹਾ। ਇੱਕ ਖਬਰ ਅੱਜ ਦੇ ਹੀ ਮੇਨ ਹੈ ਕਿ ਰਾਜਸਥਾਨ ਕੋਰਟ ਸੈਂਟੈਂਸਸ 8 ਇੰਪ੍ਰਿਜ਼ਨਮੈਂਟਸ ਫॉर ਲਾਈਫ ਟੂ ਜਗਮੋਹਨ ਸਿੰਘ ਅਦਰਸ ਇਨ UAPA। ਇਹ ਹੁਣ ਇੱਕ ਰਾਜਸਥਾਨ ਦਾ ਕੇਸ ਹੈ। ਜਗਮੋਹਨ ਸਿੰਘ ਇੱਕ ਸਿੰਘ ਹੈ, ਉਹਨੂੰ ਇਹਨਾਂ ਨੇ UAPA ਦੇ ਥੱਲੇ ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦੇ ਥੱਲੇ ਫੜਿਆ ਹੋਇਆ। ਉਹਦੇ ਤੇ ਜਿਹੜੇ ਨੇ 8 ਕੇਸ ਪਾਏ ਅਸਲੇ ਦੇ ਦੂਜੇ, ਔਰ 8 ਕੇਸਾਂ ਦੇ ਵਿੱਚ ਕੱਲੇ ਕੇਸ 'ਚ ਉਮਰ ਕੈਦ ਸੀ। ਉਹਨਾਂ ਕਿਹਾ ਵੀ ਇੱਕ ਉਮਰ ਕੈਦ ਮੁੱਕੇਗੀ ਦੂਜੀ ਸ਼ੁਰੂ ਹੋ ਜਾਏ, ਦੂਜੀ ਮੁੱਕੇਗੀ ਤੀਜੀ। ਹੁਣ ਜਾਂ ਤਾਂ ਇਹਨੂੰ 200 ਸਾਲ ਦੀ ਉਮਰ ਵੀ ਜੱਜ ਦੇ ਦੇ, ਲੇਕਿਨ ਮਤਲਬ ਹੁਣ ਇਹ ਫੈਸਲਾ, ਇਟ ਇਜ਼ ਲਰਨਡ ਦੈਟ ਅ ਟ੍ਰਾਇਲ ਕੋਰਟ ਇਨ ਬਾਦਮਰ ਰਾਜਸਥਾਨ ਟੁਡੇ sentenced Jagmohan Singh and 9 others to undergo 8 counts of imprisonment for life in a UAPA case। ਔਰ ਇਹ ਆਰਮਸ ਐਂਡ ਐਕਸਪਲੋਸਿਵ ਜਿਹੜੇ ਕੋਲੋਂ ਪਾਇਆ ਹੁੰਦੇ ਨੇ, ਹੁਣ 8 ਉਮਰ ਕੈਦਾਂ 8 ਕੇਸਾਂ 'ਚ 8 ਬੰਦਿਆਂ ਨੂੰ, ਵਾਹ। ਔਰ ਇਹ ਨੇ ਗੁਰੂ ਕੇ ਸਿੱਖ, ਇਹ ਜਗਮੋਹਨ ਸਿੰਘ, ਉਹਨਾਂ ਦੀ ਫਾਈਲ ਫੋਟੋ ਹੈ, ਦਰਸ਼ਕ ਜੇ ਸਾਡੀ ਟੈਕਨੀਕਲ ਟੀਮ ਨੇ ਕੱਢੀ ਹੋਏ ਤਾਂ ਦੇਖ ਸਕਦੇ ਨੇ। ਔਰ ਇਹ ਸਾਰੇ ਦੇ ਨਾਲ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਸਰੇ ਪਾਸੇ ਜਿਹੜਾ ਰੇਪਿਸਟ ਬਾਬਾ ਰਾਮ ਰਹੀਮ, ਜਿਹੜਾ ਇਹ ਆਸ਼ੀ ਦੇ ਵਿੱਚ ਜੇਲ੍ਹਾਂ 'ਚ ਬਿਠਾਇਆ ਹੋਇਆ, ਹਿੰਦੂ ਮਹਾਸਭਾ ਹਰਿਆਣਾ 'ਚ ਉਹਨਾਂ ਦੀ ਬ੍ਰਾਂਚ ਨੇ ਔਰ ਓਵਰਆਲ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਭਾਈ ਰਾਮ ਰਹੀਮ ਨੂੰ
ਰਿਹਾ ਕੀਤਾ ਜਾਏ, ਕਿਉਂਕਿ ਉਹਨਾਂ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ। ਹਿੰਦੂ ਮਹਾਸਭਾ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਭਾਰਤ ਬੜੇ ਪੁਰਾਣੇ ਟਾਈਮ ਤੋਂ ਇੱਕ ਸਾਧੂਆਂ ਸੰਤਾਂ ਦਾ ਦੇਸ਼ ਹੈ, ਐਗਰੀਕਲਚਰ ਵਾਲਾ ਹੈ, ਔਰ ਇਹ ਆਜ਼ਾਦੀ ਤੋਂ ਬਾਅਦ ਹਿੰਦੂ ਸਾਧੂ ਸੰਤਾਂ ਨੇ ਕਿੰਨਾ ਜਿਹੜਾ ਉਹ ਸੇਵਾ ਕੀਤੀ ਹੈ। ਪਰ ਇੰਟਰਨੈਸ਼ਨਲ ਕੰਸਪੀਰੇਸੀ ਦੇ ਤਹਿਤ ਉਹਨਾਂ ਦਾ ਜਿਹੜਾ ਉਹਨਾਂ ਦੇ ਉੱਤੇ ਧੱਕਾ ਕੀਤਾ ਗਿਆ ਹੈ, ਔਰ ਇਸ ਕਿਸਮ ਦਾ ਧੱਕਾ ਹੀ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਨਾਲ ਕੀਤਾ ਹੈ। ਉਹਨੇ ਇਹ ਹਿੰਦੂ ਮਹਾਸਭਾ ਅਮਿਤ ਸ਼ਾਹ ਨੂੰ ਲਿਖ ਰਹੀ ਹੈ ਕਿ ਉਹਨੇ ਬਹੁਤ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਨੇ, ਜਿਵੇਂ ਨਸ਼ੇ ਛਡਾਣਾ, ਸਫਾਈ ਦਾ ਕਰਨਾ, ਔਰਤਾਂ ਨੂੰ ਜੌਬ ਦੇਣੇ, ਰੁੱਖ ਲਾਉਣੇ, ਕਿੰਨਰਾਂ ਨੂੰ ਖੁਸਰਿਆਂ ਦਾ ਜਿਹੜਾ ਉਹ ਵਾਧਾ ਕਰਨਾ, ਖੂਨਦਾਨ ਦੇਣਾ, ਅੱਖਾਂ ਦਾ, ਇਹ ਹਿੰਦੂ ਮਹਾਸਭਾ ਦੀ ਚਿੱਠੀ 'ਚ ਲਿਖੀਆਂ ਚੀਜ਼ਾਂ ਨੇ, ਔਰ ਇਹ ਸਾਰੇ ਨੂੰ ਬਹੁਤ ਸਰਾਹਣਯੋਗ ਕੰਮ ਕੀਤੇ ਨੇ। ਔਰ ਗੁਰਮੀਤ ਰਾਮ ਰਹੀਮ ਦੀ ਪ੍ਰੇਰਨਾ ਨਾਲ ਲੱਖਾਂ ਲੋਕ, ਉਹਨਾਂ ਨੂੰ, ਗਰੀਬਾਂ ਨੂੰ, ਜ਼ਰੂਰਤਮੰਦਾਂ ਨੂੰ ਭੋਜਨ ਮਿਲਿਆ, ਕੱਪੜਾ ਮਿਲਿਆ, ਸਿਹਤ ਸਹੂਲਤਾਂ ਮਿਲੀਆਂ ਨੇ, ਔਰ ਉਹ ਸਭ ਜਿਹੜਾ ਭੇਦਾਂ ਤੋਂ ਉੱਤੇ ਉੱਠ ਕੇ ਇਨਸਾਨੀਅਤ ਦੀ ਸੇਵਾ ਕਰ ਰਿਹਾ। ਇਹ ਇਕੱਲਾ ਹਰਿਆਣੇ ਦਾ ਸੰਤ ਨਹੀਂ ਹੈ, ਸਾਰੇ ਦੇਸ਼ ਦੇ ਲਈ ਬੜਾ ਫਖਰਯੋਗ ਸੰਤ ਹੈ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਅਮਰੀਕਾ, ਈਰਾਨ ਵਰਗੀਆਂ ਥਾਵਾਂ ਤੇ ਵੀ ਜਿਹੜੇ ਜੇਲ੍ਹਾਂ 'ਚ ਲੋਕ ਬੰਦ ਨੇ, ਉਹਨਾਂ ਨੂੰ ਕੋਵਿਡ-19 ਦੇ ਥੱਲੇ ਛੱਡਿਆ ਜਾ ਰਿਹਾ, ਔਰ ਅਸੀਂ ਇਹ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਗੁਰਮੀਤ ਰਾਮ ਰਹੀਮ ਨੂੰ, ਜਿਹੜਾ ਇੰਨਾ ਸਤਿਕਾਰਯੋਗ ਸੰਤ ਹੈ ਔਰ ਇੰਨੇ ਵੱਡੇ ਉਹਨੇ ਕੰਮ ਕੀਤੇ ਨੇ, ਉਹਨੂੰ ਫੌਰਨ ਰਿਹਾ ਕੀਤਾ ਜਾਏ। ਦੇਸ਼ ਦੀ ਸਰਕਾਰ ਇਸ ਦੇ ਉੱਤੇ ਠੋਸ ਕਦਮ ਚੁੱਕੇ ਤਾਂ ਕਿ ਇਹ ਕਰੋਨਾ ਕਾਲ 'ਚ ਜਿਹੜੇ ਪੂਜਿਆ ਸੰਤ ਗੁਰਮਤਿ ਰਾਮ ਰਹੀਮ ਨੇ, ਗੁਰਮੀਤ, ਉਹ ਆਪਣੇ ਸ਼ਿਸ਼ਿਆਂ ਤੇ ਭਗਤਾਂ ਨੂੰ ਹੋਰ ਵੀ ਇਨਸਾਨੀਅਤ ਦੀ ਸੇਵਾ ਲਈ ਪ੍ਰੇਰ ਸਕਣ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹਨਾਂ ਦੀ ਰਿਹਾਈ ਦੇਸ਼ ਤੇ ਸਮਾਜ ਦੇ ਲਈ ਬਹੁਤ ਮੰਗਲਕਾਰੀ ਹੋਏਗੀ। ਮੈਂ ਉਹਨਾਂ ਦੇ ਹਿੰਦੀ ਲੈਟਰ ਨੂੰ ਹੀ ਪੰਜਾਬੀ ਦੇ ਵਿੱਚ ਪੜ੍ਹਿਆ, ਔਰ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇੱਕ ਦੇਸ਼ ਦੇ ਕੀ ਕਾਨੂੰਨ ਨੇ। ਕੋਵਿਡ-19 'ਚ 8 ਉਮਰ ਕੈਦਾਂ ਦਿੱਤੀਆਂ ਜਾ ਰਹੀਆਂ ਨੇ ਇੱਕੋ ਬੰਦੇ ਨੂੰ 8 ਕੇਸਾਂ 'ਚ। ਉਧਰ 28 ਸਾਲ ਬਾਅਦ ਕਿਹਨਾਂ ਪ੍ਰੋਸੈਸਿਸ 'ਚੋਂ ਲੰਘਾ ਕੇ ਛੱਡਿਆ ਗਿਆ ਹੈ। ਔਰ ਜਿਹੜੇ ਦੂਸਰੇ ਨੇ, ਜਿਹੜਾ ਇਹਨਾਂ ਨੇ ਡਰਾਮਾ ਕੀਤਾ ਸੀ ਮੋਦੀ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ, ਜੀ ਅਸੀਂ ਇੰਨੇ ਛੱਡ ਦਿੱਤੇ ਨੇ, ਉੱਥੇ ਹੀ ਨੇ। ਉਹਨਾਂ 'ਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਵੀ ਹੈ, ਔਰ ਬਹੁਤ ਸਾਰੇ ਜਿਹੜੇ ਕਰਨਾਟਕਾ ਜੇਲ੍ਹ 'ਚੋਂ, ਔਰ ਦੂਸਰੇ। ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਭਾਈ ਜਿਹੜਾ ਕਰੋ। ਪਰ ਹਿੰਦੂ ਮਹਾਸਭਾ ਇਹ ਉਹ ਹਿੰਦੂ ਮਹਾਸਭਾ ਹੈ ਜਿਹਦਾ ਸਾਵਰਕਰ ਪ੍ਰਧਾਨ ਸੀ, ਜਿਸ ਸਾਵਰਕਰ ਨੇ ਦੇ ਚੇਲੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ। ਔਰ ਇਹ ਸਾਰੇ ਹੀ, ਕਿਉਂਕਿ ਇਹ ਜਿਹੜੇ ਹਿੰਦੂ ਮਹਾਸਭਾ, RSS, ਸਾਰੇ ਹੀ ਇੱਕੋ ਹੀ ਖੇਡ ਖੇਡ ਰਹੇ ਨੇ। ਸੋ ਇਹ ਹਕੀਕਤ ਹੈ ਕਿ ਵੀ ਅੱਜ ਇੱਕ ਰੇਪਿਸਟ, ਮਰਡਰਰ, ਜਿਹਨੇ ਈਵਨ ਛਤਰਪਤੀ ਨਾਮ ਦੇ ਜਰਨਲਿਸਟ ਦਾ ਮਰਡਰ ਕੀਤਾ, ਕਿੰਨੀਆਂ ਬੱਚੀਆਂ ਦੇ ਨੂੰ ਜਿਹੜਾ ਇਸ ਨੇ ਆਪਣੇ ਇਸ ਜਿਹੜਾ ਕਾਮੁਕਤਾ ਦਾ ਹਿੱਸਾ ਬਣਾਇਆ, ਔਰ ਕਿਸ ਹੱਦ ਤੱਕ ਜਾ ਕੇ। ਲੇਕਿਨ ਇਹ ਹੈ ਜਿਸ ਨੂੰ ਤੁਸੀਂ ਕਹੋ ਵੀ ਬੰਦੇ ਹੀ ਇਹਨਾਂ ਦੇ ਨੇ। ਜਦੋਂ ਅਸੀਂ ਕਹਿੰਦੇ ਹਾਂ ਵੀ ਆਹ ਸਾਰੇ ਖੜੇ ਹੀ ਇਹਨਾਂ ਨੇ ਕੀਤੇ ਹੋਏ ਨੇ, ਤੇ ਇਸ ਤੋਂ ਵੱਡਾ ਹੋਰ ਕੀ ਸਬੂਤ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ ਥੈਲਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਵੀ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸੰਸਥਾਵਾਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ
ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਹੁਣ ਆਪਾਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕਸ਼ਮੀਰ ਵਾਦੀ ਚੋਂ ਇਹ ਖਬਰਾਂ ਆ ਰਹੀਆਂ ਨੇ ਕਿ ਜੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਸ਼ਮੀਰੀ ਨੌਜਵਾਨ ਨੇ ਉਹ ਹਥਿਆਰਬੰਦ ਜੋ ਸੰਘਰਸ਼ ਲਈ ਜੁਝਾਰੂ ਜੋ ਤਨਜ਼ੀਮਾਂ ਵਿੱਚ ਸ਼ਾਮਲ ਹੋ ਰਹੇ ਨੇ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਅਗਸਤ ਸਾਰਾ ਮਹੀਨਾ ਹੀ ਇੱਕ ਸੈਗਮੈਂਟ ਆਪਣੇ ਬਹਾਦਰ ਕਸ਼ਮੀਰੀ ਭਰਾਵਾਂ ਭੈਣਾਂ ਨੂੰ ਸਮਰਪਿਤ ਕਰਦੇ ਹਾਂ ਜੀ, ਕਿਉਂਕਿ ਜਿੱਥੇ ਅਸੀਂ ਉਹਨਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ ਉੱਥੇ ਜਿਹੜੀ ਉਹਨਾਂ ਦੀ ਪੀੜ ਹੈ ਸਾਡੀ ਆਪਣੀ ਪੀੜ ਹੈ। ਬਿਲਕੁਲ। ਔਰ ਉਸ ਪੀੜ ਦਾ ਇਜ਼ਹਾਰ ਕਰਨਾ ਵੀ ਅਸੀਂ ਸਮਝਦੇ ਹਾਂ ਜਿੱਥੇ ਰੱਬ ਦੇ ਦਰਬਾਰ 'ਚ ਅਸੀਂ ਦੁਆਗੋ ਹੈ, ਅਰਦਾਸ ਕਰਦੇ ਹਾਂ ਉਹਨਾਂ ਦੀ ਚੜ੍ਹਦੀ ਕਲਾ ਲਈ, ਉੱਥੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਹਾ ਦਾ ਨਾਰਾ ਵੀ ਮਾਰੀਏ ਜੀ। ਪਰ ਮੈਨੂੰ ਇੱਕ ਗੱਲ ਦਾ ਅਫਸੋਸ ਵੀ ਹੈ ਕਿ ਜਿੰਨੇ ਜਿਹੜੇ 4 ਸੈਗਮੈਂਟ ਹੁੰਦੇ ਨੇ ਉਹਨਾਂ 'ਚੋਂ ਜਿਹੜਾ ਲੀਸਟ ਵਾਚਡ ਹੁੰਦਾ, ਜਿਹਨੂੰ ਸਭ ਤੋਂ ਘੱਟ ਦੇਖਦੇ ਨੇ, ਉਹ ਕਸ਼ਮੀਰ ਨਾਲ ਸੰਬੰਧਿਤ ਹੁੰਦਾ। ਔਰ ਮੈਨੂੰ ਜਿਹੜਾ ਇਹ ਜ਼ਾਹਰ ਹੈ ਠੀਕ ਹੈ ਜਿਹਦੇ 'ਚ ਪਾਕਿਸਤਾਨ ਜਾਂ ਚੀਨ ਜਾਂ ਖਾਲਿਸਤਾਨ ਦੀ ਗੱਲ ਹੋਏ ਉਹ ਸਾਡੇ ਇੱਧਰਲੇ ਜਾਂ ਉੱਧਰਲੇ ਚੜ੍ਹਦੇ ਲਹਿੰਦੇ ਵਾਲਿਆਂ ਦੇ ਇੰਟਰਸਟ ਦੀ ਗੱਲ ਹੁੰਦੀ ਹੈ, ਪਰ ਕੀ ਕਸ਼ਮੀਰ 'ਚ ਕਿਸੇ ਦਾ ਇੰਟਰਸਟ ਨਹੀਂ ਹੈ? ਸਿਰਫ ਉਹ ਸਫਰਿੰਗ ਲੋਕਾਂ ਦੇ ਲਈ ਰਹਿ ਗਿਆ। ਕਿਉਂਕਿ ਇਸ 'ਚੋਂ ਮੈਂ ਇਹ ਵੀ ਅੰਦਾਜ਼ਾ ਲਾਉਂਦਾ ਹਾਂ ਕਿ ਜਦੋਂ ਦੁਸ਼ਮਣ ਸਟ੍ਰਾਈਕ ਕਰਦਾ ਹੈ ਉਹਨੇ ਤਾਂ ਅਣਹੋਣੀ ਕਰਨੀ ਹੁੰਦੀ ਹੈ। ਉਹਨਾਂ ਨੇ ਵੀ ਸ਼ਾਇਦ ਇਹ ਅੰਦਾਜ਼ਾ ਲਾ ਲਿਆ ਕਿ ਵੀ ਇੱਕ ਵੱਡੇ ਤਬਕਾ ਜਿਹੜਾ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਜਾਂ ਉਹਨਾਂ ਦੇ ਉੱਪਰ ਹੋਏ ਲੋਕ ਨੇ, ਉਹਨਾਂ ਨੇ ਇਹਨੂੰ ਜਿਹੜਾ ਉਹ ਲੈਟ ਗੋਨ ਕੇਸ ਸਮਝ ਲਿਆ ਕਿ ਵੀ ਲੈਟ ਜਿਹੜਾ ਉਹ ਚਲਾ ਗਿਆ, ਖਤਮ ਹੋ ਗਿਆ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਵੀ ਅਜੇ ਇੰਨੀ ਜਿਹੜੀ ਭੀੜ ਜਿਹੜੀ ਰੋਜ਼ਾਨਾ ਚੱਲ ਰਹੀ ਹੈ ਔਰ ਉੱਥੇ ਉਹੀ ਹਾਲਾਤ, ਔਰ ਇਹ ਨਹੀਂ ਹੈ ਵੀ ਕੋਈ ਇਹਦੇ ਤੇ ਰਿਪੋਰਟਸ ਨਹੀਂ ਆ ਰਹੀਆਂ। ਜਿਵੇਂ ਹੁਣ ਅੱਜ ਹੀ ਅਲ ਜਜ਼ੀਰਾ ਦੀ ਰਿਪੋਰਟ ਹੈ, ਕਸ਼ਮੀਰ ਗਰੁੱਪ ਕਾਲਸ ਇੰਡੀਆਜ਼ ਇੰਟਰਨੈਟ ਬੈਨ ਡਿਜੀਟਲ ਅਪਾਰਥਾਈਡ। Report by Kashmir-based rights group calls India's communication blackout collective punishment। और ये कश्मीरी ह्यूमन राइट्स ग्रुप्स के हवाले दे नाल उन्होंने जम्मू कश्मीर कोलिशन ऑफ सिविल सोसाइटी उन्होंने 125 पेज की रिपोर्ट रिलीज़ की है जिहदे उन्होंने कहा कि भी ये जिहड़ा है हार्म्स कॉस्ट एंड कॉन्सीक्वेंसिस ऑफ डिजिटल सीज उहदा नाम है कि उन्होंने अगस्त 2019 तो जो किया होया है ਅਪਾਰਥਾਈਡ ਹੁੰਦਾ ਸੀ। ਜਿਵੇਂ ਸਾਊਥ ਅਫਰੀਕਾ 'ਚ ਕਾਲਿਆਂ ਨੂੰ ਬਿਲਕੁਲ ਸੈਗਰੀਗੇਸ਼ਨ ਵਾਂਗ ਇੱਥੇ ਲਫ਼ਜ਼ ਸੈਗਰੀਗੇਸ਼ਨ ਯੂਜ਼ ਹੁੰਦਾ ਸੀ, ਉੱਥੇ ਅਪਾਰਥਾਈਡ ਜਾਂ ਜਿਵੇਂ ਜ਼ਾਤ ਪਾਤੀ ਸਿਸਟਮ 'ਚ ਸ਼ੂਦਰ ਹੁੰਦੇ ਨੇ ਕਿ ਵੀ ਉਹਨਾਂ ਦੇ ਕੋਈ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਡਿਜੀਟਲ ਅਪਾਰਥਾਈਡ ਹੈ ਕਿ ਵੀ ਇੰਟਰਨੈਟ, ਔਰ ਇੰਡੀਅਨ ਸੁਪਰੀਮ ਕੋਰਟ ਆਪਣੇ ਫੈਸਲਿਆਂ 'ਚ ਕਹਿੰਦਾ ਜੀ ਇਹ ਜਿਹੜਾ ਇੰਟਰਨੈਟ ਹੈ ਜਾਂ ਐਕਸੈਸ ਟੂ ਕਮਿਊਨੀਕੇਸ਼ਨ ਇਹ ਫੰਡਾਮੈਂਟਲ ਰਾਈਟ ਹੈ। ਹੁਣ ਜੇ ਤੁਸੀਂ ਵਾਦੀ ਦੇ 80 ਲੱਖ ਲੋਕਾਂ ਨੂੰ ਇਹ ਡਿਨਾਈ ਕਰ ਰਹੇ ਹੋ, ਪਿਛਲੇ 1 ਸਾਲ ਤੋਂ ਲਗਾਤਾਰ ਕਰ ਰਹੇ हैं, ਸੁਪਰੀਮ ਕੋਰਟ ਵੀ ਡਰਾਮੇਬਾਜ਼ੀ ਕਰ ਰਿਹਾ ਜੀ 2G ਅੱਛਾ 4G ਹੋ ਜਾਏ, ਚਲੋ ਇੱਕ ਜ਼ਿਲ੍ਹੇ 'ਚ ਪਹਿਲਾਂ ਐਜ਼ ਏ ਟਰਾਇਲ ਹੋ ਜਾਏ, ਫਿਰ ਨਾ ਹੋਏ। ਹੁਣ ਬਾਰਾਮੂਲਾ ਜ਼ਿਲ੍ਹੇ 'ਚ ਫਿਰ 5 ਦਿਨ ਦਾ ਲਾਕਡਾਊਨ ਕਰਤਾ, ਕਿਤੇ ਕੋਵਿਡ ਦਾ ਡਰ ਖੜਾ ਕਰ ਦਿੰਦੇ ਨੇ, ਕਿਤੇ ਹੋਰ। ਸੋ ਇਹ ਹੁਣ ਅਲ ਜਜ਼ੀਰਾ ਕਹਿ ਰਿਹਾ ਕਿ ਭਾਈ ਇਹ ਡਿਜੀਟਲ ਅਪਾਰਥਾਈਡ ਹੈ, ਔਰ ਇਹ ਗੱਲ 125 ਸਫ਼ੇ ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਕਹੀ ਹੈ कि the multifaceted and targeted denial of digital rights is a systematic form of discrimination, digital repression and collective punishment of the region's residents, particularly in light of India's long history of political repression and atrocities। और उन्होंने कहा भी ये इंटरनेट सीज है। एक तो फौज ने वैसे घेरा पा के
ਕਸ਼ਮੀਰ ਅੰਡਰ ਸੀਜ ਕੀਤਾ ਹੋਇਆ ਹੈ, ਦੂਸਰਾ ਇਹ ਕੀਤਾ ਹੋਇਆ ਹੈ। ਜੀ ਹੁਣ ਮੈਂ ਵੀ ਸ਼ਾਇਦ ਇਹ ਪਹਿਲੀ ਆਵਾਜ਼ ਮੈਨੂੰ ਨਜ਼ਰ ਆਈ ਹੈ ਭਾਰਤ ਦੇ ਸਿਸਟਮ ਚੋਂ, ਯਸ਼ਵੰਤ ਸਿਨਹਾ, ਇਹ ਫਾਈਨੈਂਸ ਮਿਨਿਸਟਰ ਵੀ ਸੀ ਵਾਜਪਾਈ ਦੀ ਗਵਰਨਮੈਂਟ ਵੇਲੇ, ਜੇ ਮੈਂ ਗਲਤ ਨਾ ਹੋਵਾਂ ਤੇ ਸ਼ਾਇਦ ਥੋੜੀ ਦੇਰ ਫੋਰਨ ਮਿਨਿਸਟਰ ਵੀ ਰਿਹਾ। ਜੀ ਉਹਨੇ ਇਹ ਕਿਹਾ ਕਿ ਆਰਟੀਕਲ 370 ਐਂਡ 35A ਮਸਟ ਬੀ ਰੀਸਟੋਰਡ, ਸੇਜ਼ ਫਾਰਮਰ ਬੀਜੇਪੀ ਮਿਨਿਸਟਰ ਯਸ਼ਵੰਤ ਸਿਨਹਾ। ਉਹਨੇ ਕਿਹਾ ਕਿ ਵੀ ਇਹ ਜਿਹੜਾ ਕੰਮ ਕੀਤਾ ਹੈ ਕਸ਼ਮੀਰ 'ਚ ਵਾਪਸ, ਹਾਲਾਂ ਇਹਦੀ ਕੋਈ ਹੋਪ ਨਹੀਂ, ਇਹ ਤਾਂ ਹੁਣ ਸਿੱਧੀ ਲੜਾਈ ਹੈ। ਲੇਕਿਨ ਉਹਨਾਂ ਨੇ ਕਿਹਾ ਕਿ ਵੀ ਕਿਉਂਕਿ ਉਹਨਾਂ ਨੇ ਰਿਸਪੌਂਡ ਇਸ ਲਈ ਕੀਤਾ ਹੈ ਕਿਉਂਕਿ ਜਿਹੜੀਆਂ ਕਸ਼ਮੀਰ ਦੀਆਂ ਪੋਲੀਟੀਕਲ ਪਾਰਟੀਆਂ ਦੀ ਕੱਲ੍ਹ ਅਸੀਂ ਗੱਲ ਕੀਤੀ ਸੀ, ਜਿਹਦੇ 'ਚ ਕਿ ਸਾਰੀਆਂ ਹੀ ਤਰ੍ਹਾਂ ਸ਼ਾਮਲ ਨੇ ਬੀਜੇਪੀ ਨੂੰ ਛੱਡ ਕੇ, ਜਿਨ੍ਹਾਂ ਨੇ ਕਿਹਾ ਸੀ ਜੀ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370 ਦੇ ਥੱਲੇ 35A ਦੇ ਥੱਲੇ ਰੀਸਟੋਰ ਕੀਤਾ ਜਾਏ। ਔਰ ਅੱਜ ਵੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੀ ਪੀਪਲ ਗਵਰਨਿੰਗ ਦਿੱਲੀ ਬਿਲੀਵ ਇਨ ਨੋ ਕਨਸਟੀਟਿਊਸ਼ਨ, ਔਰ ਜਿਹੜਾ ਨੋਬਡੀ ਟਰਸਟ ਨਿਊ ਦਿੱਲੀ ਇਨ ਕਸ਼ਮੀਰ, ਸੇਜ਼ ਫਾਰੂਕ ਅਬਦੁੱਲਾ। ਇਹ ਤਾਂ ਆਪਣਾ ਬਰੋਨੀ ਪੁਆਇੰਟਸ ਬਣਾ ਰਹੇ ਨੇ ਲੋਕਾਂ 'ਚ ਕਿ ਦੇਖੋ ਜੀ ਅਸੀਂ ਕਰਨਾ। ਲੇਕਿਨ ਯਸ਼ਵੰਤ ਸਿਨਹਾ ਦੀ ਸਟੇਟਮੈਂਟ ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ ਰੀਸਟੋਰ ਹੋਣਾ ਚਾਹੀਦਾ, ਪਰ ਅਸਲੀ ਹੱਲ ਕੀ ਹੈ ਇਹ ਵੀ ਇੱਕ ਸਟੋਰੀ ਜਿਹੜੀ ਹੈ। ਹੁਣ ਇਹ ਗੱਲ ਕੱਲੀ ਇਹ ਨਹੀਂ ਹੈ ਵੀ, ਇਹ ਤਾਂ ਅਗੇਨ ਉਹੀ ਗੱਲ ਕਿ ਵੀ ਨੱਥ ਕਢਾਣ ਤੇ ਨੱਕ ਵਢਾਣ ਵਾਲੇ ਦੀ ਗੱਲ ਹੈ। ਹੁਣ ਉਹਨਾਂ ਨੇ ਇੱਕ ਪਾਸੇ ਤਾਂ ਇਹ ਇੰਟਰਨਲ ਸੀਜ, ਡਿਜੀਟਲ ਅਪਾਰਥਾਈਡ ਵੀ ਹੈ, ਕਿਲਿੰਗਸ ਵੀ ਨੇ, ਲੋਕਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਮਿੱਟੀ ਦੇ ਭਾਅ ਉਹ ਇੰਡਸਟਰੀ ਔਰ ਦੂਜੇ ਤੀਜੇ ਦੇ ਨਾਂ ਥੱਲੇ ਦਿੱਤੀਆਂ ਜਾ ਰਹੀਆਂ, ਬਾਹਰਲੇ ਵਪਾਰੀ ਲਿਆ ਕੇ ਮਾਈਨਿੰਗ ਔਰ ਦੂਜੀ 45,000 ਕਰੋੜ ਦਾ ਕਿਵੇਂ ਵਪਾਰ ਦਾ ਬੇੜਾ ਗਰਕ ਕੀਤਾ ਉਹ ਵੀ ਅਸੀਂ ਦੇਖਿਆ। ਪਰ ਇੱਕ ਪਾਰਟ ਜਿਹਦੇ ਤੇ ਇਹਨਾਂ ਦਾ ਇਲੈਕਸ਼ਨ ਕਮਿਸ਼ਨਰ, ਇਹਨਾਂ ਦੇ ਸਾਰੇ ਲੱਗੇ, ਉਹ ਹੈ ਜਿਹਨੂੰ ਰੀਡਿਸਟ੍ਰਿਕਟਿੰਗ ਕਹਿੰਦੇ ਨੇ, ਔਰ ਡੀਲਿਮਿਟੇਸ਼ਨ ਟੂ ਇਨਕਰੀਜ਼ 7 ਸੀਟਸ ਇਨ ਜੰਮੂ ਕਸ਼ਮੀਰ, ਡੋਮਿਸਾਈਲ ਹੋਲਡਰਸ ਟੂ ਬੀ ਐਡਡ ਇਨ ਵੋਟਰ ਲਿਸਟ। ਹੁਣ ਉਹਨਾਂ ਨੇ ਲੱਗੇ ਹੋਏ ਨੇ ਕਿ ਚੋਣਾਂ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦੀਆਂ ਕਰਵਾਉਣਾ ਚਾਹੁੰਦੇ ਨੇ, ਪਰ ਉਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਡੀਲਿਮਿਟੇਸ਼ਨ ਕਮਿਸ਼ਨ ਹੈ, ਜਿਸ ਦੇ ਵਿੱਚ ਫਾਰਮਰ ਜਸਟਿਸ ਰੰਜਨਾ ਦੇਸਾਈ ਬਿਠਾਇਆ ਹੋਇਆ, ਚੀਫ ਇਲੈਕਸ਼ਨ ਕਮਿਸ਼ਨਰ ਸੁਨੀਲ ਅਰੋੜਾ, ਅਸ਼ੋਕ ਲਵਾਸਾ, ਸੁਸ਼ੀਲ ਚੰਦਰਾ, ਇਹ ਹੁਣ ਕਹਿ ਰਹੇ ਨੇ ਜੀ ਜੰਮੂ ਦੀ ਆਬਾਦੀ ਵੱਧ ਗਈ ਹੈ, ਔਰ ਕਿਉਂਕਿ ਇਹਨਾਂ ਨੇ ਡੋਮਿਸਾਈਲ ਵੀ ਇੰਨੇ ਕੁ ਦਿੱਤੇ, ਜਿਹੜੇ ਵੈਸਟ ਪੰਜਾਬ ਤੋਂ ਆਏ ਹਿੰਦੂ ਰਿਫਿਊਜੀ ਸੀ ਉਹਨਾਂ ਨੂੰ ਵੀ ਕਸ਼ਮੀਰੀ ਡੋਮਿਸਾਈਲ ਦੇ ਦਿੱਤਾ, ਇਹਨਾਂ ਦੀਆਂ ਵੀ ਅਸੀਂ ਵੋਟਾਂ ਬਣਾਉਣੀਆਂ ਨੇ। ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਕਿਹਾ ਵੀ 7 ਹੋਰ ਸੀਟਾਂ ਜੰਮੂ ਰੀਜਨ ਦੇ ਵਿੱਚ ਐਡ ਕੀਤੀਆਂ ਜਾਣਗੀਆਂ। ਸੋ ਜਿਹੜੀਆਂ 3 ਡਰਟੀ ਡੀਜ਼ ਨੇ, ਡੀ ਜਿਹੜਾ ਡੋਮਿਸਾਈਲ ਹੈ, ਡੀਲਿਮਿਟੇਸ਼ਨ ਹੈ ਔਰ ਡੈਮੋਗ੍ਰਾਫਿਕ ਚੇਂਜ ਹੈ, ਇਹ ਵੀ ਸਾਹਮਣੇ ਹੈ। ਪਰ ਇਹਦਾ ਹੱਲ ਕੀ ਹੈ? ਇਹ ਤਾਂ ਖਬਰਾਂ ਅਸੀਂ ਪੜ੍ਹਦੇ ਹਾਂ। ਹੱਲ ਜਿਹੜਾ ਅੱਜ ਦੀ ਇਹ ਖਬਰ ਹੈ, ਥੈਂਕ ਗॉड I have joined militants. Don't worry about my safety. ਕੋਕਰਨਾਗ ਯੂਥ ਇਸ਼ੂਜ਼ ਆਡੀਓ ਮੈਸੇਜ ਫॉर ਫੈਮਿਲੀ। ਹੁਣ ਇਹ ਪਹਿਲਾਂ ਖਬਰ ਸੀ ਕਿ ਇੱਕ ਇਲਿਆਸ ਅਹਿਮਦ ਨਾਂ ਦਾ ਨੌਜਵਾਨ ਜਿਹੜਾ 21-22 ਸਾਲਾਂ ਦਾ 23 ਜੁਲਾਈ ਨੂੰ ਆਪਣੇ ਘਰੋਂ ਕਿਸੇ ਕੰਮ ਦੇ ਉੱਤੇ ਗਿਆ ਹੈ, ਸਾਊਥ ਕਸ਼ਮੀਰ 'ਚ ਕੋਕਰਨਾਗ ਬੈਲਟ ਦੇ ਵਿੱਚ ਰਹਿੰਦਾ ਹੈ, ਡੈਂਡਵਰਥਪੋਰਾ ਉਹਦਾ ਪਿੰਡ ਹੈ, ਔਰ ਉਹ ਵਾਪਸ ਘਰੇ ਨਹੀਂ ਆਇਆ। ਔਰ ਫਿਰ ਘਰ ਵਾਲਿਆਂ ਨੂੰ ਫਿਕਰ ਹੋਇਆ ਕਿ ਵੀ ਇਹ ਪਤਾ ਨਹੀਂ ਉਹਨੂੰ ਚੁੱਕ ਨਾ ਲਿਆ ਹੋਏ, ਕੀ ਹੋਇਆ। ਉਹਨਾਂ ਨੇ ਰਿਪੋਰਟ ਕੀਤਾ ਹੈ, ਪਰ ਉਹਨੇ ਜਿਹੜਾ ਮੈਸੇਜ ਆਡੀਓ ਦੇ ਵਿੱਚ ਇਹ ਕਿਹਾ ਕਿ ਵੀ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਂ ਜਿਹੜਾ ਹੁਣ ਜੁਝਾਰੂਆਂ 'ਚ ਰਲ ਗਿਆ ਔਰ ਮੈਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਾਂਗਾ ਔਰ ਮੇਰਾ ਫਿਕਰ ਨਾ ਕਰੋ। ਥੈਂਕ ਗॉड ਕਿ ਹੁਣ ਕੀ ਫੀਲਿੰਗ ਹੋਏਗੀ ਗੁਲਾਮੀ ਦੀ। ਜਿਹੜਾ ਉਹਨਾਂ ਨੂੰ ਪਤਾ ਹੈ ਵੀ ਇੱਕ ਮਿਲੀਟੈਂਟ ਦੀ ਉਮਰ ਕਿੰਨੀ ਕੁ ਹੋਏਗੀ, 6 ਮਹੀਨੇ, ਸਾਲ, 2 ਸਾਲ, 4 ਸਾਲ, ਇਵੈਂਚੁਅਲੀ ਮਾਰੇ ਜਾਣਾ। ਔਰ ਉਹ ਕਹਿ ਰਿਹਾ ਥੈਂਕ ਗॉड, ਰੱਬ ਤੇਰਾ ਸ਼ੁਕਰ ਹੈ ਕਿ ਮੈਂ ਇਹਨਾਂ 'ਚ ਆਇਆ। ਪਰ ਇਹੀ ਰਿਪੋਰਟ ਕਹਿੰਦੀ ਹੈ, ਐਜ਼ ਪਰ ਏ ਰੀਸੈਂਟ ਰਿਪੋਰਟ more than 90 youth have joined militant ranks till August 1st, 2020, despite a massive crackdown being launched against the militancy, which grew up in the aftermath of this August 5th, 2019 crackdown. ਹੁਣ ਇਹਨਾਂ ਦੀ ਆਪਣੀ ਰਿਪੋਰਟ ਹੈ ਕਿ 90 ਤੋਂ ਜ਼ਿਆਦਾ ਜਿਹੜੇ ਯੂਥ ਨੇ ਉਹ ਮਿਲੀਟੈਂਟ ਰੈਂਕਸ ਦੇ ਵਿੱਚ ਜੁਆਇਨ ਉਹਨਾਂ ਨੇ ਕਰ ਲਿਆ। ਔਰ ਇਹਦੇ ਥੱਲੇ ਉਹਨਾਂ ਨੇ ਕਿਹਾ ਵੀ ਲੋਕ ਬਿਲਕੁਲ ਐਲੀਨੇਟ ਹੋ ਗਏ ਨੇ। ਔਰ ਇਸ ਦਾ ਨਤੀਜਾ ਹੈ
ਕਿ ਹੁਣ ਸਵਾਲ ਅਸੀਂ ਇਹੀ ਪੁੱਛਿਆ ਸੀ ਕਿਉਂ ਜੁਆਇਨ ਕਰ ਰਹੇ ਨੇ। ਜੀ ਹੁਣ ਇੱਕ ਪਾਸੇ ਇਹ ਫੇਕ ਜੇ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਦੂਜੇ ਨੇ ਰੀਸਟੋਰ ਕਰੋ, ਇਹਨਾਂ ਨੂੰ ਇਹ ਹੈ ਕਿ ਜੀ ਇਹ ਐਟਲੀਸਟ ਸਟੇਟ ਦਾ ਰੁਤਬਾ ਦੇ ਦਿਓ ਜੰਮੂ ਕਸ਼ਮੀਰ ਨੂੰ, ਤੇ ਸਾਡੇ ਹੱਥ 'ਚ ਪਾਵਰ ਫੜਾ ਦਿਓ, ਜਿਵੇਂ ਅਸੀਂ ਪਹਿਲਾਂ ਲੁੱਟਦੇ ਰਹੇ ਹਾਂ ਉਵੇਂ ਅਸੀਂ ਲੁੱਟਾਂਗੇ। ਇੱਕ ਉਹ ਤਬਕਾ ਹੈ ਜਿਨ੍ਹਾਂ ਨੇ ਸ਼ਾਇਦ ਮੰਨ ਲਿਆ ਹੋਏਗਾ ਕਿ ਕਸ਼ਮੀਰੀ ਪੰਡਤ ਹੁਣ ਉਹ ਵੀ ਚੀਕਾਂ ਮਾਰ ਰਹੇ ਨੇ ਕਿ ਜੀ ਇਹ ਤਾਂ ਇਹਦੇ ਕੋਲ ਤਾਂ ਅਸੀਂ ਪਹਿਲੇ ਚੰਗੇ ਸੀ, ਇਹ ਤਾਂ ਬਾਹਰੋਂ ਲਿਆ ਕੇ ਲੋਕਾਂ ਨੂੰ ਇੱਥੇ ਜਿਹੜਾ ਉਹ ਪ੍ਰਾਪਰਟੀ ਵੀ ਔਰ ਵਪਾਰ ਵੀ ਔਰ ਦੂਜਾ ਵੀ ਦੇ ਰਹੇ ਨੇ। ਪਰ ਮੈਂ ਸਮਝਦਾ ਵੀ ਇਹ ਜਦੋਂ ਇੱਕ 22-23 ਸਾਲਾਂ ਦਾ ਗੱਭਰੂ ਕਹਿੰਦਾ ਕਿ ਥੈਂਕ ਗॉड ਆਈ ਹੈਵ ਜੁਆਇਨਡ them, ਕਿਉਂਕਿ ਦਾ ਓਨਲੀ ਆਪਸ਼ਨ, ਕਿਉਂਕਿ ਦੇਖੋ ਦੋ ਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਕੋਈ ਜ਼ੁਲਮ ਕਰਦਾ ਹੈ, ਜ਼ੁਲਮ ਕਰਨ ਵਾਲਾ ਸਮਝਦਾ ਹੁੰਦਾ ਹੈ ਜ਼ੁਲਮ ਦਾ ਕੀ, ਉਹਨੂੰ ਲੱਗਦਾ ਹੈ ਵੀ ਲੋਕ ਡਰ ਜਾਣਗੇ, ਡਰ ਵੀ ਜਾਂਦੇ ਨੇ ਲੋਕ। ਜ਼ੁਲਮ ਦੇ ਥੱਲੇ ਕਿੰਨੀਆਂ ਸਦੀਆਂ ਜਿਹੜੇ ਐਮਪਾਇਰ ਖੜੇ ਹੋਏ, ਉਹ ਐਮਪਾਇਰ ਜਿਹੜੇ ਨੇ ਉਹ ਕੋਈ ਐਪਲ ਤਾਂ ਨਹੀਂ ਸੀ ਵੰਡਦੇ, ਉਹਨਾਂ ਨੇ ਜਿਹੜਾ ਉਹ ਡਰਾ ਲਿਆ ਸੀ, ਐਵੇਂ ਥੋੜੀ ਖੋਪੜੀਆਂ ਦੇ ਮੀਨਾਰ ਬਣਾ ਦਿੰਦੇ ਸੀ ਕਿ ਦੂਰੋਂ ਵੀ ਨਜ਼ਰ ਆਏ ਰਾਤ ਨੂੰ ਕਿ ਬਈ ਕੀ ਹੈ, ਕਿਸ ਕਿਸਮ ਦਾ ਰਾਜ ਹੈ। ਲੇਕਿਨ ਇੱਕ ਉਹ ਵੀ ਹੁੰਦੇ ਨੇ ਜਿਹੜੇ ਸਮਝ ਜਾਂਦੇ ਨੇ ਕਿ ਭਾਈ ਜੇ ਜਿਉਣਾ ਤੇ ਸ਼ਾਨ ਦੇ ਨਾਲ, ਅਣਖ ਦੇ ਨਾਲ, ਗੈਰਤ ਦੇ ਨਾਲ, ਜੇ ਮਰਨਾ ਤੇ ਗੈਰਤ ਦੇ ਲਈ। ਜਿਨ੍ਹਾਂ ਨੂੰ ਫਿਰ ਗੈਰਤ ਪਿਆਰੀ ਹੁੰਦੀ ਹੈ ਉਹ ਫਿਰ ਇਹ ਨਹੀਂ ਜਿਹਨੂੰ ਉਸਨੇ ਫੈਜ਼ ਅਹਿਮਦ ਫੈਜ਼ ਦਾ ਇਹ ਸ਼ੇਅਰ ਬਿਆਨਦਾ ਹੈ, ਉਹਨੂੰ ਇਸ ਰਸਤੇ ਦੇ ਗੈਰਤਮੰਦ, ਉਹ ਇਸ ਰਸਤੇ ਦੇ ਮੁਸਾਫਰਾਂ ਨੂੰ ਕਿ ਜਿਸ ਧੱਜ ਸੇ ਕੋਈ मकतल में गया वो शान सलामत रहती है, इस जां की तो कोई बात नहीं, ये जां तो आनी जानी है। जी राज साहब थोड़ा बहुत बहुत शुक्रिया। साथ लेने ब्रेक। व्यूअर्स तुसी साडे नाल इसी तरह ही बने रहना, मिलते हैं छोटे ਜਿਹੇ ब्रेक तो बाद। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਜਿੱਥੇ ਘੱਟ ਗਿਣਤੀਆਂ ਸਰਕਾਰੀ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ, ਉੱਥੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖ ਹਰ ਸ਼ੋਬੇ ਵਿੱਚ ਥਾਂ ਬਣਾ ਰਹੇ ਨੇ। ਸੋ ਪਿਸ਼ਾਵਰ ਦੀ ਰਹਿਣ ਵਾਲੀ ਇੱਕ ਸਿੱਖ ਬੱਚੀ ਜੋ 24 ਸਾਲਾਂ ਮਨਮੀਤ ਕੌਰ ਪਿਛਲੇ ਲਗਭਗ 2 ਸਾਲ ਤੋਂ ਪਾਕਿਸਤਾਨ ਦੇ ਜੋ TV ਚੈਨਲ ਹਮ ਨਿਊਜ਼ ਲਈ ਨਿਊਜ਼ ਐਂਕਰ ਵਜੋਂ ਕੰਮ ਕਰ ਰਹੀ ਹੈ, ਸੇਵਾ ਨਿਭਾ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ ਦਿਨਾਂ 'ਚ ਜਦੋਂ ਅਸੀਂ ਪਾਕਿਸਤਾਨ ਦੇ ਨਿਊਜ਼ ਐਂਕਰ ਹਰਮੀਤ ਸਿੰਘ ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਪ੍ਰੈਸਟੀਜੀਅਸ ਜਿਹੜਾ ਨੈਸ਼ਨਲ ਪ੍ਰੈਸ ਕਲੱਬ ਹੈ ਇਸਲਾਮਾਬਾਦ ਦਾ, ਉਸ ਦੇ ਮੈਂਬਰ ਚੁਣੇ ਗਏ ਨੇ, ਜਿਹੜਾ ਬਹੁਤ ਵੱਡਾ ਪ੍ਰਾਈਡ ਸੀ ਔਰ ਉਸ ਸੈਗਮੈਂਟ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਕਾਫੀ ਹੁੰਗਾਰਾ ਮਿਲਿਆ। ਔਰ ਫਿਰ ਸਾਨੂੰ 2-3 ਸਾਡੇ ਪਾਕਿਸਤਾਨੀ ਭਰਾਵਾਂ ਨੇ ਲਿਖਿਆ
ਉਹਨਾਂ ਨੇ ਕਿਹਾ ਕਿ ਜੀ ਤੁਸੀਂ ਇਹ ਗੱਲ ਭੁੱਲ ਗਏ ਕਿ ਵੀ ਇਸ ਦੌਰ ਦੇ ਵਿੱਚ ਹੀ ਮਨਮੀਤ ਕੌਰ ਜਿਹੜੇ ਪਾਕਿਸਤਾਨ ਦਾ ਜਿਹੜਾ ਚੈਨਲ ਹਮ ਲੋਗ ਹੈ ਹਮ ਨਿਊਜ਼ ਇਹ ਉਸ ਦੇ ਲਈ ਪਿਛਲੇ 1.5-2 ਸਾਲ ਤੋਂ ਐਂਕਰਿੰਗ ਕਰ ਰਹੀ। ਔਰ ਮੈਨੂੰ ਯਾਦ ਆਇਆ ਕਿ ਵੀ ਜਦੋਂ ਇਹ ਖਬਰ ਵੀ ਆਈ ਸੀ ਮੈਂ ਮਾਰਕ ਕਰਕੇ ਟੈਕਨੀਕਲ ਟੀਮ ਨੂੰ ਭੇਜੀ ਵੀ ਸੀ ਔਰ ਪਤਾ ਨਹੀਂ ਕਿਉਂ ਇਹ ਡਿਸਕਸ਼ਨ ਤੋਂ ਰਹਿ ਗਈ। ਪਰ ਮੈਨੂੰ ਇਹ ਲੱਗਾ ਵੀ ਅੱਜ ਜਦੋਂ ਮੈਂ ਉਹ ਇੱਕ ਸਿੱਖ ਨੈਟਵਰਕ ਹੈ ਇੱਥੇ ਕਾਫੀ ਪਪੂਲਰ, ਉਹਨਾਂ ਨੇ ਦੋਨਾਂ ਦੀਆਂ ਤਸਵੀਰਾਂ ਸਾਈਡ ਬਾਈ ਸਾਈਡ ਲਾ ਕੇ ਦੋਨਾਂ ਦੇ ਉੱਤੇ ਸਟੋਰੀ ਕੀਤੀ ਕਿ ਭਾਈ ਕਿਵੇਂ ਸਿੱਖਸ ਇਨ ਪਾਕਿਸਤਾਨ ਟੂ ਸ਼ਾਈਨਿੰਗ ਸਟਾਰਸ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਸਾਰੇ ਚ ਅਸੀਂ ਮਨਮੀਤ ਕੌਰ ਨਾਲ ਜਸਟਿਸ ਨਹੀਂ ਕੀਤਾ ਔਰ ਉਹਨਾਂ ਦਾ ਜ਼ਿਕਰ ਕੀਤਾ। ਔਰ ਮੈਂ ਈਵਨ ਹਰਮੀਤ ਸਿੰਘ ਦਾ ਜ਼ਿਕਰ ਕਰਦੇ ਹਾਂ, ਇਹ ਤਾਂ ਮੈਂ ਕਿਹਾ ਕਿ ਉਹ ਉਰਦੂ, ਅੰਗਰੇਜ਼ੀ, ਪੰਜਾਬੀ ਉਸ ਤੇ, ਲੇਕਿਨ ओरिजिनली हरमीत सिंह भी और मनमीत कौर भी दोनों ही पश्तो स्पीकिंग सिख ने पेशावर दे और उन्होंने पहली जुबान ही पश्तो है जी उन्होंने मदर टंग है। और जदों असी इस हवाले नाल गल करते हैं जेडे पेशावर बेस्ड ਜਾਂ ਜਿਹੜੇ ਈਵਨ ਨਨਕਾਣਾ ਸਾਹਿਬ ਵੀ ਸਿੱਖ ਪਰਿਵਾਰ ਆਏ ਹੁਣ ਤਾਂ ਉਹ ਪੰਜਾਬੀ ਬੋਲਣ ਲੱਗ ਗਏ ਨੇ, ਪਰ ਤੁਸੀਂ ਦੇਖੋਗੇ ਉਹਨਾਂ ਦੀ ਪੰਜਾਬੀ ਵੀ ਪਸ਼ਤੋ ਸਟਾਈਲ 'ਚ ਹੁੰਦੀ ਹੈ ਕਿਉਂਕਿ ਸਾਰੇ ਉੱਥੋਂ ਹੀ ਆਏ। ਏਜੰਸੀ ਏਰੀਆ ਸੀ ਜਿਹੜੇ ਅਫਗਾਨਿਸਤਾਨ ਦੇ ਨਾਲ ਲੱਗਦਾ ਹੈ ਏਰੀਆ, ਜਮਰੌਤ ਤੋਂ, ਖੈਬਰ ਤੋਂ ਜਾਂ ਔਰਕਜ਼ਾਈ ਤੋਂ ਔਰ ਇਸ ਸਾਰੇ ਏਰੀਏ 'ਚੋਂ। ਔਰ ਇਹ ਬਾਅਦ 'ਚ ਫਿਰ ਨਨਕਾਣਾ ਸਾਹਿਬ ਆ ਕੇ ਇਹਨਾਂ ਨੇ ਪੰਜਾਬੀ ਸਿੱਖੀ ਤਾਂ ਕਿ ਇੱਥੇ ਇਹ ਸੈੱਟ ਹੋ ਸਕਣ ਔਰ ਉਹਨਾਂ ਨੂੰ ਐਨਕਰੇਜ ਵੀ ਕੀਤਾ ਪਾਕਿਸਤਾਨ ਇਵੈਕੂਏਸ਼ਨ ਟਰਸਟ ਬੋਰਡ ਨੇ। ਹੁਣ ਇਹ ਹਰਮੀਤ ਸਿੰਘ ਉਹਨਾਂ ਦਾ ਅਸੀਂ ਜ਼ਿਕਰ ਆਲਰੇਡੀ ਕਰ ਚੁੱਕੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਤਾਂ ਇੱਕ ਪ੍ਰਾਈਡ ਸੀ ਉਸ ਸੁਸਾਇਟੀ 'ਚ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਸਿੱਖ ਪਰਿਵਾਰ ਇਸ ਬੈਲਟ 'ਚ ਰਹੇ ਨੇ ਏਜੰਸੀ ਏਰੀਆ ਜਾਂ ਦੂਜੇ, ਜਿਵੇਂ ਆਮ ਬਾਕੀ ਜਿਹੜਾ ਮਾਸ਼ਰਾ ਹੁੰਦਾ ਉਹਦਾ ਅਸਰ ਵੀ ਹੁੰਦਾ ਹੈ। ਜਿਵੇਂ ਬੱਚੀਆਂ ਨੂੰ ਘਰ ਦੇ ਵਿੱਚ ਹੀ ਤਾਲੀਮ ਦੇਣਾ ਜਾਂ ਸਿਲਾਈ, ਬੁਣਨਾ, ਤਣਨਾ, ਇਸ ਕਿਸਮ ਦਾ ਉਹਨਾਂ ਨੂੰ ਅੱਗੇ ਪੜ੍ਹਾਉਣ ਜਾਂ ਦੂਜੇ ਦੇ ਮਾਮਲੇ 'ਚ ਕੋਈ ਸਿੱਖੀ ਦੀਆਂ ਵੈਲਿਊਜ਼ ਕੀ ਨੇ ਵੱਖਰੀ ਗੱਲ ਹੈ, ਪਰ ਤੁਸੀਂ ਜਿਸ ਮਾਸ਼ਰੇ 'ਚ ਰਹਿੰਦੇ ਹੋ ਫਿਰ ਇਹੀ ਹੁੰਦਾ ਹੈ ਵੀ ਜਦੋਂ ਵਿਆਹੁਣਯੋਗ ਉਮਰ ਹੋਈ ਤੁਸੀਂ ਬੱਚੀਆਂ ਨੂੰ ਵਿਆਹ ਦਿਓ, ਆਪਣੀ ਜ਼ਿੰਮੇਵਾਰੀ ਪੂਰੀ ਹੋਏ। ਔਰ ਖਾਸ ਤੌਰ ਤੇ ਜਿਸ ਕਿਸਮ ਦੇ ਹਾਲਾਤ ਉਸ ਸੂਬੇ ਦੇ ਵਿੱਚ ਲੰਬਾ ਵਕਤ ਰਹੇ ਨੇ ਔਰ ਇਹਦੇ ਬਾਵਜੂਦ ਮੈਂ ਸਮਝਦਾ ਕਿ ਇੱਕ ਬੱਚੀ ਦਾ ਪੜ੍ਹਨਾ ਵੀ, ਫਿਰ ਜਰਨਲਿਜ਼ਮ ਦੀ ਇਹਨੇ ਬੱਚੀ ਨੇ ਪੜ੍ਹਾਈ ਕੀਤੀ, ਇਹ ਪੋਸਟ ਗ੍ਰੈਜੂਏਟ ਸੋਸ਼ਲ ਸਾਇੰਸਿਸ ਕੀਤਾ ਹੈ ਜਿਨ੍ਹਾਂ ਕਾਲਜ ਫਾਰ ਵਿਮਨ ਤੋਂ, ਫਿਰ ਮੀਡੀਆ 'ਚ ਆਉਣਾ ਔਰ ਉਹਨੇ ਆਪਣੀ ਸਟੋਰੀ, ਹੁਣ ਬਹੁਤ ਸਾਰੇ ਉਹਦੇ ਇੰਟਰਵਿਊ ਨੇ ਇਸ ਪੀਰੀਅਡ ਦੇ ਵਿੱਚ ਜਿਹਦੇ 'ਚ ਈਵਨ ਉਹਨਾਂ ਨੂੰ ਇੱਕ ਇੰਟਰਨੈਸ਼ਨਲ ਸਿੱਖ ਅਵਾਰਡ ਵੀ UK ਦੀ ਸਿੱਖ ਜਥੇਬੰਦੀ ਨੇ ਦਿੱਤਾ ਹੈ। ਉਹਨੇ ਕਿਹਾ ਵੀ ਮੇਰੇ ਪੇਰੈਂਟਸ ਐਗਰੀ ਨਹੀਂ ਸੀ ਕਰਦੇ ਪਰ ਮੇਰੇ ਮਾਮੇ ਨੇ ਬਹੁਤ ਐਨਕਰੇਜ ਕੀਤਾ ਕਿਉਂਕਿ ਉਹ ਆਲਰੇਡੀ ਸੋਸ਼ਲ ਮੀਡੀਆ ਤੇ ਸੀ, ਦੂਸਰੇ ਸੀ। ਔਰ ਫਿਰ ਉਹਨਾਂ ਨੇ ਜਿਵੇਂ ਆਪਣੀ ਇਹ ਕਿਹਾ ਕਿ ਭਾਈ ਜਿੰਨਾ ਮੈਨੂੰ ਸਤਿਕਾਰ ਮਿਲਦਾ ਔਰ ਜਦੋਂ ਬਹੁਤਿਆਂ ਨੂੰ ਪਤਾ ਲੱਗਦਾ ਵੀ ਮੈਂ ਇੱਕ ਸਿੱਖ ਪਰਿਵਾਰ ਚੋਂ ਹਾਂ, ਕਿਉਂਕਿ ਹੈ ਤਾਂ ਉਸ ਸਾਰਾ ਕਲਚਰਲੀ ਜਿਵੇਂ ਮੈਂ ਕਿਹਾ ਸਿਰ ਵੀ ਢੱਕਿਆ ਹੋਏਗਾ ਉਸੇ ਤਰ੍ਹਾਂ ਜੋ ਹੈ ਉਹ ਇੱਕ, ਲੇਕਿਨ ਉਹ ਕਹਿੰਦਾ ਫਿਰ ਮੈਨੂੰ ਹੋਰ ਵੀ ਰਿਸਪੈਕਟ ਮਿਲਦਾ ਹੈ। ਔਰ ਉਹਨਾਂ ਦਾ ਇੰਟਰਵਿਊ ਜਿਹੜਾ ਹੈ ਇਹ ਈਵਨ ਪ੍ਰਿੰਟ ਨੇ ਵੀ ਛਾਪਿਆ ਸੀ ਔਰ ਇਹਨਾਂ ਦੀ ਟੂ ਸ਼ਾਈਨਿੰਗ ਸਟਾਰਸ ਮਨਮੀਤ ਐਂਡ ਹਰਮੀਤ ਦੇ ਥੱਲੇ ਇਹਨਾਂ ਨੇ ਵੀ ਸਟੋਰੀ ਕੀਤੀ ਹੈ। ਫਿਰ ਉਹਦੇ 'ਚ ਉਹਨੇ ਕਿਹਾ ਕਿ ਵੀ ਜਦੋਂ ਮੈਂ ਆਪਣਾ ਇਹ ਡ੍ਰੀਮ ਜਿਹੜਾ ਮੇਰਾ ਸੀ ਕਿ ਮੈਂ ਮੀਡੀਆ 'ਚ ਆਉਣਾ ਹੈ, ਇਹਨੂੰ ਪਰਸਿਊ ਕਰਨਾ ਕੋਸ਼ਿਸ਼ ਕੀਤੀ ਤੇ ਮੇਰੀ ਫੈਮਿਲੀ ਨੇ ਮੈਨੂੰ ਡਿਸਕਰੇਜ ਕੀਤਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਟੋਲਰੇਟ ਨਹੀਂ ਕਰ ਸਕਦੇ ਕਿ ਵੀ ਤੂੰ ਇਸ ਫੀਲਡ 'ਚ ਆਏ। ਫਿਰ ਮੇਰੇ ਅੰਕਲ ਨੇ ਇਸ ਪਾਸੇ ਤੋਰਿਆ ਕਿਉਂਕਿ ਉਹਨਾਂ ਦਾ ਪ੍ਰਭਾਵ ਸੀ। ਪਰ ਉਹਨੇ ਕਿਹਾ ਵੀ ਜਦੋਂ ਮੈਂ ਆਪਣਾ ਪਹਿਲਾ ਪ੍ਰੋਗਰਾਮ ਹਮ ਨਿਊਜ਼, ਫਿਰ ਮੇਰੇ ਪੇਰੈਂਟਸ ਨੇ ਵੀ ਫਖਰ ਮਹਿਸੂਸ ਕੀਤਾ ਔਰ ਦੂਸਰਾ ਔਰ ਉਹਨਾਂ ਨੇ ਕਿਹਾ ਕਿ ਵੀ ਬੀਇੰਗ ਏ ਜਰਨਲਿਸਟ ਕੌਰ ਵਾਂਟਸ ਟੂ ਸ਼ੋ ਪਾਕਿਸਤਾਨੀ women and the community the path towards a gender neutral society. In a short span of time she became a role model for aspiring girls in her community. ਉਹਨਾਂ ਨੇ ਕਿਹਾ ਜੀ ਮੈਂ ਸ਼ਾਰਟ ਜੇ ਟਾਈਮ 'ਚ ਮੇਰੀਆਂ ਆਪਣੀ ਕਮਿਊਨਿਟੀ 'ਚ ਵੀ ਬੱਚੀਆਂ ਜਿਹੜੀਆਂ ਨੇ ਉਹ ਮੇਰੇ ਵੱਲ ਐਜ਼ ਏ ਮੋਟੀਵੇਸ਼ਨ ਦੇਖਦੀਆਂ ਔਰ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਈਵਨ ਲਿਟਰੇਸੀ ਰੇਟ, ਕਿਉਂਕਿ ਸਿੱਖਾਂ 'ਚ ਪਿਸ਼ਾਵਰ ਬੈਲਟ ਵਾਲੇ 'ਚ ਬਹੁਤ ਘੱਟ ਹੈ ਬੱਚੀਆਂ ਦਾ ਪੜ੍ਹਨ ਲਿਖਣ ਦਾ, ਇਹ ਵੀ ਵਧੇਗਾ। ਔਰ ਉਹਨਾਂ ਕਿਹਾ ਕਿ ਵੀ ਮੈਂ ਜਿਹੜਾ ਪਹਿਲੀ ਸਿੱਖ ਨਿਊਜ਼ ਰਿਪੋਰਟਰ TV ਚੈਨਲ ਜੁਆਇਨ ਕਰਨ ਦੇ ਨਾਲ ਮੈਂ ਪਹਿਲਾਂ ਐਡਮਿਨਿਸਟ੍ਰੇਟਰ ਸੀ ਨੇ ਕੰਪਿਊਟਰ ਅਕੈਡਮੀ ਫॉर 3 ਇਅਰਸ। ਸੋ ਉਹਨੇ ਆਪਣਾ ਹਰ ਥਾਂ ਤੇ ਆਪਣਾ ਉਹਨੇ ਲੋਹਾ ਮਨਵਾਇਆ ਔਰ ਸਟੈਪ ਬਾਈ ਸਟੈਪ ਅੱਗੇ ਆਈ ਹੈ। ਔਰ ਉਹਨਾਂ ਕਿਹਾ ਐਜ਼ ਏ ਨਿਊਜ਼ ਰਿਪੋਰਟਰ ਕੌਰ ਕਵਰਸ ਰਿਲੀਜੀਅਸ, ਪੋਲੀਟੀਕਲ ਐਂਡ ਕਲਚਰਲ ਬੀਟਸ। She wishes to travel to Amritsar as a journalist.
ਹਰ ਸਿੱਖ ਦੀ ਇਹ ਚਾਹਨਾ ਹੈ, ਜਿਵੇਂ ਬਾਹਰ ਬੈਠੇ ਸਾਡੀ ਚਾਹਨਾ ਹੈ ਕਿ ਵੀ ਅਸੀਂ ਆਪਣਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੀਦਾਰ ਕਰੀਏ। ਸੋ ਉਹਨਾਂ ਦੇ ਲਈ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੇ, ਪਰ ਉਹਨਾਂ ਲਈ ਹੈ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਸਾਡਾ ਮੁਕੱਦਸ ਮੁਕਾਮ। ਔਰ ਇਸ ਸਾਰੇ 'ਚ ਅਸੀਂ ਜਿਹੜਾ ਉਹ ਬੈਸਟ ਵਿਸ਼ੇਸ ਹੀ ਦੇ ਸਕਦੇ ਹਾਂ। ਔਰ ਅਸੀਂ ਆਉਣ ਵਾਲੇ ਦਿਨਾਂ 'ਚ ਕੋਸ਼ਿਸ਼ ਕਰਾਂਗੇ ਹਰਮੀਤ ਸਿੰਘ ਔਰ ਮਨਮੀਤ ਕੌਰ ਹੋਰਾਂ ਨਾਲ ਰਾਬਤਾ ਕਰਨ ਦੀ ਵੀ, ਕਿ ਉਹਨਾਂ ਨੂੰ ਅਸੀਂ TV 84 ਤੇ ਉਹਨਾਂ ਦੇ ਜਰਨਲਿਸਟ ਦੇ ਤੌਰ ਤੇ ਐਕਸਪੀਰੀਅੰਸ ਔਰ ਉਹਨਾਂ ਨੂੰ ਇੰਟਰੋਡਿਊਸ ਵੀ ਕਰਵਾ ਸਕੀਏ। ਔਰ ਹੁਣ ਅਸੀਂ ਵਧਦੇ ਹਾਂ ਆਪਣੇ ਲਾਸਟ ਰੂਹਾਨੀਅਤ ਦੀਆਂ ਸੋਨ ਡਲੀਆਂ, ਨਗੇਟਸ ਆਫ ਸਪਿਰਿਚੁਅਲ ਵਿਜ਼ਡਮ, ਔਰ ਬਾਬਾ ਫਰੀਦ ਗੰਜ ਸ਼ੱਕਰ ਜਿਹੜੇ ਸੱਚਮੁੱਚ ਹੀ ਜਿਹੜਾ ਹੈ ਉਹ ਸ਼ੱਕਰ ਦਾ ਅੰਬਾਰ ਨੇ, ਜਿੱਥੋਂ ਤੁਸੀਂ ਹਰ ਲਫ਼ਜ਼ ਮਿਠਾਸ ਨਾਲ ਭਰਿਆ ਹੋਇਆ ਹੈ, ਹਰ ਲਫ਼ਜ਼ ਸਿਆਣਪ ਨਾਲ ਭਰਿਆ ਹੋਇਆ, ਹਰ ਲਫ਼ਜ਼ ਰੂਹਾਨੀਅਤ ਦੇ ਰਾਹ ਨੂੰ ਰੁਸ਼ਨਾਉਂਦਾ ਹੈ। ਔਰ ਇਹ ਸਾਰਾ ਉਹ ਪਾਰਟ ਹੈ, ਇੱਕ ਸਟੋਰੀ ਜਿਹੜੀ ਅਸੀਂ ਸ਼ਾਇਦ ਆਉਣ ਵਾਲੇ ਦਿਨ 'ਚ ਹੈ ਤਾਂ BBC ਨੇ ਕੀਤੀ ਹੈ, ਕਿ ਲਾਹੌਰ ਦੇ ਵਿੱਚ ਕਿਵੇਂ ਜਿਹੜੇ ਗੁਰੂ ਘਰ ਦੇ ਰਬਾਬੀ, ਜਦੋਂ ਅਸੀਂ ਸਿੱਖ ਮੁਸਲਿਮ ਸਾਂਝ ਦੀ ਗੱਲ ਕਰਦੇ ਹਾਂ ਤੇ ਇਹ ਮਹਿਜ਼ ਇੱਕ ਪੋਲੀਟੀਕਲ ਸਲੋਗਨ ਨਹੀਂ ਹੈ ਕਿ ਜੀ ਸਾਨੂੰ ਖਾਲਿਸਤਾਨ ਦੀ ਹਮਾਇਤ ਲੈਣ ਲਈ ਪਾਕਿਸਤਾਨ ਦੀ ਅਸੀਂ ਤਾਰੀਫ ਕਰਦੇ ਹਾਂ। ਇਹਦੀਆਂ ਜੜ੍ਹਾਂ ਰੂਹਾਨੀਅਤ 'ਚ ਨੇ। ਜੇ ਬਾਂਗੇ ਦਰਾ 'ਚ ਅਲਾਮਾ ਇਕਬਾਲ ਉਸ ਸਾਂਝ ਦੀ ਗੱਲ ਕਰਦੇ हैं, फिर उठी आखिर सदा तौहीद की पंजाब से, बाबा नानक की गल करते हैं। और अज ही एक पाकिस्तानी वीर जिन्हां दी वर्जीनिया तो कॉल आई और गुजरात नाल उन्हां दा संबंध है, बड़ी मुहब्बत नाल उन्होंने जिहड़ी है गुफ्तगू कीती ते वो कहण लगे कि जी मैं मेरे स्कूल दे बस्ते बांगे दरा हमेशा हुंदी सी, और उन्होंने कहा भी मेरे कोल ईवन गुरु ग्रंथ साहिब का ट्रांसलेशन जो ट्रंप ने 19th सेंचुरी किया सी ਉਹਦੀ ਕਾਪੀ ਵੀ ਆ, ਔਰ ਉਹ ਸੱਚੋ ਸੱਚ ਪ੍ਰੋਗਰਾਮ ਬੜੇ ਪਿਆਰ ਨਾਲ ਸੁਣਦੇ ਨੇ ਔਰ ਬੜੀ ਤਾਰੀਫ ਦਾ ਉਹਨਾਂ ਨੇ ਜਿਹੜੇ ਲਫ਼ਜ਼ ਕਹੇ। ਸੋ ਮੈਂ ਇਹ ਬਹੁਤ ਵਾਰ ਸਮਝਦਾ ਵੀ ਜੇ ਸਾਡੀਆਂ ਕੌਮਾਂ 'ਚ ਪੜ੍ਹਨ ਲਿਖਣ ਦਾ ਸ਼ੌਕ ਹੋਏ, ਇਕੱਲਾ ਇਹ ਨਹੀਂ, ਮੈਂ ਬਹੁਤ ਵਾਰ ਦੇਖਦਾ ਜਿਹੜੇ ਪੜ੍ਹੇ ਲਿਖੇ ਡਾਕਟਰ ਇੰਜੀਨੀਅਰ ਦੂਜੇ ਉਹਨਾਂ ਨੇ ਆਪਣੇ ਫੀਲਡ ਬਿਨਾਂ ਕੋਈ 4 ਕਿਤਾਬਾਂ ਨਹੀਂ ਪੜ੍ਹੀਆਂ ਹੁੰਦੀਆਂ, ਤੇ ਫਿਰ ਇਹ ਸਾਂਝ ਦੀ ਗੱਲ ਵੀ ਹੋਏ। BBC ਦੀ ਪੰਜਾਬੀ ਸਰਵਿਸ ਬੜਾ ਅੱਛਾ ਕੰਮ ਕਰ ਰਹੀ ਹੈ ਕਿ ਉਹਨਾਂ ਨੇ ਕਿਹਾ ਵੀ ਕਿਵੇਂ ਰਬਾਬ ਦੀ ਸਾਂਝ ਹੈ। ਗੁਰੂ ਨਾਨਕ ਸਾਹਿਬ ਦੇ ਸਾਥੀ ਨੇ ਭਾਈ ਮਰਦਾਨਾ ਜੀ, ਗੁਰੂ ਸਾਹਿਬ ਬਾਣੀ ਉਚਾਰਦੇ ਨੇ, ਸ਼ਬਦ ਕਹਿੰਦੇ ਨੇ, ਭਾਈ ਮਰਦਾਨਾ ਬੰਦਸ਼ ਬੰਨ੍ਹਦੇ ਨੇ, ਰਾਗ ਦੇ ਵਿੱਚ ਉਸ ਨੂੰ ਗਾਇਨ ਕਰਦੇ ਨੇ। ਉਹਨਾਂ ਨੇ ਕਿਹਾ ਵੀ ਸਾਡਾ ਸਾਰਾ ਹੀ ਘਰਾਨਾ ਜਿਹੜਾ ਅਸੀਂ ਰਬਾਬੀ ਵੱਜਦੇ ਆ, ਇਹ ਨਹੀਂ ਹੈ ਵੀ ਅਸੀਂ ਕੋਈ ਡਾਇਰੈਕਟ ਡਿਸੈਂਡੈਂਟ ਹੈ, ਪਰ ਬਰਾਦਰੀ ਕਿੱਥੇ ਜਿਸ ਬਰਾਦਰੀ ਨੂੰ ਮਰਾਸੀ ਕਹਿ ਕੇ ਜਾਂ ਡੂਮ ਕਹਿ ਕੇ ਜਾਂ ਦੂਜੇ ਬ੍ਰਾਹਮਣਵਾਦ ਨੇ ਨਕਾਰਿਆ ਹੋਇਆ ਸੀ, ਔਰ ਭਾਵੇਂ ਇਸਲਾਮ 'ਚ ਜਾ ਕੇ ਵੀ ਉਹ ਵਿਚਾਰੇ ਉਸ ਕਿਸਮ ਦਾ ਹੀ ਸੀ, ਅਸੀਂ ਉਹਨਾਂ ਨੂੰ ਗੁਰੂ ਕੇ ਰਬਾਬੀ ਕਹਿੰਦੇ, ਔਰ ਉਹ ਜੋ ਸਤਕਾਰ ਸੀ ਕਿ ਵੀ ਬਾਣੀ ਗੁਰੂ ਦੀ ਗਾਉਂਦੇ। ਸੋ ਇਹ ਸਾਂਝ 47 ਨੇ ਬਹੁਤ ਕੁਝ ਡੈਮੇਜ ਕੀਤਾ ਹੈ। ਇਹ ਸਾਂਝ ਵੀ ਜਿਹੜੀ ਭਾਈ ਮਰਦਾਨੇ ਦੀ ਰਬਾਬ ਔਰ ਗੁਰੂ ਨਾਨਕ ਦੀ ਬਾਣੀ ਦੀ ਸਾਂਝ ਸੀ, ਉਹ ਦੋ ਕੌਮਾਂ ਦੀ ਸਾਂਝ। ਉਹ ਮੁਸਲਮਾਨ ਰਹੇ, ਉਹਨਾਂ ਦਾ ਈਮਾਨ ਉਹੀ ਸੀ, ਰਿਸ਼ਤੇਦਾਰੀਆਂ ਸਾਰੇ ਬਾਕੀ, ਪਰ ਉਹ ਗੁਰੂ ਘਰ ਦੇ ਨਾਲ ਉਹਨਾਂ ਨੇ ਕਿਹਾ ਜੀ ਹੁਣ ਕੀਰਤਨ ਤਾਂ ਨਹੀਂ ਹੈ, ਪਰ ਇਹ ਹੈ ਵੀ ਅਸੀਂ ਆਏ, ਸਟਰਗਲ ਵੀ ਕੀਤੀ, ਔਰ ਜਿਹੜੇ ਬਹੁਤ ਸਾਰੇ ਫੀਲਡ ਦੇ ਵਿੱਚ ਗਏ ਨੇ ਅੱਗੇ ਸਾਡੇ ਸਾਰੀ ਇਸ ਬਾਬੀ ਖਾਨਦਾਨਾਂ ਦੇ, ਉਹਨਾਂ ਨੇ ਤਰੱਕੀ ਵੀ ਕੀਤੀ ਔਰ ਅੱਗੇ ਵੀ ਗਏ। ਔਰ 6-7 ਮਿੰਟ ਦੀ ਵੀਡੀਓ ਹੈ, ਮੈਂ ਕਿਸੇ ਦਿਨ ਡਿਸਕਸ ਕਰਾਂਗੇ। ਔਰ ਇਸ ਦੇ ਵਿੱਚ ਜਿਹੜੇ 2 ਸ਼ਲੋਕ ਬਾਬਾ ਫਰੀਦ ਜੀ ਦੇ ਅਸੀਂ ਵਿਚਾਰ ਰਹੇ ਹਾਂ, ਇੱਕ ਹੈ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੈ ਚਾਲੀਐ ਦਰਵੇਸਾਵੀ ਰੀਤ। ਕਿ ਇੱਕ ਉਹ ਨੇ ਚੋਪੜੇ ਹੋਏ, ਚੋਪੜਾ ਸਾਨੂੰ ਪਤਾ ਵੀ ਜਿਹੜੇ ਉੱਥੋਂ ਹੀ ਹੋਏ, ਵਿੱਚ ਕੀ ਆਏ ਨੇ ਜੀ ਚੋਪੜਿਆ ਸੀ, ਕਹਿੰਦੇ ਯਾਰ ਬਹੁਤ ਚੋਪੜੀਆਂ ਗੱਲਾਂ ਕਰਦੇ। ਹੁਣ ਬਾਬਾ ਫਰੀਦ ਕਹਿੰਦੇ ਨੇ ਵੀ ਇੱਕ ਉਹ ਨੇ ਜਿਹੜੇ ਦਿਖਾਵਾ ਕਰਦੇ ਨੇ ਪ੍ਰੀਤ ਦਾ ਰੱਬ ਦੇ ਨਾਲ ਕਿ ਸਾਡੀ ਮੁਹੱਬਤ ਹੈ, ਪਰ ਇਵੇਂ ਹੀ ਹੈ ਜਿਵੇਂ ਚੋਪੜੇ ਹੋਏ ਨੇ, ਉਹ ਅੰਦਰ ਨਹੀਂ ਹੈ ਉਹਨਾਂ, ਕਿਉਂਕਿ ਜਿਹੜੀ ਅੰਦਰ ਦੀ ਪ੍ਰੀਤ ਹੈ, ਜਿਹੜੀ ਦਰਵੇਸ਼ੀ ਹੈ, ਫਰੀਦਾ ਦਰਵੇਸ਼ੀ ਗਾਖੜੀ, ਗਾਖੜੀ ਹੁੰਦੀ ਬਹੁਤ ਕਠਨ ਔਖਾ ਕੰਮ ਹੈ। ਰੱਬ ਦੇ ਇਸ ਰਸਤੇ ਤੇ ਤੁਰਨਾ ਸੌਖਾ ਨਹੀਂ ਹੈ। ਪ੍ਰੀਤ ਦੀਆਂ ਗੱਲਾਂ ਕਰਨੀਆਂ, ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਫਰਮਾਇਆ ਕਿ ਬਾਤਨ ਹੀ ਚੱਕਚਾਰ ਲਵਈਆ, ਕਿ ਇੱਕ ਉਹ ਨੇ ਜਿਹੜੇ ਗੱਲਾਂ ਦੇ ਨਾਲ ਚਾਰੋਂ ਚੱਕ ਥੱਲੇ ਸੁੱਟ ਲੈਂਦੇ ਨੇ ਕਿ ਵੀ ਅਸੀਂ ਦੁਨੀਆ ਗੱਲਾਂ ਦੇ ਨਾਲ ਕਰ। ਪ੍ਰੀਤ ਗੱਲਾਂ ਦੇ ਨਾਲ ਨਹੀਂ ਪੁੱਗਦੀ ਹੈ। ਫਰੀਦਾ ਦਰਵੇਸ਼ੀ ਗਾਖੜੀ,
ਇਹ ਦਰਵੇਸ਼ ਹੋਣਾ, ਰੱਬ ਦੇ ਬੰਦੇ ਹੋਣਾ ਬਹੁਤ ਔਖੀ ਵਾਟ ਤੇ ਚੱਲਣਾ ਹੈ। ਇਕਨ ਕਿਨੇ ਚਾਲੀ ਹੈ ਦਰਵੇਸ਼ ਆਵੀ ਰੀਤ, ਕਿ ਕੋਈ ਹੈ ਇਕਨ ਕਿਨੇ ਕੋਈ ਇਸ ਦਰਵੇਸ਼ਾਂ ਦੇ ਰਸਤੇ ਦੇ ਉੱਤੇ ਤੁਰਦਾ ਹੈ। ਇਸ ਦਰਵੇਸ਼ਾਂ ਵਾਲੀ ਜਿਹੜੀ ਚਾਲ ਹੈ ਇਹ ਹਰ ਇੱਕ ਦੇ ਹਿੱਸੇ ਨਹੀਂ ਆਈ, ਬਹੁਤ ਸਾਰਿਆਂ ਦੀ ਚੋਪੜੀ ਵਾਲੀ ਗੱਲ ਹੈ, ਮੂੰਹ ਜ਼ਬਾਨੀ ਪ੍ਰੀਤ ਹੈ ਪਰ ਦਰਵੇਸ਼ੀ ਨਹੀਂ ਹੈ। ਔਰ ਦੂਸਰਾ ਸ਼ਲੋਕ ਹੈ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਬਾਬਾ ਫਰੀਦ ਫਰਮਾਉਂਦੇ ਨੇ ਕਿ ਭਾਵੇਂ ਮੇਰਾ ਤਨ ਵੀ ਤੰਦੂਰ ਵਾਂਗ ਤਪੇ, ਜਿਹਨੂੰ ਅਸੀਂ ਤੰਦੂਰ ਕਹਿੰਦੇ ਹਾਂ, ਦੱਖਣੀ ਪੰਜਾਬ ਚ ਸਰਾਇਕ ਤਨੂਰ ਕਹਿੰਦੇ ਨੇ, ਕਿ ਵੀ ਮੇਰਾ ਭਾਵੇਂ ਜਿਹੜਾ ਤਨ ਹੈ ਤਨੂਰ ਵਾਂਗ, ਇਹ ਔਖ ਦੀ ਗੱਲ ਹੈ ਕਿ ਮੈਨੂੰ ਫਿਜ਼ੀਕਲੀ ਜਿੰਨੀਆਂ ਮਰਜ਼ੀ ਇਹ ਤਕਲੀਫਾਂ ਆਣ, ਤਨ ਮੇਰਾ ਤਨੂਰ ਬਣ ਜਾਏ। ਫਰੀਦਾ ਤਪੈ ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਔਰ ਇਹ ਮੇਰੇ ਜਿਹੜੇ ਹੱਡ ਨੇ, ਹੱਡੀਆਂ ਨੇ, ਇਹ ਉਸ ਤੰਦੂਰ ਦੇ ਵਿੱਚ ਬਾਲਣ ਬਣ ਜਾਣ, ਕਿ ਵੀ ਜਿਵੇਂ ਬਾਲਣ ਸੜਦਾ ਹੈ ਇਵੇਂ ਹੋਏ ਕਿ ਮੇਰਾ ਸਾਰਾ ਸਰੀਰ ਤਪ ਰਿਹਾ ਔਰ ਮੇਰੀਆਂ ਹੱਡੀਆਂ ਬਾਲਣ ਬਣੀਆਂ ਹੋਈਆਂ ਨੇ। ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ, ਕਿ ਮੇਰਾ ਤਨ ਤਪ ਰਿਹਾ ਤੰਦੂਰ ਵਾਂਗ, ਹੱਡ ਬਾਲਣ ਨੇ, ਪਰ ਪਿਆਰੇ ਨੂੰ ਮਿਲਣ ਦੀ ਸਿੱਕ ਮੇਰੀ ਇੰਨੀ ਜ਼ਿਆਦਾ ਹੈ ਕਿ ਮੈਂ ਪੈਰਾਂ ਭਾਰ ਤੁਰਾਂ ਉਸ ਪਿਆਰੇ ਨੂੰ ਮਿਲਣ ਦੇ ਲਈ। ਤੇ ਜੇ ਮੈਂ ਥੱਕ ਜਾ, ਪੈਰੀ ਥੱਕਾਂ, ਪੈਰ ਮੇਰੇ ਥੱਕ ਜਾਣ, ਅੱਗੇ ਨਾ ਵਧਣ, ਫਿਰ ਮੈਂ ਸਿਰ ਤੇ ਭਾਰ ਤੁਰਨਾ ਸ਼ੁਰੂ ਕਰ ਦਿਆਂ। ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ, ਮੇਰਾ ਪਿਆਰਾ ਜੇ ਮੈਨੂੰ ਮਿਲੇ ਤੇ ਮੈਂ ਤਨ ਨੂੰ ਤੰਦੂਰ, ਹੱਡਾਂ ਨੂੰ ਬਾਲਣ, ਪੈਰ ਥਾਣ ਤੇ ਸਿਰ ਨੂੰ ਜਿਹੜਾ ਹੈ ਉਹ ਸਿਰ ਪਰਨੇ ਤੁਰ ਕੇ ਆਪਣੇ ਪਿਆਰੇ ਨੂੰ ਮਿਲਣ ਜਾ। ਸੋ ਇਹੀ ਬਾਬਾ ਫਰੀਦ ਨੇ ਜਿਨ੍ਹਾਂ ਦੇ ਸ਼ਲੋਕ ਜਦੋਂ ਉੱਥੋਂ ਦੇ ਸਾਡੇ ਸਕੂਲੀ ਸਿਲੇਬਸ ਵੀ ਹੁੰਦੇ ਨੇ, ਜਿਹਦੇ ਚ ਹੁੰਦਾ ਹੈ ਕਿ ਫਰੀਦਾ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇਹੋ, ਫੁੱਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹੋ, ਕਿ ਭਾਈ ਮੀਂਹ ਪੈ ਰਿਹਾ, ਕੰਬਲੀ ਦਾ ਵੀ ਫਿਕਰ ਹੈ, ਜੇ ਮੈਂ ਨਾ ਗਿਆ, ਜੇ ਤੁਰਾਂ ਤੇ ਕੰਬਲੀ ਭਿੱਜ ਜਾਂਦੀ ਹੈ, ਤੇ ਜੇ ਨਾ ਗਿਆ ਤੇ ਨੇਹ ਟੁੱਟਦਾ ਹੈ, ਪਿਆਰ ਟੁੱਟਦਾ ਹੈ। ਤੇ ਫਿਰ ਇਹੀ ਜਵਾਬ ਹੈ, ਭਿੱਜੋ ਸਿੱਜੋ ਕੰਬਲੀ, ਅੱਲਾਹ ਵਰਸੈ ਮੇਹੋ, ਜਾਏ ਮਿਲਾਂ ਤੇ ਨਾ ਸੱਜਣਾ, ਟੁੱਟੈ ਨਾਹੀ ਨੇ। ਇਹ ਪਿਆਰ ਦੀ ਗੱਲ ਹੈ, ਪ੍ਰੀਤ ਦੀ ਗੱਲ ਹੈ। ਭਿੱਜਦੀ ਰਹੇ ਕੰਬਲੀ, ਤਨ ਵੀ ਪਾਣੀ ਪਾਣੀ ਹੋ ਜਾਏ, ਪਰ ਮੈਂ ਪਿਆਰੇ ਦੇ ਨਾਲ ਜਾ ਕੇ ਮਿਲਾਂ, ਟੁੱਟੈ ਨਾਹੀ ਨੇਹੋ, ਮੇਰੀ ਪ੍ਰੀਤ ਨਾ ਟੁੱਟੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।